ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੋਟ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਰਾਸ਼ਾ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 25 ਨਵੰਬਰ 2025 10 ਮਗਰ ਨਾਨਕ ਸ਼ਾਹੀ ਸਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸਸ ਤੋਂ ਦਾਦਾ ਗੋਵਿੰਦਰ ਸਿੰਘ ਜੀ, ਦਾਦੀ ਪ੍ਰਵਿੰਦਰ ਕੌਰ ਜੀ ਐਂਡ ਮਾਤਾ ਪਿਤਾ ਜਗਮੀਤ ਸਿੰਘ ਤੇ ਹਨਦੀਪ ਕੌਰ ਦੇ ਮਾਤਾ ਪਿਤਾ ਜਿਹੜੇ ਨੇ ਉਹ ਅਰਵ ਯੁਵਰਾਜ ਸਿੰਘ ਜੀ ਹੋਰਾਂ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਉਹਨਾਂ ਨੇ ਸਾਰੇ ਪਰਿਵਾਰ ਨੇ ਜਿਹੜੀ ਹੈ ਇਹ ਸਪਾਂਸਰ ਜਿਹੜੀ ਸ਼ਿਪ ਭੇਜੀ ਹੈ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਬਹੁਤ ਬੱਚੇ ਦੀ ਜਨਮ ਦਿਨ ਦੀਆਂ ਬਹੁਤ ਜਿਹੜੀਆਂ ਮੁਬਾਰਕਾਂ ਦਿੰਦੇ ਹਾਂ। ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਮੁੱਚੇ ਗੁਰਵਿੰਦਰ ਸਿੰਘ ਪਰਿਵਾਰ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸਾਲਾ ਸ਼ਹੀਦੀ ਸਮਾਗਮ ਮਨਾਉਣ ਦੇ ਥੱਲੇ ਜਿਹੜੀ RSS ਹਿੰਦੂ ਤਵੀਆਂ ਨੇ ਜਿਹੜੇ ਸਿੱਖ ਇਤਿਹਾਸ ਨੂੰ ਖੂਬ ਜਿਹੜੀ ਹੈ ਹਿੰਦੂ ਤਵੀ ਗੇੜਾ ਦਿੱਤਾ ਹੈ ਔਰ ਬੀਜੇਪੀ ਦੀ ਹਰਿਆਣਾ ਸਰਕਾਰ ਨੇ ਕੁਰੂਕਸ਼ੇਤਰ ਵਿੱਚ ਗੀਤਾ ਸਮਾਗਮ ਅਤੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਰਲਗੜ ਕਰਦਿਆਂ ਇੱਕ ਵੱਡਾ ਸਮਾਗਮ ਜਿਹੜਾ ਕੀਤਾ ਜਿਸ ਵਿੱਚ ਮੋਦੀ ਨੇ ਸ਼ਿਰਕਤ ਕੀਤੀ ਹੈ ਔਰ ਸਿੱਖ ਸੰਗਤਾਂ ਨੂੰ ਇਸ ਦਾ ਲਗਭਗ ਬਾਈਕਾਟ ਹੀ ਕੀਤਾ ਗਿਆ। ਪਰ ਕੁਝ ਭਾੜੇ ਦੇ ਚੱਟੂ ਜ਼ਰੂਰ ਪਹੁੰਚੇ ਔਰ ਮੋਦੀ ਨੇ ਬੇਅਦਬੀ ਦੀਆਂ ਸਾਰੀਆਂ ਹੱਦਾਂ ਜਿਹੜੀਆਂ ਪਾਰ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਆਪਰੇਸ਼ਨ ਸੰਦੂਰ ਨਾਲ ਕੰਪੇਅਰ ਕੀਤਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਰਵ ਯੁਵਰਾਜ ਸਿੰਘ ਅੱਜ 1 ਸਾਲ ਦਾ ਹੋ ਗਿਆ ਤੇ ਅਕਸਰ ਸਾਡੇ ਕੀਰਤਨੀ ਸਿੰਘ ਇਹ ਸ਼ਬਦ ਜ਼ਰੂਰ ਐਸੇ ਮੌਕਿਆਂ ਤੇ ਪੜ੍ਹਦੇ ਨੇ, ਪੂਤਾ ਮਾਤਾ ਕੀ ਆਸੀਸ, ਨਿਮਕ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਔਰ ਅਲਟੀਮੇਟਲੀ ਜ਼ਿੰਦਗੀ ਦੀ ਹਕੀਕਤ ਇਹੀ ਹੈ, ਜੇ ਕੋਈ ਅਸੀਸ ਹੈ, ਕੋਈ ਗਿਫਟ ਹੈ, ਕੋਈ ਵੈਲ ਵਿਸ਼ੇਜ਼ ਨੇ ਤਾਂ ਉਹ ਇਹੀ ਹੈ ਕਿ ਵੀ ਰੱਬ ਨਾ ਭੁੱਲੇ। ਜਦੋਂ ਰੱਬ ਯਾਦ ਹੁੰਦਾ ਹੈ ਤੇ ਜਿਹੜੇ ਗੁਰਸਿੱਖੀ ਪਰਿਵਾਰਾਂ ਦੇ ਵਿੱਚ ਜਨਮ ਲੈਣ ਵਾਲੇ ਬੱਚੇ ਬੱਚੀਆਂ ਨੇ, ਜੇ ਉਹਨਾਂ ਪਰਿਵਾਰਾਂ ਦੇ ਵਿੱਚ ਸਿੱਖੀ ਦੀ ਖੁਸ਼ਬੂ ਹੈ, ਗੁਰੂ ਦੇ ਉੱਤੇ ਭਰੋਸਾ ਹੈ, ਪੰਥਕ ਚੜ੍ਹਦੀ ਕਲਾ ਦੀਆਂ ਗੱਲਾਂ ਉਸ ਪਰਿਵਾਰ 'ਚ ਹੁੰਦੀਆਂ ਨੇ ਤੇ ਫਿਰ ਉਹ ਬੱਚੇ ਬੱਚੀਆਂ ਵੀ ਉਸ ਲੈਗੇਸੀ ਨੂੰ, ਉਸ ਵਿਰਸੇ ਨੂੰ ਅੱਗੇ ਤੋਰਦੀਆਂ ਨੇ। ਅਰਵ ਯੁਵਰਾਜ ਸਿੰਘ, ਜਗਮੀਤ ਸਿੰਘ ਔਰ ਹਨਦੀਪ ਕੌਰ ਉਹਨਾਂ ਦੇ ਸਪੁੱਤਰ ਨੇ ਔਰ ਵੀਰ ਗੋਵਿੰਦਰ ਸਿੰਘ, ਭੈਣ ਜੀ ਪ੍ਰਵਿੰਦਰ ਕੌਰ ਉਹਨਾਂ ਦੇ ਪੋਤੇ ਨੇ, ਗ੍ਰੈਂਡਸਨ। ਔਰ ਜ਼ਾਹਰ ਹੈ ਕਿ ਇਹ ਵੀ ਭਾਗਾਂ ਦੀ ਗੱਲ ਹੁੰਦੀ ਹੈ ਜਦੋਂ ਤੁਸੀਂ ਆਪਣੇ ਜੀਵਨ ਦੇ ਵਿੱਚ, ਜਦੋਂ ਅਸੀਂ ਕਹਿੰਦੇ ਹਾਂ ਕਿ ਵਧੀ ਵੇਲ ਬਹੁ ਪੀੜ੍ਹੀ ਚਾਲੀ, ਜਿਹੜੀ ਇਸ ਨੂੰ ਵੇਲ ਦਾ ਵਧਣਾ ਕਹਿੰਦੇ ਨੇ, ਲੇਕਿਨ ਵੇਲ ਦਾ ਵਧਣਾ ਇਹ ਇਸ ਭਾਵਨਾ ਨਾਲ ਨਹੀਂ ਹੁੰਦਾ ਕਿ ਵੈਸੇ ਤਾਂ ਕਿੰਨੇ
ਜਿਹੜੇ ਖਾਨਦਾਨ ਨੇ ਉਹ ਦੁਨੀਆ ਦੇ ਉੱਤੇ ਉਹਨਾਂ ਦੇ ਅੱਗੋਂ ਕਿੰਨੇ ਕਿੰਨੇ ਬੱਚੇ ਹੁੰਦੇ ਨੇ। ਪਰ ਇਹ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ ਸੀ ਸਮਰੱਥ ਰਾਮਦਾਸ ਨੇ ਵੀ, ਜਿਹੜਾ ਸ਼ਿਵਾਜੀ ਦਾ ਗੁਰੂ ਸੀ, ਜਿਨ੍ਹਾਂ ਦੇ ਨਾਲ ਸ੍ਰੀਨਗਰ ਜਿਹੜਾ ਗੜਵਾਲ 'ਚ ਹੈ ਉੱਥੇ ਮੁਲਾਕਾਤ ਹੁੰਦੀ ਹੈ, ਤੇ ਕੁਝ ਜਿਹੜੇ ਹਿਸਟੋਰੀਕਲ ਜਿਹੜੇ ਪਾਰਟ ਨੇ ਉਹ ਦੌਲੇ ਸ਼ਾਹ ਜਿਹੜਾ ਗੁਜਰਾਤ ਪਾਕਿਸਤਾਨੀ ਪੰਜਾਬ ਦਾ ਇੱਕ ਜ਼ਿਲ੍ਹਾ ਹੈ, ਉਸ ਦੇ ਵਿੱਚ ਦੌਲੇ ਸ਼ਾਹ ਦੇ ਨਾਲ ਮੁਲਾਕਾਤ ਦੇ ਵੇਲੇ ਵੀ ਕਿ ਵੀ ਤੁਸੀਂ ਇੱਕ ਪਾਸੇ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਫਕੀਰੀ ਕਮਾਈ ਉਹਨਾਂ ਦੀ ਗੱਦੀ ਤੇ ਹੋ, ਪਰ ਤੁਹਾਡੇ ਨਾਲ ਪਰਿਵਾਰ ਬੱਚੇ ਜਾਓ ਜਲਾਲ ਔਰ ਇਹ ਸਾਰਾ, ਤੇ ਗੁਰੂ ਸਾਹਿਬ ਨੇ ਇਹ ਜਵਾਬ ਦਿੱਤਾ ਸੀ ਕਿ ਔਰਤ ਈਮਾਨ ਦੌਲਤ ਗੁਜ਼ਰਾਨ ਪੁੱਤਰ ਨਿਸ਼ਾਨ ਫਕੀਰ ਨਾ ਹਿੰਦੂ ਨਾ ਮੁਸਲਮਾਨ ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ। ਔਰ ਇਹਦੇ ਚ ਪੁੱਤਰ ਨਿਸ਼ਾਨ ਜਦੋਂ ਅਸੀਂ ਇਹ ਕਹਿੰਦੇ ਆ ਪੁੱਤਰ ਪੁੱਤਰੀਆਂ ਤੁਹਾਡੇ ਪਰਿਵਾਰ, ਉਹ ਤੁਹਾਡੇ ਲੈਗੇਸੀ ਨਿਸ਼ਾਨ ਸਟੈਂਪ ਨੂੰ ਵੀ ਕਹਿੰਦੇ ਨੇ, ਉਹ ਤੁਹਾਡੀ ਹੈਰੀਟੇਜ ਦੀ ਕੰਟੀਨਿਊਟੀ ਵੀ ਹੈ। ਔਰ ਜਦੋਂ ਅਸੀਂ ਕੰਟੀਨਿਊਟੀ ਦੀ ਗੱਲ ਕਰਦੇ ਹਾਂ ਉਹਦੇ ਨਾਲ ਜੁੜਿਆ ਹੋਇਆ ਇਹ ਪਾਰਟ ਵੀ ਜਦੋਂ ਸਾਨੂੰ ਬਾਣੀ ਯਾਦ ਕਰਵਾਉਂਦੀ ਹੈ ਕਿ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਕਿ ਜਦੋਂ ਘਰਾਂ ਦੇ ਵਿੱਚ ਬਾਬਿਆਂ ਦੀਆਂ ਬਜ਼ੁਰਗਾਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ, ਉਹਨਾਂ ਨੂੰ ਉਹਨਾਂ ਦੀ ਲੈਗੇਸੀ ਨੂੰ ਯਾਦ ਕੀਤਾ ਜਾਂਦਾ ਹੈ, ਤੇ ਉਹਨਾਂ ਦੇ ਉਸ ਲੈਗੇਸੀ ਦੇ ਨੂੰ ਯਾਦ ਕਰਕੇ ਉਹਦੇ ਉੱਤੇ ਤੁਰਨ ਦੀ ਕਾਮਨਾ ਕਰਦੇ ਆ, ਪੁੱਤਰ ਸਪੁੱਤਰ ਹੋ ਜਾਂਦੇ ਨੇ, ਪੁੱਤਰੀਆਂ ਸਪੁੱਤਰੀਆਂ ਹੋ ਜਾਂਦੀਆਂ ਨੇ। ਬਿਲਕੁਲ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਸੋ ਇਹ ਅਸੀਂ ਜਿੱਥੇ ਵੀਰ ਗੋਬਿੰਦਰ ਸਿੰਘ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉੱਥੇ ਅਸੀਂ ਉਹਨਾਂ ਸਾਰੇ ਹੋਰ ਆਪਣੇ ਸਪਾਂਸਰਸ ਦਾ ਵੀ ਇਹ ਇੱਕ ਰੁਝਾਨ ਹੁੰਦਾ ਹੈ। ਇਹ ਠੀਕ ਹੈ ਕਿ ਹਰ ਇੱਕ ਨੇ ਆਪੋ ਆਪਣੇ ਢੰਗ ਦੇ ਨਾਲ ਹਰ ਚੀਜ਼ ਨੂੰ ਜਿਹਦੀ ਵੀ ਜਿਹੜੀ ਭਾਵਨਾ ਹੁੰਦੀ ਹੈ ਜਾਂ ਦਾਇਰਾਕਾਰ ਹੁੰਦਾ ਹੈ ਉਹਦੇ ਨਾਲ ਜੋੜ ਕੇ ਸਾਰੇ ਦੇਖਦੇ ਨੇ। ਲੇਕਿਨ ਅਸੀਂ ਸਮਝਦੇ ਹਾਂ ਕਿ ਜੇ ਅਸੀਂ ਪੰਥ ਪ੍ਰਸਤ ਹਾਂ ਤਾਂ ਫਿਰ ਜਿਹੜੇ ਪੰਥ ਦੇ ਸਾਹਮਣੇ ਦਰਪੇਸ਼ ਅੱਜ ਚੈਲੰਜ ਨੇ, ਇਹਦੇ 'ਚ ਠੀਕ ਹੈ ਕਿ ਵੀ ਬਹੁਤ ਵਾਰ ਅਸੀਂ ਸ਼ਰਧਾ ਦੇ ਨਾਂ ਥੱਲੇ ਇੰਨਾ ਕੁਝ ਪਾਸ ਹੋ ਜਾਂਦਾ ਕਿ ਉਹਦੇ 'ਤੇ ਤਾਂ ਸਵਾਲ ਚੁੱਕਿਆ ਹੀ ਨਹੀਂ ਜਾ ਸਕਦਾ। ਗੁਰਦੁਆਰਿਆਂ 'ਚ ਰੁਮਾਲਿਆਂ 'ਤੇ ਰੁਮਾਲੇ ਭੇਟ ਹੋ ਰਹੇ ਹੁੰਦੇ ਨੇ, ਹਾਲਾਂਕਿ ਗੁਰਦੁਆਰਾ ਕਮੇਟੀਆਂ ਕਹਿ ਰਹੀਆਂ ਹੁੰਦੀਆਂ ਨੇ ਜੀ ਕਿ ਰੁਮਾਲੇ ਬਹੁਤ ਨੇ, ਤੁਸੀਂ ਭੇਟਾ ਦੇ ਦਿਓ, ਕੋਈ ਹੋਰ ਕਰ ਲਓ, ਲੇਕਿਨ ਬਹੁਤਿਆਂ ਨੂੰ ਇਹ ਹੁੰਦਾ ਕਿ ਭਾਈ ਅਸੀਂ ਜੇ ਆਪਣੀ ਜਿਹੜਾ ਉਹ ਰੁਮਾਲੇ ਨਾ ਦਿੱਤੇ, ਗੁਰੂ ਸਾਹਿਬ ਨੂੰ ਨਾ ਢੱਕਿਆ ਤੇ ਸਾਡੀ ਪੱਤ ਨਹੀਂ ਢੱਕੀ ਜਾਣੀ। ਸੋ ਇਸ ਕਿਸਮ ਦੀ ਇਹ ਹੁਣ ਸ਼ਰਧਾ ਦੇ ਨਾਂ ਥੱਲੇ ਹੁੰਦਾ। ਇਸੇ ਤਰ੍ਹਾਂ ਸਾਡੇ ਹੋਰ ਵੀ ਜਿਹੜੇ ਪ੍ਰੋਜੈਕਟ ਨੇ ਉਹ ਜ਼ਰੂਰੀ ਨੇ। ਗੁਰਦੁਆਰਾ ਸਾਹਿਬਾਨ ਸਾਡੇ ਸੁੰਦਰ ਹੋਣੇ ਚਾਹੀਦੇ ਨੇ, ਬਾਕੀ ਲੋੜਾਂ ਕੋਈ ਹਸਪਤਾਲ ਕੋਈ ਸਕੂਲ ਕੋਈ ਦੂਸਰਾ, ਲੇਕਿਨ ਅੱਜ ਜਿਹੜਾ ਸਾਡੇ ਸਾਹਮਣੇ ਦਰਪੇਸ਼ ਚੈਲੰਜ ਆ, ਹੁਣ ਜੇ ਅਸੀਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਵੱਲ ਦੇਖੀਏ ਤੇ ਪਹਿਲਾ ਹੁਕਮਨਾਮਾ ਅਕਾਲ ਤਖਤ ਬਣਾਉਣ ਤੋਂ ਬਾਅਦ ਸਿੱਖ ਉਦੋਂ ਵੀ ਬੜੀ ਭੇਟ ਲਿਆਂਦੇ ਸੀ, ਮਾਇਆ ਵੀ ਲਿਆਂਦੇ ਸੀ, ਕੋਈ ਗਲੀਚੇ ਵੀ ਲਿਆਂਦੇ ਸੀ, ਕੋਈ ਬੜੇ ਬੜੇ ਤੰਬੂ ਵੀ ਔਰ ਬੜੇ ਬੜੇ ਹੋਰ ਜਿਹੜੇ ਨੇ ਸਮਾਨ। ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਹੁਣ ਵਧੀਆ ਜਵਾਨੀ ਵਧੀਆ ਘੋੜਾ ਵਧੀਆ ਸ਼ਸਤਰ। ਵਧੀਆ ਜਵਾਨੀ ਦਾ ਮਤਲਬ ਸੀ ਕਿ ਆਓ ਭਾਈ ਆਪਣੀਆਂ ਜਵਾਨੀਆਂ ਜਿਹੜੀਆਂ ਨੇ ਇੱਥੇ ਭੇਟ ਕਰੋ ਕਿ ਭਾਈ ਅਸੀਂ ਸੱਚ ਹੱਕ ਇਨਸਾਫ ਲਈ ਲੜਨਾ। ਵਧੀਆ ਘੋੜਾ ਜਿਹੜਾ ਉਹ ਲੈ ਕੇ ਆਓ ਔਰ ਵਧੀਆ ਸ਼ਸਤਰ ਲੈ ਕੇ ਆਓ। ਹੁਣ ਇਹ ਉਸ ਵੇਲੇ ਦੀ ਲੋੜ ਸੀ ਵੱਡੀ। ਔਰ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਸਿੱਖ ਕੌਮ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ, ਬੀ ਔਰ ਨਾਟ ਟੂ ਬੀ ਦੀ ਲੜਾਈ ਲੜ ਰਹੀ ਹੈ, ਸਾਰੀਆਂ ਹਿੰਦੂਤਵੀ ਤਾਕਤਾਂ, ਭਾਵੇਂ ਉਹ ਦਿੱਲੀ 'ਚ ਬੈਠੀ ਮੋਦੀ ਸਰਕਾਰ ਹੈ ਸਿੱਧੇ ਤੌਰ 'ਤੇ, ਪੰਜਾਬ ਦੇ ਵਿੱਚ ਬੀਜੇਪੀ ਦੀ ਬੀ ਟੀਮ ਕੇਜਰੀਵਾਲ ਦੀ ਸਰਕਾਰ ਹੈ, ਇਹ ਸਾਰਿਆਂ ਨੇ ਜਿਸ ਅੰਦਾਜ਼ ਦੇ ਵਿੱਚ ਸਾਰੇ ਸਿੱਖ ਇਤਿਹਾਸ ਨੂੰ ਹਿੰਦੂਤਵੀ ਨੈਰੇਟਿਵ ਦੇ ਵਿੱਚ ਪਰੋ ਦਿੱਤਾ ਹੈ। ਔਰ ਇੱਕ ਵੱਡਾ ਤਬਕਾ ਸਾਡਾ ਵੀ, ਹੁਣ ਅਜੇ ਵੀ ਤੁਸੀਂ ਸੋਸ਼ਲ ਮੀਡੀਆ 'ਤੇ ਦੇਖੋਗੇ ਕਿ ਜੀ ਇੱਕ ਤਬਕਾ ਲੱਗਾ ਹੋਇਆ ਜੀ, ਕਿਉਂ ਨਹੀਂ ਅਸੀਂ ਹਿੰਦੂਆਂ ਦੇ ਰਾਖੇ ਕਿਉਂ ਨਹੀਂ ਕਹਿ ਸਕਦੇ। ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਇੱਕ ਪਾਸੇ ਜਦੋਂ ਅਸੀਂ ਸੈਨਾਪਤੀ ਜਿਹੜਾ ਗੁਰੂ ਸਾਹਿਬ ਦਾ ਦਰਬਾਰੀ ਕਵੀ ਹੈ ਔਰ ਮਹਾਰਾਜ ਦੀ ਪ੍ਰੈਜ਼ੈਂਸ ਦੇ ਵਿੱਚ ਜੋ ਰਚਨਾ ਕਰਦੇ ਸੀ ਕਵੀ, ਉਹ ਸੁਣਾਉਂਦੇ ਸੀ। ਔਰ ਜੇ ਉਹ ਬਿਆਨਦੇ ਨੇ ਕਿ ਭਾਈ ਪ੍ਰਗਟ ਪਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ,
ਹੁਣ ਉਹ ਸਾਰੀ ਸ੍ਰਿਸ਼ਟੀ ਦੇ ਵਿੱਚ ਕੱਲੀ ਸਾਡੀ ਇਹ ਧਰਤੀ ਨਹੀਂ ਹੈ, ਸਾਰੀ ਕਾਇਨਾਤ ਹੈ। ਹੁਣ ਚਾਦਰ 'ਚ ਲਪੇਟਣਾ ਕੀ ਹੁੰਦਾ ਹੈ ਕਿ ਮਹਿਫੂਜ਼ ਕਰ ਦੇਣਾ। ਜਦੋਂ ਤੁਸੀਂ ਔਰ ਇਹੀ ਮਹਿਫੂਜ਼ ਕਰਨ ਨੂੰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਕਿ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ, ਜਗਤ ਹੁਣ ਕੁੱਲ ਦੁਨੀਆ ਦੀ ਗੱਲ ਹੈ ਸਭ ਜਗ ਪਿਓ ਜੈ ਜੈ ਜਾਸੁਰ ਲੋਕ, ਕਿ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਔਰ ਉਹਨਾਂ ਸਾਰਿਆਂ ਥਾਵਾਂ ਦੇ ਉੱਤੇ ਜੈ ਜੈਕਾਰ ਹੋ ਰਹੀ ਹੈ। ਪਰ ਇਸ ਲਈ ਕਿਉਂਕਿ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਉਹਨਾਂ ਦਾ ਹੁਣ ਇਹ ਇੱਕ ਗਿਵਨ ਸਰਕਮਸਟਾਂਸ ਦੇ ਵਿੱਚ ਚੈਲੰਜ ਹੈ। ਤਿਲਕ ਜੰਜੂ ਅੰਡਰ ਟਾਰਗੇਟ ਨੇ, ਸੋਚ ਉਹੀ ਹੈ ਜਿਹੜੀ ਅੱਜ ਦੇ ਹਿੰਦੂ ਤਵੀ ਰੂਲਰਸ ਦੀ ਹੈ। ਔਰ ਦੂਸਰੇ ਪਾਸੇ ਜਦੋਂ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਕਿਹਾ ਜਾਂਦਾ ਹੈ ਤੇ ਰਾਈਟੀਅਸਨੈਸ ਦੀਆਂ ਵੈਲਿਊਜ਼ ਦੇ ਲਈ ਹੁਣ ਬੜੀ ਗੱਲ ਕਲੀਅਰ ਹੈ। ਲੇਕਿਨ 350 ਸਾਲਾਂ ਦੇ ਨਾਂ ਥੱਲੇ ਜਿਸ ਕਿਸਮ ਦਾ ਵਰਤਾਰਾ ਅਸੀਂ ਆਪਣਿਆਂ ਦਾ ਵੀ ਦੇਖਿਆ, ਇੱਥੋਂ ਵਾਲੇ ਵੱਡੇ ਵੱਡੇ ਸਮਾਗਮਾਂ 'ਚ ਵੀ ਅਸੀਂ ਦੇਖ ਰਹੇ ਹਾਂ ਕਿ ਬਈ ਵੱਡੇ ਵੱਡੇ ਕੀਰਤਨੀ ਜਥੇ, ਕੀਰਤਨ ਦਰਬਾਰ, ਓਬਵੀਅਸਲੀ ਸੰਗਤ ਗੁਰੂ ਦਾ ਜਸ ਕਰਨਾ, ਕੀਰਤਨ ਕਰਨਾ, ਪਰ ਹੁਣ ਜੇ ਇਹੀ ਸ਼ਬਦ ਪੜ੍ਹੇ ਜਾਣੇ ਨੇ ਹਰ ਥਾਂ ਦੇ ਉੱਤੇ ਕੀਰਤਨ ਦੇ ਨਾਂ ਥੱਲੇ ਵੀ ਪਹਿਲਾਂ ਤਾਂ ਤੇਗ ਬਹਾਦਰ ਸਿਮਰਿਆ ਘਰ ਨਾ ਨੇ ਦਾਵੇ ਤਾਂ ਆਇਆ ਸੀ 9 ਖਜ਼ਾਨੇ ਚਾਹੁੰਦੇ ਆ ਵੀ ਜਿਉਂ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਧਿਆਨ ਧਰੀਏ 9 ਦੇ 9 ਖਜ਼ਾਨੇ ਆ ਕੇ ਸਾਡੇ ਘਰ 'ਚ ਆ ਜਾਣ। ਸਭ ਥਾਈਂ ਹੋਏ ਸਹਾਏ, ਫਿਰ ਇਹ ਹੈ ਕਿ ਭਾਈ ਗੁਰੂ ਸਾਹਿਬ ਹਰ ਥਾਂ ਸਹਾਈ ਹੁੰਦੇ ਨੇ। ਲੇਕਿਨ ਜਿਹੜਾ ਹੁਣ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੱਲ ਨਜ਼ਰ ਮਾਰਦੇ ਹਾਂ, ਉਹਨਾਂ ਦੇ ਸ਼ਬਦ, ਉਹਨਾਂ ਦੇ ਸ਼ਲੋਕ, ਉਹਨਾਂ ਦੇ ਜੀਵਨ ਦੀ ਸ਼ਹਾਦਤ ਦਾ ਮਿਸ਼ਨ ਤੋਂ ਜ਼ਾਹਰ ਹੈ ਕਿ ਪੈ ਕਾਹੂ ਕੋ ਦੇਤ ਨੈ ਪੈ ਮਾਨ, ਇਹ ਮੈਸੇਜ ਹੈ। ਔਰ ਕਿਉਂਕਿ ਕੀਨੋ ਵੱਡੋ ਕਰੂ ਮੈਂ ਸਾਕਿਆ, ਗੁਰੂ ਤੇਗ ਬਹਾਦਰ ਸਾਹਿਬ ਦਾ ਧਿਆਨ ਧਰਨ ਦਾ ਮਤਲਬ ਮਹਿਜ਼ ਆਪਣੇ ਘਰ 'ਚ 9 ਖਜ਼ਾਨੇ ਲਿਆਉਣ ਤੱਕ ਮਹਿਦੂਦ ਨਹੀਂ ਹੈ। ਜਿਹੜੀ ਕੌਮ ਅੱਜ ਜਿਹਨਾਂ ਚੈਲੰਜਸ 'ਚੋਂ ਗੁਜ਼ਰ ਰਹੀ ਹੈ ਉਹਨਾਂ ਦਾ ਰਾਹ ਦਸੇਰਾ ਹੈ ਔਰ ਉਸ ਰਸਤੇ 'ਤੇ ਤੁਰਨ ਦੀ ਜਿਹੜੀ ਹੈ ਉਹ ਹਿੰਮਤ ਰੱਖਣਾ। ਔਰ ਜਦੋਂ ਅੱਜ ਅਸੀਂ ਨੈਰੇਟਿਵ ਦੀ ਗੱਲ ਕਰਦੇ ਹਾਂ, ਬਿਰਤਾਂਤ ਦੀ ਗੱਲ ਕਰਦੇ ਹਾਂ ਕਿ ਉਸ ਸਾਰੇ ਹਿੰਦੂ ਤਵੀ ਜਿਹੜਾ ਨੈਟਵਰਕ ਹੈ, ਜਿਹੜਾ ਲਗਾਤਾਰਤਾ ਦੇ ਨਾਲ ਉਸ ਕਿਸਮ ਦੇ ਪ੍ਰਚਾਰ 'ਤੇ ਲੱਗਾ ਹੋਇਆ, ਆਪਣਾ ਵੀ ਇੱਕ ਵੱਡਾ ਹਿੱਸਾ ਉਸ ਪਾਸੇ ਹੈ। ਕੋਈ ਅਸੀਂ ਇਹ ਤਾਂ ਨਹੀਂ ਦਾਅਵਾ ਕਰਦੇ ਵੀ ਅਸੀਂ ਯੂਨੀਕ ਹੈ, ਹੋਰ ਵੀ ਸਾਡੇ ਪੰਥ ਪ੍ਰਸਤ ਵੀਰ ਜਿਹੜੇ ਨੇ ਉਹ ਇਸ ਨੂੰ ਜਿਹੜਾ ਇਸ ਨੈਰੇਟਿਵ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਨੇ। ਪਰ TV 84 ਦਾ ਇਹ ਪਲੇਟਫਾਰਮ ਪਿਛਲੇ ਲਗਭਗ 13 ਸਾਲਾਂ ਤੋਂ ਸਾਡੀ ਇਹ ਕੋਸ਼ਿਸ਼ ਹੈ ਕਿ ਸਿੱਖ ਇਤਿਹਾਸ ਨੂੰ ਵੀ ਗੁਰਮਤ ਦੇ ਪਰਸਪੈਕਟਿਵ ਤੋਂ ਅਸੀਂ ਜਿਹੜਾ ਉਹ ਬਿਆਨਣ ਦੀ ਕੋਸ਼ਿਸ਼ ਕਰਦੇ ਹਾਂ। ਜੋ ਕੁਝ ਵੀ ਪਿਛਲੇ 24 ਘੰਟੇ 'ਚ ਵਾਪਰਿਆ ਹੁੰਦਾ ਸਾਡਾ ਸ਼ੋਅ ਤੋਂ ਇੱਕ ਤੋਂ ਮੁੱਕਣ ਤੱਕ, ਉਸ ਨੂੰ ਅਸੀਂ ਇੰਟਰਨੈਸ਼ਨਲ ਇਵੈਂਟਸ ਨੂੰ, ਨੈਸ਼ਨਲ ਇਵੈਂਟਸ ਨੂੰ, ਧਾਰਮਿਕ ਇਵੈਂਟਸ ਨੂੰ ਜਿੱਥੋਂ ਤੱਕ ਸਾਡੀ ਪਹੁੰਚ ਜਾਂਦੀ ਹੈ ਉਸ ਨੂੰ ਅਸੀਂ ਜਿਹੜਾ ਹੈ ਉਹ ਪੁਣਛਾਣ ਕਰਕੇ ਕਿ ਉਹਦੇ 'ਚੋਂ ਸਿੱਖ ਪਰਸਪੈਕਟਿਵ ਕੀ ਹੈ ਉਹ ਵੀ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਔਰ ਜ਼ਾਹਰ ਹੈ ਵੀ ਕੌਮਾਂ ਦੀ ਜਦੋਂ ਸਟਰਗਲ ਚੱਲਦੀ ਹੈ ਉਸ ਦੇ ਵਿੱਚ ਅਪਸ ਐਂਡ ਡਾਊਨਸ ਹੁੰਦੇ ਨੇ ਔਰ ਸਭ ਤੋਂ ਵੱਡੀ ਗੱਲ ਚੜ੍ਹਦੀ ਕਲਾ ਦਾ ਕਾਇਮ ਰੱਖਣਾ ਹੁੰਦਾ ਹੈ, ਪੋਜ਼ਿਟਿਵਿਟੀ ਹੁੰਦੀ। ਇਹ ਨਹੀਂ ਕਿ ਵੀ ਸਾਨੂੰ ਕਮਜ਼ੋਰੀਆਂ ਦਾ ਅਹਿਸਾਸ ਨਹੀਂ ਹੈ ਜਾਂ ਅਸੀਂ ਜਿਹਨਾਂ ਚੈਲੰਜ ਜੋ ਗੁਜ਼ਰੇ ਜਾਂ ਗੁਜ਼ਰ ਰਹੇ ਹਾਂ ਅਸੀਂ ਉਹਨਾਂ ਦਾ ਜਿਹੜਾ ਉਹ ਬਹੁਤਾ ਵੇਰਵਾ ਨਹੀਂ ਦਿੰਦੇ। ਉਹਦਾ ਰੀਜ਼ਨ ਹੈ ਕਿ ਬਈ ਅਲਟੀਮੇਟਲੀ ਜੇ ਤੁਹਾਡੀ ਨਜ਼ਰ ਫਿਕਸ ਹੈ ਆਪਣੇ ਨਿਸ਼ਾਨੇ ਦੇ ਉੱਤੇ, ਜਿਵੇਂ ਕਿਸੇ ਸਿਆਣੇ ਬੰਦੇ ਨੇ ਕਿਹਾ ਸੀ ਕਿ ਰਨ ਦਾ ਰੇਸ ਆਫ ਯੋਰ ਲਾਈਫ ਵਿਦ ਦਾ ਆਈਜ਼ ਫਿਕਸਡ ਔਨ ਦਾ ਗੋਲ, ਕਿ ਜਦੋਂ ਕੌਮਾਂ ਹੋਂਦ ਦੀ ਲੜਾਈ ਲੜ ਰਹੀਆਂ ਹੁੰਦੀਆਂ ਨੇ ਉਦੋਂ ਉਹਨਾਂ ਨੂੰ ਖੱਬੇ ਸੱਜੇ ਕੁਝ ਹੋਰ ਨਹੀਂ ਨਜ਼ਰ ਆਉਣਾ ਚਾਹੀਦਾ, ਠੀਕ ਨਿਸ਼ਾਨੇ ਦੇ ਉੱਤੇ ਉਹਨਾਂ ਦੀ ਅੱਖ ਹੋਣੀ ਚਾਹੀਦੀ ਹੈ ਵੀ ਨਿਸ਼ਾਨਾ ਫੁੰਡਣਾ, ਵੈਰੀ ਸਿੰਪਲ। ਔਰ ਇਸ ਲਈ ਅਸੀਂ ਬਹੁਤ ਸਾਰੇ ਉਹ ਸਾਰੇ ਪਾਰਟ ਨੂੰ ਸਾਈਡ 'ਤੇ ਕਰਕੇ ਸਾਡਾ ਇਹੀ ਯਤਨ ਹੁੰਦਾ ਹੈ ਕਿ ਕੌਮ ਦੇ ਵਿੱਚ ਚੜ੍ਹਦੀ ਕਲਾ ਦੀ ਫੀਲਿੰਗ ਰਹੇ, ਕਿਸ ਉਦਮ ਤੇ ਰਾਜ ਮਿਲੇ, ਇੱਕੋ ਹੀ ਗੱਲ ਦੇ ਉੱਤੇ ਕਿ ਭਾਈ ਰਾਜ ਆਏਗਾ, ਸ਼ਤਰੂ ਵੀ ਦੁਸ਼ਮਣ ਹੋਣਗੇ, ਤੁਹਾਡੇ ਬਹੁਤ ਸਾਰੇ ਜਿਹੜੇ ਮਸਲੇ ਨੇ ਜਿਨ੍ਹਾਂ ਨੂੰ ਮੈਂ ਬਿਮਾਰੀ ਦੇ ਸਿੰਪਟਮ ਕਹਿੰਦਾ, ਗੁਲਾਮੀ ਦੀ ਬਿਮਾਰੀ ਦੇ ਲੱਛਣ ਨੇ, ਇਹ ਵੀ ਦੂਰ ਹੋਣਗੇ। ਔਰ ਜ਼ਾਹਰ ਹੈ ਕਿ ਵੀ ਦੁਸ਼ਮਣ ਦਾ ਇਹ ਜ਼ੋਰ ਲੱਗਾ ਹੋਇਆ ਕਿ ਭਾਈ ਤੁਸੀਂ ਜਿਹੜਾ ਜੋ ਕੁਛ ਵੀ ਵਾਪਰਿਆ ਉਹਨੂੰ ਭੁੱਲ ਜਾਓ, ਮੂਵ ਫਾਰਵਰਡ, ਔਰ ਵਧੀਆ ਵਧੀਆ ਲੰਗਰ ਔਰ ਦੂਸਰੇ ਉਹਨਾਂ ਦੀ ਚਰਚਾ ਕਰੋ, ਵੱਡੇ ਵੱਡੇ ਜਲੂਸ ਇੱਕ ਥਾਂ ਤੋਂ ਦੂਸਰੀ ਥਾਂ ਕੱਢੋ ਔਰ ਨਾਲ ਨਾਲ ਕਹੋ ਜੀ ਵਾਹ 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 ਕਿਆ ਪ੍ਰੋਗਰਾਮ ਸੀ, ਕਿਆ ਖਾਣਾ ਸੀ, ਕਿਆ
ਜਿਹੜਾ ਉਹ ਚੜ੍ਹਦੀ ਕਲਾ ਸੀ, ਉਹੀ ਜੇ ਸਾਨੂੰ ਨਜ਼ਰ ਆਏਗੀ ਤਾਂ ਫਿਰ ਇਸ ਕਿਸਮ ਦਾ, ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਭਾਈ ਇਸ ਗੱਲ ਦਾ ਧਿਆਨ ਰਹੇ ਕਿ ਜਿਨ੍ਹਾਂ ਨੇ ਜਿਹੜੇ ਕਲੇਮ ਕਰਦੇ ਨੇ ਕਿ ਜੀ ਅਸੀਂ ਜਿਹੜਾ ਇੰਨੀ ਗੁਲਾਮੀ ਔਰ 1000 ਸਾਲ ਜਿਹੜੇ ਜੁੱਤੀਆਂ ਖਾਂਦੇ ਰਹੇ, ਨਾ ਉਹਨਾਂ ਕੋਲ ਸੋਨੇ ਦੀ ਕਮੀ ਸੀ, ਨਾ ਉਹਨਾਂ ਕੋਲ ਗਿਣਤੀ ਦੀ ਕਮੀ ਸੀ, ਨਾ ਉਹਨਾਂ ਨੇ ਕੋਈ ਢੋਲਕੀਆਂ ਛੈਣੇ ਖਟਖੜਕਾਏ ਸੀ, ਉਹਨਾਂ ਦੇ ਤਾਂ ਜਗਰਾਤੇ ਤੇ ਜਾਗਰਣ ਤੇ ਦੂਜੇ ਸਦੀਆਂ ਤੋਂ ਚਲੇ ਆ ਰਹੇ ਨੇ। ਨਾ ਉਹਨਾਂ ਕੋਲ ਸਿੱਧਾਂ ਯੋਗੀਆਂ ਦੂਜਿਆਂ ਦੀ ਕਮੀ ਸੀ, ਬੜੇ ਬੜੇ ਕੋਈ ਦਰਖਤ ਨਾਲ ਪੁੱਠਾ ਲਟਕ ਰਿਹਾ, ਕੋਈ ਖੂਹ ਦੇ ਵਿੱਚ ਪੁੱਠਾ ਲਟਕਿਆ ਹੋਇਆ, ਕੋਈ ਜਿਹੜਾ ਉਹ ਪੱਤੇ ਹੀ ਖਾ ਰਿਹਾ, ਕੋਈ ਨੰਗਾ ਘੁੰਮ ਰਿਹਾ, ਕੋਈ ਜਿਹੜਾ ਉਹ ਬਿਲਕੁਲ ਉਹ ਦੁੱਧ ਦੇ ਉੱਤੇ ਹੀ ਹੈ, ਕੋਈ ਫਲੋਹਾਰ ਹੀ ਕਰ ਰਿਹਾ। ਕਿਸ ਕਿਸਮ ਦਾ ਜਦੋਂ ਤੁਸੀਂ ਇਹਨਾਂ ਦੇ ਹਠ ਯੋਗ ਦੇ ਕਰਮ ਦੇਖਦੇ ਹੋ, ਪਰ ਉਹਨਾਂ ਸਾਰਿਆਂ ਚੋਂ ਕੋਈ ਚੀਜ਼ ਵੀ ਜਿਹੜੀ ਆ ਉਹ ਗੁਲਾਮੀ ਤੋਂ ਤਾਂ ਬਚਾ ਨਹੀਂ ਸਕੀ। ਜਿਹੜਾ ਆਇਆ ਉਹਨੇ ਸਿਰ ਤੇ ਫਟੋਕੀ ਮਾਰੀ, ਔਰ ਉਹਨਾਂ ਨੇ ਵੀ ਜਿਹੜਾ ਉਹ ਸਹਿਜ ਦੇ ਵਿੱਚ ਬਣਾ ਲਿਆ ਆਪਣੇ ਆਪ ਨੂੰ, ਉਸ ਕੰਫਰਟ ਜ਼ੋਨ 'ਚ ਲਿਜਾ ਕੇ ਕਿ ਦਿਲ ਈਸ਼ਵਰੋ ਈਸ਼ਵਰੋ, ਇੱਥੇ ਜਿਹੜਾ ਮਰਜ਼ੀ ਆ ਜਾਏ ਉਹ ਜੁੱਤੀਆਂ ਮਾਰੀ ਜਾਏ, ਤਾਂ ਉਹਨੂੰ ਇਹੀ ਕਹੀ ਜਾਓ ਕਿ ਭਾਈ ਇਹ ਵੀ ਰੱਬ ਦਾ ਭਾਣਾ ਹੀ ਹੈ। ਨਹੀਂ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਚੈਲੰਜ ਦਿੱਤਾ, ਡਿਫਾਈਂਸ ਦਿੱਤੀ, ਵਿਵੇਕ ਬੁੱਧੀ ਦਿੱਤੀ ਕਿ ਠੀਕ ਔਰ ਗਲਤ ਦੇ ਵਿੱਚ ਅਸੀਂ ਪਰਖ ਕਰ ਸਕੀਏ। ਔਰ ਸਾਡੇ ਬਜ਼ੁਰਗਾਂ ਨੇ 18ਵੀਂ ਸਦੀ ਦੇ ਵਿੱਚ ਇੱਕ ਸਦੀ 1699 ਤੋਂ 1799 ਤੱਕ, ਜਦੋਂ ਅਸੀਂ ਇੱਕ ਸਦੀ ਦਾ ਉਹ ਪੂਰਾ ਸਫ਼ਰ ਦੇਖਦੇ ਹਾਂ, ਰਾਜ ਬਾਬਾ ਬੰਦਾ ਸਿੰਘ ਬਹਾਦਰ ਦਾ ਵੀ ਥੋੜ ਚਿਹਰਾ, ਸਿੱਖ ਮਿਸਲਾਂ ਵੀ, ਘੱਲੂਘਾਰੇ ਵੀ, ਔਰ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰੇ ਖਾਲਸਾ ਦੇ ਥੱਲੇ ਜਿਹੜਾ ਸਿੱਖ ਰਾਜ ਸਥਾਪਿਤ ਹੁੰਦਾ ਹੈ। ਲੇਕਿਨ ਉਸ ਸਾਰੇ ਪੀਰੀਅਡ ਦੇ ਵਿੱਚ ਸਿੱਖਾਂ ਨੂੰ ਇਹ ਬਿਲਕੁਲ ਕਲੀਅਰ ਸੀ ਕਿ ਅਸੀਂ ਪਾਤਸ਼ਾਹੀ ਹਾਸਲ ਕੀਤੇ ਬਿਨਾਂ, ਪਾਤਸ਼ਾਹੀ ਦਾ ਮਤਲਬ ਸੋਵਰਨਿਟੀ ਸੀ, ਆਪਣੇ ਮਸਲਿਆਂ ਦਾ ਹੱਲ ਨਹੀਂ ਕਰ ਸਕਦੇ। ਔਰ ਇਹੀ ਇੱਕ ਦੇ ਉੱਤੇ ਉਹਨਾਂ ਦਾ ਹਮੇਸ਼ਾ ਦਾਵਾ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤਕੋ ਜਾਂ ਅਗਲੋ ਪਾਵਾ। ਔਰ ਇਹ ਵੀ ਇਸ ਗੱਲ ਦੇ ਉੱਤੇ ਮਾਣ ਸੀ ਕਿ ਸਾਨੂੰ ਪਾਤਸ਼ਾਹੀ, ਅਸੀਂ ਕਿਸੇ ਦੁਨਿਆਵੀ ਖੁਸ਼ਨੁਦੀ ਔਰ ਖੁਸ਼ਾਮਦ ਔਰ ਚਮਚਾਗਿਰੀ ਤੇ ਜੁੱਤੀ ਚੱਟ ਲੋਕਾਂ ਵਾਂਗ ਕੋਈ ਪੰਜਾਬ ਦਾ ਸੂਬੇਦਾਰ ਬਣਿਆ ਹੋਇਆ ਕੋਈ ਇਹ ਨਹੀਂ ਹੈ। ਹਮ ਪਾਤਸ਼ਾਹੀ ਸਤਿਗੁਰ ਦੇਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਇਹ ਸੀ ਸੋਵਰਨਿਟੀ ਦੀ ਫੀਲਿੰਗ ਕਿ ਅਸੀਂ ਜਿੱਥੇ ਬੈਠੇ ਹਾਂ ਉੱਥੇ ਹੀ ਸਾਡਾ ਤਖਤ ਹੈ। ਹੰਨੇ ਹੰਨੇ, ਹੰਨਾ ਘੋੜੀ ਦੀ ਕਾਠੀ ਨੂੰ ਕਹਿੰਦੇ ਨੇ ਕਿ ਭਾਈ ਅਸੀਂ ਮੀਰੀ ਜਿਹੜੀ ਆ ਹੰਨੇ ਨਾਲ ਬੰਨੀ ਹੋਈ ਹੈ, ਕੱਲਾ ਕੱਲਾ ਸਿੱਖ ਸੋਵਰਨ ਹੈ, ਔਰ ਜਿੱਥੇ ਵੀ ਸਿੱਖ ਬੈਠਾ ਹੈ ਉੱਥੇ ਉਹਨੇ ਤਖਤ ਬਣਾਇਆ। ਔਰ ਇਹ ਕਿਉਂਕਿ ਗੁਰੂ ਨੇ ਸਾਨੂੰ ਇਹ ਵਡਿਆਈ ਦਿੱਤੀ ਹੋਈ ਹੈ ਪਾਤਸ਼ਾਹਤ ਦੀ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਕਰੇ ਹਮਰੀ ਕੁਰਿਆਈ। ਸੋ ਅਸੀਂ ਜਦੋਂ ਅੱਜ ਇਸ ਸਾਰੇ ਜਿਹੜਾ ਕੌਮ ਦੇ ਘੱਲੂਘਾਰਿਆਂ ਦੇ ਨਾਲ ਨਾਲ ਜਿਹੜਾ ਇਹ ਤੁਹਾਡੀ ਇਸ ਲੈਵਲ ਦੀ ਜਿਹੜੀ ਪਰਸੀਕਿਊਸ਼ਨ ਹੁੰਦੀ ਹੈ, ਜਿਹਦੇ 'ਚ ਤੁਹਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗ ਰਿਹਾ ਹੁੰਦਾ ਕਿ ਤੁਸੀਂ ਕਿਵੇਂ ਰਿਐਕਟ ਕਰੋ। ਔਰ ਕਈ ਵਾਰ ਤੁਹਾਨੂੰ ਇਹ ਵੀ ਲੱਗ ਰਿਹਾ ਹੁੰਦਾ ਕਿ ਵੀ ਤੁਹਾਡੀ ਆਵਾਜ਼ ਤਾਂ ਨਗਾਰਖਾਨੇ ਵਿੱਚ ਤੂਤੀ ਵਾਂਗ ਹੈ, ਵੀ ਨਗਾਰਖਾਨੇ 'ਚ ਇੰਨਾ ਕੁਝ ਵੱਜ ਰਿਹਾ ਹੈ, ਤੁਹਾਡੀ ਤੂਤੀ ਨੂੰ ਕੌਣ ਸੁਣਦਾ ਹੈ। ਪਰ ਜਿਵੇਂ ਸਾਡੇ ਪਿਤਾ ਜੀ ਇਹ ਕਹਿੰਦੇ ਹੁੰਦੇ ਸੀ ਕਿ ਵੀ ਜੇ ਚੋਰ ਚੋਰੀ ਕਰਨੋਂ ਨਹੀਂ ਹਟਦਾ ਤੇ ਚੌਂਕੀਦਾਰ ਜਿਹੜਾ ਹੌਕਾ ਦੇਣੋਂ ਥੋੜ੍ਹਾ ਹਟ ਜਾਂਦਾ। ਵੀ ਚੋਰ ਵੀ ਰਹਿਣੇ ਨੇ ਤੇ ਜਿਹੜਾ ਹੌਕਾ ਦੇਣ ਵਾਲੇ ਨੇ, ਅਸੀਂ ਇੰਨਾ ਕੀ ਰੋਲ ਅਦਾ ਕਰ ਸਕਦੇ ਹਾਂ। ਬਾਕੀ ਇਹ ਗੁਰੂ ਦਾ ਕੰਮ ਹੈ ਔਰ ਗੁਰੂ ਨੇ ਕੌਮ ਨੂੰ ਬੇਘਰੇ ਨਹੀਂ ਰਹਿਣ ਦੇਣਾ। ਪਰ ਜਿਹੜੇ ਚੈਲੰਜਸ ਜਿਸ ਲੈਵਲ ਦੇ ਉੱਤੇ ਅਸੀਂ ਦੇਖਦੇ ਹਾਂ, ਕਿਉਂਕਿ ਬਹੁਤ ਵਾਰ ਜਿਹੜਾ ਸਿੱਧਾ ਚੈਲੰਜ ਜਦੋਂ ਕੋਈ ਸਾਨੂੰ ਕਰਦਾ ਹੈ, ਇਹ ਸਾਡੀ ਸ਼ਾਇਦ ਟ੍ਰੇਨਿੰਗ ਅਸੀਂ ਗੁਰੂ ਤੋਂ ਜਦੋਂ ਅਸੀਂ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਇਹ ਦੋ ਵੀ ਅਸੀਂ ਦਾਨ ਮੰਗੇ ਹੋਏ ਨੇ। ਕਿ ਵਸਾ ਟਰਸਟ ਹੈ, ਭਰੋਸਾ ਆਪਣੇ ਆਪ ਤੇ ਸੈਲਫ ਕੌਨਫੀਡੈਂਸ ਹੈ ਵੀ ਅਸੀਂ ਟਰਸਟ ਕਰਦੇ ਹਾਂ, ਭੋਲੇ। ਇਸ ਕਰਕੇ ਜਿਹੜੇ ਲੁਕਵੇਂ ਵਾਰ ਨੇ, ਜਿਹੜੇ ਸਾਜ਼ਿਸ਼ਾਂ ਦੇ ਨਾਲ ਸਾਨੂੰ ਜਾਂ ਅੱਜ ਨੈਰੇਟਿਵ ਦੀ ਜੰਗ ਦਾ ਇੱਕ ਵੱਡਾ ਹਿੱਸਾ ਹੈ, ਇੱਕ ਸਾਡਾ ਆਮ ਜਿਹੜਾ ਅਣਭੋਲ ਜਿਹੜਾ ਇੱਕ ਇਮਾਨਦਾਰ ਤਬਕਾ ਵੀ ਹੈ ਜਿਹੜਾ ਉਹ ਅਣਭੋਲ ਹੀ ਉਹਨਾਂ ਦੇ ਉਸ ਜਿਹੜਾ ਨੈਰੇਟਿਵ ਵਾਰ ਹੈ ਉਸ ਦੇ ਵਿੱਚ ਫਸ ਜਾਂਦਾ ਹੈ। ਉਹ ਅਸੀਂ ਲਗਾਤਾਰਤਾ ਨਾਲ ਦੇਖ ਰਹੇ ਹਾਂ। ਕੱਲ੍ਹ ਵੀ ਮੈਂ ਜ਼ਿਕਰ ਕੀਤਾ ਸੀ ਕਿ 1966 ਤੋਂ ਜਦੋਂ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦੀ 300 ਸਾਲਾ ਸ਼ਤਾਬਦੀ ਬਣਾਈ ਗਈ,
ਉਹਦੇ ਤੋਂ ਅਸੀਂ ਹੁਣ ਤੱਕ ਦੇਖੀਏ ਕਿੰਨਾ ਕੁਛ, ਕਿੰਨੇ ਨਗਰ ਕੀਰਤਨ, ਕਿੰਨਾ ਸਾਰਾ ਅਸੀਂ ਸਾਰਾ ਪੋਸਟਲ ਸਟੈਂਪਸ ਔਰ ਕੋਇਨ ਜਾਰੀ ਹੋ ਗਏ ਜੀ ਇੱਧਰ, ਉਹਨਾਂ ਦੇ ਵਿੱਚ ਹੀ ਜਿਹੜਾ ਅਸੀਂ ਰਹੇ। ਲੇਕਿਨ ਅਲਟੀਮੇਟਲੀ ਜਿਹੜਾ ਗੁਲਾਮੀ ਦੇ ਸੰਗਲ ਹੋਰ ਜਿਹੜੇ ਨੇ ਉਹ ਟਾਈਟ ਹੁੰਦੇ ਚਲੇ ਗਏ। ਅੱਜ ਹਾਲਾਤ ਜਦੋਂ ਅਸੀਂ ਪੰਜਾਬ ਵੱਲ ਨਜ਼ਰ ਮਾਰਦੇ ਹਾਂ, ਆਪਣੇ ਰੀਸੋਰਸਿਸ, ਆਪਣਾ ਇਲਾਕਾ, ਆਪਣਾ ਲੋਕਾਂ ਦੇ ਉਹ ਸਾਰੇ ਲਾਈਫ ਸਟਾਈਲ, ਤੇ ਫਿਰ ਇਹ ਨਜ਼ਰ ਆ ਰਿਹਾ ਕਿ 78 ਸਾਲਾਂ ਦੀ ਗੁਲਾਮੀ ਨੇ ਸਾਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ RSS ਦੀ ਹਿੰਦੂਤਵੀ ਵਿਚਾਰਧਾਰਾ ਦੀ ਗੱਲ ਕਰਦੇ ਹਾਂ, ਮੋਦੀ ਜਿਹੜਾ ਪਿਛਲੇ 11 ਸਾਲਾਂ ਤੋਂ 2014 ਤੋਂ ਬਾਅਦ ਪਾਵਰ ਦੇ ਵਿੱਚ ਹੈ, ਉਹਨੇ ਬੜੀ ਤੇਜ਼ੀ, ਉਸ ਤੋਂ ਪਹਿਲਾਂ ਵੀ ਹਕੂਮਤ ਅਟਲ ਬਿਹਾਰੀ ਵਾਜਪਾਈ ਦੀ ਵੀ ਬਣੀ, ਕੋਲੀਸ਼ਨ ਗਵਰਨਮੈਂਟ ਸੀ, ਲੇਕਿਨ ਮੋਦੀ ਨੇ 2 ਹਕੂਮਤਾਂ ਜਿਹੜੀਆਂ ਨੇ ਉਹ ਐਬਸੋਲੂਟ ਮੈਜੋਰਿਟੀ ਦੇ ਨਾਲ ਬਣਾਈਆਂ। ਹੁਣ ਵੀ ਭਾਵੇਂ ਨਾਲ ਉਹ ਨਾਇਡੂ ਜਾਂ ਨਤੀਸ਼ ਕੁਮਾਰ ਦੀ ਪਾਰਟੀ ਦੀ ਹਮਾਇਤ ਖੁਦ ਨੂੰ 240 ਮਿਲੀਆਂ ਨੇ, ਲੇਕਿਨ ਉਹਨਾਂ ਨੂੰ ਇਵੇਂ ਕਾਣੇ ਕੀਤਾ ਹੋਇਆ, ਉਹਨਾਂ ਦੀਆਂ ਫਾਈਲਾਂ ਇਵੇਂ ਰੱਖੀਆਂ ਹੋਈਆਂ ਕਿ ਇਹ ਲੱਗਦਾ ਹੀ ਨਹੀਂ ਹੈ ਕਿ ਇਹ ਕੋਲੀਸ਼ਨ ਗਵਰਨਮੈਂਟ ਹੈ। ਉਹ ਬਿਲਕੁਲ ਹਿੰਦੂਤਵਾ ਦੇ ਏਜੰਡੇ ਨੂੰ ਪੂਰੇ ਜ਼ੋਰ ਸ਼ੋਰ ਦੇ ਨਾਲ, ਹੁਣ ਜੇ ਨਤੀਸ਼ ਕੁਮਾਰ ਉੱਥੇ ਬਣ ਵੀ ਗਿਆ ਬਿਹਾਰ ਚੀਫ ਮਿਨਿਸਟਰ, ਉਹ ਪਹਿਲੀ ਵਾਰ ਹੈ 50 ਸਾਲਾਂ ਦੇ ਵਿੱਚ ਕਿ ਜਿਹੜੀ ਹੋਮ ਮਿਨਿਸਟਰੀ ਹੈ ਉਹ BJP ਨੇ ਲਈ ਹੈ। ਔਰ ਅਜੇ ਸਹੁੰ ਚੁੱਕਣ ਤੋਂ ਬਾਅਦ ਉਹਨੇ ਐਲਾਨ ਕਰਤਾ ਕਿ ਅਸੀਂ ਬੁਲਡੋਜ਼ਰ ਤਿਆਰ ਕੀਤੇ ਹੋਏ ਨੇ, 400 ਤੋਂ ਜ਼ਿਆਦਾ ਅਸੀਂ ਸਾਈਟ ਜਿਹੜੇ ਨੇ ਉਹ ਆਈਡੈਂਟੀਫਾਈ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਬੁਲਡੋਜ਼ ਕਰਾਂਗੇ। ਜ਼ਾਹਰ ਹੈ ਮੁਸਲਮਾਨਾਂ ਦੇ ਘਰ, ਬਿਜ਼ਨਸਿਸ, ਦੁਕਾਨਾਂ ਇੱਧਰ ਉੱਧਰ, ਔਰ ਇਹ ਫਿਰ ਕਹਿਣ ਨੂੰ ਹੈ ਜੀ ਉੱਥੇ ਕਾਨੂੰਨ ਦਾ ਰਾਜ ਹੈ। ਸੋ ਅਸੀਂ ਇਹੀ ਪਾਰਟ ਦੇ ਪੰਜਾਬ ਦੇ ਵਿੱਚ ਵੀ ਦੇਖ ਰਹੇ ਹਾਂ। ਪੰਜਾਬ 'ਚ ਵੀ ਇਹਦੀ ਭਗਵੰਤ ਮਾਨ ਦੀ ਸਰਕਾਰ ਨੇ ਸੋ ਕਾਲਡ ਬੁਲਡੋਜ਼ਰ ਜਸਟਿਸ ਦੇ ਥੱਲੇ ਕੁਛ ਘਰਾਂ ਨੂੰ ਜਿਹੜਾ ਉਹ ਤੋੜਿਆ ਬੁਲਡੋਜ਼ਰ ਲਿਆ ਕੇ, ਇਹ ਦੱਸਣ ਦੇ ਲਈ ਕਿ ਜੀ ਅਸੀਂ ਵੀ ਜਿਹੜਾ ਲਾਡ, ਜਦੋਂ ਸਰਕਾਰਾਂ ਕਾਨੂੰਨ ਨੂੰ ਖੁਦ ਆਪਣੇ ਹੱਥਾਂ 'ਚ ਲੈ, ਹਾਂ ਜੇ ਕੋਈ ਸੁਪਰੀਮ ਅਦਾਲਤ ਜਾਂ ਕੋਰਟ ਕਿਸੇ ਚੀਜ਼ ਨੂੰ ਡਿਸਟਰੋਏ ਕਰਨ ਦੀ ਗੱਲ ਕਰਦੀ ਹੈ ਜਾਂ ਕੋਈ ਜਿਹੜਾ ਇਲੀਗਲ ਕਿਤੇ ਉਹ ਸਮਝ ਆ ਸਕਦਾ। ਇੱਥੇ ਸਰਕਾਰ ਜਿਹੜੀ ਆ ਉਹ ਡਿਸਾਈਡ ਕਰ ਰਹੀ ਹੈ ਕਿ ਜੀ ਇਹ ਡਰੱਗ ਦਾ ਵਪਾਰੀ ਹੈ ਜਾਂ ਇਹ ਮਾਫੀਆ ਹੈ, ਤੇ ਫਲਾਣਾ ਇਹਦਾ ਘਰ ਢਾਹ ਦਿਓ, ਇਹਦੇ ਮਾਪਿਓ ਦਾ ਘਰ ਵੀ ਢਾਹ ਦਿਓ, ਉਹਦਾ ਦੂਜਾ। ਇਕੱਲਾ ਇਹੀ ਨਹੀਂ, ਅਸੀਂ ਉਹ ਜਿਹੜੇ ਲਾਲ ਕਿਲੇ ਦੇ ਬਾਹਰ ਧਮਾਕੇ ਦੇ ਨਾਂ ਥੱਲੇ ਵਾਈਟ ਕਾਲਰ ਟੈਰਰਿਜ਼ਮ ਦੀ ਗੱਲ ਕਰਦੇ ਆ, ਉੱਥੇ ਕਸ਼ਮੀਰ ਜਾ ਕੇ ਉਹ ਜਿਹੜਾ ਡਾਕਟਰ ਹੈ ਉਹਦੇ ਮਾਪਿਓ ਦਾ ਘਰ ਵੀ ਢਾਹ ਦਿੱਤਾ। ਭਾਈ ਜੇ ਕੋਈ ਉਹ ਗੁਨਾਹਗਾਰ ਹੈ ਜਾਂ ਕੋਈ ਉਹਦੀ ਹੋਰ ਹੈ, ਤੁਸੀਂ ਟਰਾਇਲ ਕਰੋ। ਸੋ ਜਿੱਥੇ ਬਿਲਕੁਲ ਲਾਲੈਸਨੈਸ ਹੈ ਔਰ ਖੁੱਲ੍ਹੇਆਮ ਹਿੰਦੂਤਵਾ ਦੀਆਂ ਜਿਹੜੀਆਂ ਨੇ ਉਹ ਧਮਕੀਆਂ ਦੇ ਨਾਂ ਥੱਲੇ ਜੋ ਮਰਜ਼ੀ ਕਿਸੇ ਦੇ ਨਾਲ ਕੀਤਾ ਜਾ ਸਕਦਾ। ਕਿਤੇ ਵਿਜੀਲੈਂਟੇ ਗਰੁੱਪ ਬਿਠਾਏ ਹੋਏ ਨੇ ਕਿ ਜੀ ਇਹ ਜਿਹੜੀ ਹੈ ਗਊ ਨੂੰ ਮਾਰ ਰਹੇ ਨੇ, ਦੂਜੇ ਜਿਹੜੇ ਆਮ ਵਿਚਾਰੇ ਵਪਾਰ ਕਰਨ ਵਾਲੇ ਨੇ ਡੰਗਰਾਂ। ਮਤਲਬ ਇਹ ਹੈ ਕਿ ਮੁਸਲਮਾਨਾਂ ਨੂੰ ਔਰ ਦੂਸਰਿਆਂ ਨੂੰ ਬਿਲਕੁਲ ਜਿਹੜਾ ਉਹ ਧੱਕੇ ਰਜਾਣਾ। ਸਿੱਖਾਂ ਨੂੰ ਤਾਂ ਨੈਰੇਟਿਵ ਵਾਰ ਨਾਲ ਹੀ ਮਾਰ ਰਹੇ ਨੇ। ਔਰ ਹੁਣ ਇਸ ਪੀਰੀਅਡ ਜਦੋਂ ਕਿ ਅਨੰਦਪੁਰ ਸਾਹਿਬ 'ਚ ਸ਼੍ਰੋਮਣੀ ਕਮੇਟੀ ਵੱਲੋਂ ਵੀ ਸਮਾਗਮ ਸੀ, ਪੰਜਾਬ ਗੌਰਮੈਂਟ ਨੇ ਵੀ ਆਪਣੇ ਪੱਧਰ ਦੇ ਉੱਤੇ ਜਿੱਥੇ ਪੰਜਾਬ ਅਸੈਂਬਲੀ ਦਾ ਸੈਸ਼ਨ ਕੀਤਾ, ਉੱਥੇ ਗੁਰੂ ਕੇ ਬਾਗ ਅਨੰਦਪੁਰ ਸਾਹਿਬ 'ਚ ਨਿਹੰਗ ਸਿੰਘਾਂ ਦੇ ਨਾਲ ਮਿਲ ਕੇ ਪੰਜਾਬ ਸਰਕਾਰ ਨੇ ਜਿਹੜਾ ਇੱਕ ਵੱਡਾ ਸਮਾਗਮ ਰੱਖਿਆ। ਦਿੱਲੀ ਤੋਂ ਕੋਈ ਵੀ, ਹਾਲਾਂਕਿ ਉਹ ਖੁਦ ਇਹਨੇ ਭਗਵੰਤ ਮਾਨ ਨੇ ਕਿਹਾ ਵੀ ਮੈਂ ਕਿੰਨੀ ਵਾਰੀ ਜਿਹੜਾ ਉਹ ਮੋਦੀ ਨੂੰ ਜਿਹੜਾ ਉਹ ਇਨਵੀਟੇਸ਼ਨ ਦੇਣ ਲਈ ਮਿਲਣ ਦੀ ਜਿਹੜੀ ਹੈ ਉਹ ਟਾਈਮ ਮੰਗਿਆ, ਨਹੀਂ ਦਿੱਤਾ ਗਿਆ। ਔਰ ਕੋਈ ਵੀ ਸੈਂਟਰ ਦਾ ਵਜ਼ੀਰ ਜਿਹੜਾ ਉੱਥੇ ਨਹੀਂ ਬੋੜਿਆ ਅਨੰਦਪੁਰ ਸਾਹਿਬ, ਕਿਉਂਕਿ ਉਹਨਾਂ ਹਾਲਾਂ BJP ਨੇ ਆਪਣੇ ਤੌਰ ਦੇ ਉੱਤੇ ਉੱਥੇ ਕੀਰਤਨ ਦਰਬਾਰ ਤੇ ਇਹ ਉਹ ਕੀਤਾ। ਹੁਣ ਇਹਨਾਂ ਨੇ ਹਰਿਆਣੇ ਦੇ ਵਿੱਚ BJP ਦੀ ਸਰਕਾਰ ਹੈ, ਉੱਥੇ ਕਿਵੇਂ ਰਲਗੜ ਕਰਨ ਦੀ ਲਾਈਨ ਹੈ ਜਦੋਂ ਅਸੀਂ ਇਸ ਨੂੰ ਦੇਖਦੇ ਹਾਂ। ਕੁਰੂਕਸ਼ੇਤਰਾ ਦੇ ਵਿੱਚ ਉਹਨਾਂ ਨੇ, ਕਿਉਂਕਿ ਇਹ ਜਿਹੜੀ ਮਹਾਭਾਰਤ ਦਾ ਇੱਕ ਕੰਟੈਕਸਟ ਦੇ ਵਿੱਚ ਹੈ ਕਿ ਜੀ ਕੁਰੂਕਸ਼ੇਤਰ ਦੇ ਵਿੱਚ ਜਿਹੜਾ ਉਹਦੀ ਜੰਗ ਦੀ ਸ਼ੁਰੂਆਤ ਹੋਈ, ਫੈਲਿਆ ਤਾਂ ਕਈ ਥਾਵਾਂ ਤੇ ਹੋਏਗਾ ਜੇ ਵਾਕਈ ਹੋਇਆ ਹੋਏਗਾ, ਪਰ ਇਹ ਕਿਹਾ ਜਾਂਦਾ ਹੈ ਕਿ ਜੀ ਕੁਰੂਕਸ਼ੇਤਰ ਦੇ ਵਿੱਚ ਜਦੋਂ ਅਰਜਨ ਨੇ ਹਥਿਆਰ ਚੁੱਕਣ ਤੋਂ ਨਾ ਕੀਤੀ ਤਾਂ ਕ੍ਰਿਸ਼ਨ ਜੀ ਨੇ ਗੀਤਾ ਦਾ ਉਪਦੇਸ਼ ਦਿੱਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਕੁਰੂ ਕੌਰਵਾਂ ਨੂੰ ਕਹਿੰਦੇ ਨੇ, ਉਹ ਜਾਂ ਤਾਂ ਉਹ ਉਹਨਾਂ ਦੀ ਕੋਈ ਪਾਰਟ ਸੀ, ਜਾਂ ਹਸਤਨਾਪੁਰ ਜਿਹਨੂੰ ਕਿਹਾ ਜਾਂਦਾ ਦਿੱਲੀ ਦਾ ਪੁਰਾਣਾ ਨਾ ਏਰੀਆ ਤਾਂ ਸਾਰਾ ਉਹੀ ਪੈਂਦਾ, ਛੋਟੇ ਛੋਟੇ ਇਲਾਕੇ ਸੀ, ਜਿੰਨਾ ਮਰਜ਼ੀ ਉਹਨੂੰ ਵਧਾ ਚੜਾ ਕੇ ਕਹਿਣ। ਸੋ ਇਹ ਜੁੜਿਆ ਹੋਇਆ ਕੁਰੂਕਸ਼ੇਤਰ ਦੇ ਨਾਲ ਕਿ ਜੀ ਇਹ ਥਲ ਹੈ, ਪਵਿੱਤਰ ਹੈ, ਇੱਥੇ ਗੀਤਾ ਦਾ ਉਪਦੇਸ਼ ਹੋਇਆ।
ਹਾਲਾਂ ਉੱਥੇ ਮਹਾਭਾਰਤ ਵੀ ਹੋਇਆ। ਮਹਾਭਾਰਤ ਦੀ ਕਥਾ ਕੋਈ ਹਿੰਦੂ ਆਪਣੇ ਘਰ 'ਚ ਨਹੀਂ ਕਰਾਉਂਦਾ। ਹੁਣ ਉਸ ਦੇ ਨਾਲ ਇਹਨੂੰ ਜੋੜ ਦਿੱਤਾ ਗਿਆ ਕਿ ਜੀ ਫਲਾਣਾ ਗੀਤਾ ਪਰਵ ਹੈ ਉੱਥੇ, ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੀ। ਔਰ ਜਿਵੇਂ ਜਿਹੜੀ ਚਲਾਕੀ ਨਾਲ ਹਿੰਦੂ ਤਵੀਆਂ ਨੇ ਤਖਤ ਹਜ਼ੂਰ ਸਾਹਿਬ ਦਾ ਕੰਟਰੋਲ ਲਿਆ, ਪਟਨਾ ਸਾਹਿਬ ਤੇ ਇਨਫਲੂਐਂਸ ਹੈ, ਦਿੱਲੀ ਕਮੇਟੀ ਸਿੱਧੀ ਹੈ, ਹਰਿਆਣਾ ਕਮੇਟੀ ਦਾ ਜਿਹੜਾ ਦੇਖੀਏ ਤੇ ਉਹ ਵੀ ਬੀਜੇਪੀ ਦੀ ਸਰਕਾਰ ਦੇ ਨਾਲ ਰਲ ਕੇ ਚੱਲਦੀ ਹੈ। ਉਹਨਾਂ ਦਾ ਵੀ ਕਿ ਜੀ ਨਾਲ ਹੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਵੀ 350 ਸਾਲਾ ਜਿਹੜਾ ਉਹ ਮਨਾਵਾਂਗੇ। ਔਰ ਜ਼ਾਹਰ ਹੈ ਸਿੱਖ ਸੰਗਤਾਂ ਨੇ ਕਿਹਾ ਕਿ ਭਾਈ ਇਹ ਰਲਗੱਡ ਕਰਨ ਦਾ ਇਹਦਾ ਨਹੀਂ ਹੈ, ਉਹਨਾਂ ਗੁਰੂ ਸਾਹਿਬ ਦੀ ਸ਼ਹਾਦਤ ਦਾ ਇਹਦੇ ਨਾਲ। ਸੋ ਉਹਨਾਂ ਨੇ ਫਿਰ ਵੀ ਸਰਕਾਰ ਜਦੋਂ ਨਾਲ ਰਲੀ ਹੁੰਦੀ ਆ, ਹਰਿਆਣਾ ਕਮੇਟੀ ਦੇ ਥੱਲੇ 40-50 ਗੁਰਦੁਆਰੇ ਨੇ, ਉਹਨਾਂ ਨੇ ਕੀਤਾ। ਲੇਕਿਨ ਜਿਵੇਂ ਸਾਡੇ ਵੀਰ ਅਮਰਜੀਤ ਸਿੰਘ ਸਾਨੂੰ ਦੱਸ ਰਹੇ ਸੀ ਹਰਿਆਣੇ ਤੋਂ, ਇਸ ਸਾਰੇ ਤੋਂ, ਕਿ ਵੀ ਉਹਨਾਂ ਨੇ ਐਕਸਪੈਕਟ ਕੀਤਾ ਸੀ ਕਿ 15,000 ਸਿੱਖ ਜਿਹੜੇ ਨੇ ਸ਼ਮੂਲੀਅਤ ਕਰਨਗੇ, ਬੜਾ ਵੱਡਾ ਉਹਨਾਂ ਨੇ। ਲੇਕਿਨ 2-3 ਹਜ਼ਾਰ ਬੰਦਾ ਹੀ ਉਹ ਬੜੀ ਮੁਸ਼ਕਲ ਦੇ ਨਾਲ ਉੱਥੇ ਢੋ ਕੇ ਲਿਆ ਸਕੇ, ਦੂਸਰਿਆਂ ਨੂੰ ਲਿਆਂਦਾ। ਲੇਕਿਨ ਉਹਨਾਂ ਨੇ ਹੁਣ ਫੋਕਸ ਕਿੱਥੇ ਹੁੰਦਾ ਹੈ, ਜਾਂ ਨੈਸ਼ਨਲ ਮੀਡੀਆ ਕਿਹਨੂੰ ਕਵਰ ਕਰਦਾ ਹੈ? ਅਨੰਦਪੁਰ ਸਾਹਿਬ ਦੀਆਂ ਘਟਨਾਵਾਂ ਨੂੰ ਬੜਾ ਪ੍ਰਿੰਟ ਮੀਡੀਆ ਜਾਂ ਦੂਸਰੇ ਇੱਕ ਸ਼ਾਟ ਜਿੱਥੇ ਮੋਦੀ ਹੈ। ਹੁਣ ਮੋਦੀ ਜਿਹੜਾ ਹੈ ਉਹ ਕੁਰੂਕਸ਼ੇਤਰ 'ਚ ਉੱਥੇ ਹਿੰਦੂਆਂ ਤੇ ਸਿੱਖਾਂ ਦੇ ਸਾਂਝੇ ਇਕੱਠ ਨੂੰ, ਗੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਰਲਗੱਡ ਕਰਦੇ ਆ, ਉੱਥੇ ਹੀ ਉਹ ਜਾਰੀ ਕਰਦਾ ਹੈ ਕਿ ਜੀ ਇਹ ਡਾਕ ਟਿਕਟ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਇਹ ਕੋਇਨ ਸਿੱਕਾ ਤੇ ਇੱਕ ਕਾਫੀ ਟੇਬਲ ਬੁੱਕ ਜਾਰੀ ਕੀਤੀ ਗਈ, ਉਸ ਨਾਲ ਰਲਗੱਡ ਕਰਨ ਦੀ ਲਾਈਨ। ਪਰ ਜਿਹੜੀ ਵਰਸਟ ਪਾਰਟ ਮੈਨੂੰ ਲੱਗਾ, ਜਿਹੜਾ ਜੇ ਕਹਿਣਾ ਹੋਏ ਕਿ ਇਹ ਵੱਡੀ ਬਲੈਸਫੈਮੀ ਹੈ, ਵੱਡੀ ਬੇਅਦਬੀਆਂ ਦੀਆਂ ਸਾਰੀਆਂ ਹੱਦਾਂ ਟੱਪਣਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਹਿੰਦੂ ਧਰਮ, ਹਿੰਦੂ ਸੱਭਿਆਚਾਰ ਫਲਾਣਾ ਇੱਧਰ ਉੱਧਰ ਉਹਦੀ ਰਾਖੀ ਦੇ ਲਈ ਕਹਿਣਾ, ਉਹ ਤਾਂ ਲਗਾਤਾਰਤਾ ਨਾਲ ਕਹਿੰਦੇ ਹੀ ਨੇ। ਹੁਣ ਇਹਨਾਂ ਦਾ ਆਪਰੇਸ਼ਨ ਸੰਦੂਰ ਦੇ ਵਿੱਚ ਇੰਨਾ ਬੈਂਡ ਵੱਜਿਆ ਹੋਇਆ ਹੈ, ਔਰ ਹੁਣ ਤਾਂ 800 ਸਫ਼ਿਆਂ ਦੀ ਜਿਹੜੀ ਰਿਪੋਰਟ ਅਮਰੀਕਨ ਕਾਂਗਰਸ ਦੇ ਵਿੱਚ ਸੈਨੇਟਰਸ ਔਰ ਕਾਂਗਰਸਮੈਨ ਨੇ ਪੇਸ਼ ਕੀਤੀ, ਉਹਦੇ 'ਚ ਵੀ ਉਹਨਾਂ ਨੇ ਕਲੀਅਰਲੀ ਕਿਹਾ ਵੀ 4 ਰੋਜ਼ਾ ਭਾਰਤ ਪਾਕਿਸਤਾਨ ਟਕਰਾਅ ਦੇ ਵਿੱਚ ਪਾਕਿਸਤਾਨ ਦਾ ਅਪਰ ਹੈਂਡ ਰਿਹਾ। ਉਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ, ਜਿਹੜੀਆਂ ਗੱਲ ਪਹਿਲਾਂ ਹੀ ਸਭ ਨੂੰ ਪਤਾ ਸੀ। ਲੇਕਿਨ ਇਹ ਲਗਾਤਾਰਤਾ ਨਾਲ ਝੂਠ ਬੋਲ ਰਹੇ ਨੇ ਕਿ ਜੀ ਅਸੀਂ ਬਹੁਤ ਜਿੱਤ ਹਾਸਲ ਕੀਤੀ। ਔਰ ਇਸ ਦਾ ਜਿਹੜਾ ਸਭ ਤੋਂ ਵਰਸਟ ਕੰਡੈਮਨੇਬਲ ਪਾਰਟ ਹੈ, ਜਿਹੜਾ ਮੋਦੀ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਲਿਆ, ਔਰ ਇਹਨਾਂ ਦੀ ਜਿਹੜੀ ਨਿਊਜ਼ ਸਰਵਿਸ ਔਰ ਨਿਊਜ਼ ਏਜੰਸੀਆਂ ਨੇ ਉਹਨੂੰ ਹੈਡਲਾਈਨ ਬਣਾਇਆ, ਆਪਰੇਸ਼ਨ ਸੰਦੂਰ ਲੈਗੇਸੀ ਆਫ ਗੁਰੂਜ਼ ਵੈਲਰ ਮੋਦੀ। ਹੁਣ ਉਹ ਜਿਹੜਾ ਉਸ ਕੁਰੂਕਸ਼ੇਤਰ ਦੀ ਉਸ ਮੁਕਾਮ ਦੇ ਉੱਤੇ ਖਲੋ ਕੇ ਇਹ ਕਹਿ ਰਿਹਾ ਕਿ ਆਪਰੇਸ਼ਨ ਸੰਦੂਰ reflected the bravery and sacrifice embodied by Guru Tegh Bahadur, who regarded the protection of truth, justice and faith his dharma and sacrificed his life for it. ਹੁਣ ਇਹ comparing oranges with apples ਵੀ ਜਿਹੜੀ ਹੈ ਉਹ ਕਹਾਵਤ ਫਿੱਕੀ ਪੈ ਜਾਂਦੀ ਹੈ ਇਹਦੇ ਸਾਹਮਣੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮੁੱਢਲੇ ਇਨਸਾਨੀ ਹੱਕਾਂ ਦੇ ਲਈ, ਮੁੱਢਲੀਆਂ ਹਿਊਮਨ ਵੈਲਿਊਜ਼ ਦੇ ਲਈ, ਰਾਈਟ ਆਫ ਵਰਸ਼ਿਪ ਆਫ ਅਦਰਸ ਦੇ ਲਈ ਹੁੰਦੀ ਹੈ। ਆਪਰੇਸ਼ਨ ਸੰਦੂਰ ਤੁਹਾਡਾ ਹਮਲਾ ਹੈ ਇੱਕ ਮੁਲਕ ਦੀ ਸੋਵਰਨਿਟੀ ਨੂੰ ਵਾਇਲੇਟ ਕਰਨ ਦਾ, ਔਰ ਉਹਦੇ 'ਚ ਤੁਸੀਂ ਜੁੱਤੀਆਂ ਖਾ ਰਹੇ ਹੋ। ਹੁਣ ਗੁਰੂ ਤੇਗ ਬਹਾਦਰ ਸਾਹਿਬ ਤਾਂ ਸੀਸ ਦਿਆ ਪਰ ਸਿਰ ਨਾ ਦਿਆ, ਉਹ ਤਾਂ ਅਜਿੱਤ ਨੇ, ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਪਰ ਸਿਰ ਨਹੀਂ ਛੱਡਿਆ, ਆਪਣਾ ਜਿਹੜਾ ਉਹ ਆਪਣੇ ਆਈਡੀਆ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਪਰ ਤੁਸੀਂ ਗਵਾਂਢੀ ਮੁਲਕ ਦੀ ਸੋਵਰਨਿਟੀ ਵਾਇਲੇਟ ਕੀਤੀ, ਖੁਦ ਫਾਲਸ ਫਲੈਗ ਆਪਰੇਸ਼ਨ ਕੀਤਾ, ਔਰ ਫਿਰ ਜੁੱਤੀਆਂ ਖਾਧੀਆਂ। ਹੁਣ ਤੁਸੀਂ ਕਿਹੜੀ ਵੈਲਰ ਦਿਖਾਈ ਹੈ ਆਪਰੇਸ਼ਨ ਸੰਦੂਰ ਦੇ ਵਿੱਚ, ਜਿਹਨੂੰ ਤੁਸੀਂ ਕੰਪੇਅਰ ਕਰ ਰਹੇ ਹੋ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਾਲ। ਔਰ ਫਿਰ ਉਸ ਨੇ ਈਵਨ ਇਸ ਤੋਂ ਅੱਗੇ ਜਾ ਕੇ ਫਿਰ ਲਾਰਡ ਕ੍ਰਿਸ਼ਨਾ ਦੇ ਨਾਲ ਵੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਉਹਨਾਂ ਨੇ ਇਹ ਕਿਹਾ ਕਿ ਜੀ ਲਾਰਡ ਕ੍ਰਿਸ਼ਨਾ upheld the protection of truth and justice during the Mahabharata battle in Kurukshetra. Guru Tegh Bahadur defended the dharma of truth, justice and faith and laid down his life for it. Or he said Operation Sindoor was continuation of that legacy and signified the country's resolve never to compromise on its security. ਹੁਣ ਸਿਕਿਉਰਿਟੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਔਰ ਈਵਨ ਗੀਤਾ ਦਾ ਵੀ ਉਹਦੇ ਨਾਲ ਕੀ ਤਾਲੁਕ ਹੈ। ਉਹਨਾਂ ਦੀ ਭਰਾਵਾਂ ਦੀ ਲੜਾਈ, ਜੂਆ ਖੇਡ, ਜੂਏ ਦੇ ਵਿੱਚ ਜਨਾਨੀ ਵੀ ਹਾਰ ਗਏ, ਆਪਣੀ ਜ਼ਮੀਨ ਵੀ ਹਾਰ ਗਏ। ਉਹਨਾਂ ਨੇ ਕਿਹਾ ਵੀ ਸਾਨੂੰ ਦੇ ਦਿਓ, ਉਹਨਾਂ ਨੇ ਨਹੀਂ ਦਿੱਤਾ, ਕੌਰਵਾਂ ਨੇ ਹਿੱਸਾ।
ਉਹ ਆ ਗਏ ਆਪਣੀ ਉਹਨਾਂ ਦੀ ਜਿਹੜੀ ਆ ਆਪਣੇ ਰਾਜ ਲੈਣ ਲਈ ਜਾਂ ਦੂਜੇ ਲਈ ਉਹਨਾਂ ਦੀ ਲੜਾਈ ਆ, ਉਹ ਇਹਨਾਂ ਦੇ ਵਿੱਚ ਕਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਇਹਨੂੰ ਕੰਪੇਅਰ ਕਰਨਾ, ਇਹ ਜਿਹੜਾ ਮੈਂ ਸਮਝਦਾ ਵੀ ਇਹ ਇਸ ਵੇਲੇ ਪਤਾ ਨਹੀਂ ਕਿਉਂ ਇੱਕ ਸਿੱਖ ਵਿਦਵਾਨਾਂ ਦਾ ਜਾਂ ਇੱਕ ਵੱਡਾ ਹਿੱਸਾ ਜਾਂ ਇਹ ਹੁੰਦਾ ਵੀ ਤੁਸੀਂ ਇੰਨੀ ਕੁ ਜ਼ਲਾਲਤ ਦੇ ਵਿੱਚੋਂ ਗੁਜ਼ਰ ਰਹੇ ਹੁੰਦੇ ਹੋ ਕਿ ਵੀ ਜ਼ਲਾਲਤ ਸਹਿ ਕੇ ਤੁਸੀਂ ਉਹ ਜਿਹੇ ਹੋ ਜਾਂਦੇ ਹੋ। ਸੋ ਇਸ ਨੂੰ ਅਸੀਂ ਜਿਹੜਾ ਉਹ ਕੰਡੈਮ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਇਹ ਇੱਕ ਬਹੁਤ ਵੱਡੀ ਬੇਅਦਬੀ ਹੈ। ਬੇਅਦਬੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਨੇ ਕਿ ਵੀ ਤੁਸੀਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਇੱਕ ਤਾਂ ਹਿੰਦੂਤਵਾ ਨਾਲ ਅਲਗੜ ਕਰ ਹੀ ਰਹੇ ਸੀ, ਲੇਕਿਨ ਹੁਣ ਇਸ ਕਿਸਮ ਦੇ ਜਿਹੜਾ ਇੱਕ ਫੀਲਡ ਉਹਨਾਂ ਦਾ ਅਟੈਂਪਟ ਜਿਹਦੇ 'ਚ ਮੁਲਕ ਦੀ ਸੋਵਰਨਿਟੀ ਵੀ ਵਾਇਲੇਟ ਕੀਤੀ ਔਰ ਜਿਹੜੀ ਹੈ ਫੁੱਲ ਡਿਫੀਟ ਹੋਈ, ਉਹਨੂੰ ਤੁਸੀਂ ਵਿਕਟਰੀ ਦੇ ਨਾਲ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਾਲ ਕੰਪੇਅਰ ਕਰ ਰਹੇ ਹੋ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-01 37th Avenue, Long Island City, New York 11101 USA। ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਵੀ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਕੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਦਾ ਦੂਸਰੇ ਸਾਈਡ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਸਮਾਗਮ ਵਿੱਚ ਸ਼ਮੂਲੀਅਤ ਤੋਂ ਪਹਿਲਾਂ ਮੋਦੀ ਨੇ ਰਾਮ ਮੰਦਿਰ ਅਯੋਧਿਆ ਵਿੱਚ ਭਗਵਾ ਝੰਡਾ ਜਿਹੜਾ ਹੈ ਫਹਿਰਾਇਆ। ਉਸ ਨੇ ਇਸ ਝੰਡੇ ਨੂੰ ਨੈਸ਼ਨਲ ਰਿਲੀਜਨ ਦਾ ਜਿਹੜਾ ਹੈ ਪ੍ਰਤੀਕ ਦੱਸਿਆ ਔਰ ਨਾਲ ਹੀ ਮੋਦੀ ਨੇ ਕਿਹਾ ਕਿ ਹਿੰਦੂਆਂ ਦੇ ਸਦੀਆਂ ਪੁਰਾਣੇ ਜ਼ਖਮ ਜਿਹੜੇ ਨੇ ਹੁਣ ਠੀਕ ਹੋ ਰਹੇ ਨੇ ਔਰ ਸਿੱਖਾਂ ਨੂੰ ਜੂਨ 84, ਨਵੰਬਰ 84 ਘੱਲੂਕਾਰਿਆਂ ਨੂੰ ਭੁੱਲ ਜਾਣ ਦੀ ਸਲਾਹ ਦੇਣ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਕਿ ਹਿੰਦੂ ਧਰਮੀਆਂ ਵੱਲੋਂ ਸਿੱਖਾਂ ਨੂੰ ਦਿੱਤੇ ਗਏ ਜਿਹੜੇ ਜ਼ਖਮ ਅਜੇ ਰਿਸ ਰਹੇ ਨੇ ਔਰ ਸਿੱਖ ਕੌਮ ਨੇ ਇਸ ਦਾ ਜਿਹੜਾ ਹਿਸਾਬ ਲੈਣਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਕਈ ਵਾਰ ਇਹ ਦੇਖਦਾ ਵੀ ਬੇਸ਼ੱਕ ਹਮੇਸ਼ਾ ਹੀ ਅਸੀਂ ਜਦੋਂ ਕਮਿਊਨਿਜ਼ਮ ਜਾਂ ਕਾਰਲ ਮਾਰਕਸ ਦੀ ਥਿਊਰੀ ਨੂੰ ਰਿਜੈਕਟ ਕਰਦੇ ਹਾਂ ਤੇ ਉਸ ਦੀ ਇੱਕ ਜਿਹੜੀ ਖਾਸ ਤੌਰ ਤੇ ਧਰਮ ਪ੍ਰਤੀ ਜਾਂ ਫੇਥ ਪ੍ਰਤੀ ਉਸ ਦੀ ਪਹੁੰਚ ਹੈ, ਉਸ ਤੋਂ ਹੀ ਕੰਡੈਮਨੇਬਿਲਿਟੀ ਸ਼ੁਰੂ ਹੁੰਦੀ ਹੈ, ਜਿਹਦੇ 'ਚ ਉਹਨੇ ਇਹ ਕਿਹਾ ਕਿ ਰਿਲੀਜਨ ਇਜ਼ ਦਾ ਓਪੀਅਮ ਆਫ ਦਾ ਮਾਸਿਸ। ਕਿ ਬਹੁਤ ਵਾਰ ਜਿਵੇਂ ਅਫੀਮ ਜੇ ਤੁਸੀਂ ਕਿਸੇ ਨੂੰ ਦੇ ਦਿਓ ਤੇ ਉਹ
ਉਸ ਦੇ ਨਸ਼ੇ 'ਚ ਹੀ ਰਹਿੰਦਾ, ਉਹਨੂੰ ਆਲੇ ਦੁਆਲੇ ਜਿਹੜਾ ਹੈ ਉਹ ਉਸ ਦਾ ਭੁੱਲ ਜਾਂਦਾ ਕਿ ਆਪਣੀਆਂ ਇਮੈਜੀਨੇਸ਼ਨ ਦੀ ਦੁਨੀਆ 'ਚ ਰਹਿੰਦਾ ਹੈ। ਸੋ ਉਹਦਾ ਮਤਲਬ ਇਹ ਸੀ ਕਿ ਵੀ ਜਿਹੜੇ ਚਲਾਕ ਐਕਸਪਲੋਇਟਰ ਨੇ ਉਹ ਬਾਦਸ਼ਾਹ ਹੋਣ, ਜ਼ਿਮੀਂਦਾਰ ਹੋਣ, ਸਰਮਾਏਦਾਰ ਹੋਣ, ਉਹ ਲੋਕਾਂ ਨੂੰ ਐਕਸਪਲੋਇਟ ਕਰਨ ਦੇ ਲਈ, ਉਹਨਾਂ ਦੇ ਹੱਕ ਖੋਹਣ ਦੇ ਲਈ, ਉਹਨਾਂ ਦਾ ਸ਼ੋਸ਼ਣ ਕਰਨ ਦੇ ਲਈ ਧਰਮ ਦੀ ਤਲਵਾਰ ਨੂੰ, ਧਰਮ ਦੀ ਢਾਲ ਨੂੰ ਵਰਤਦੇ ਨੇ। ਔਰ ਇਸ ਨੂੰ ਜੇ ਕਿਉਂਕਿ ਮਾਰਕਸਿਜ਼ਮ ਹੁਣ ਆਲਮੋਸਟ ਫੇਲ ਹੋ ਚੁੱਕਾ ਹੈ ਔਰ ਉਸ ਦੀਆਂ ਆਪਣੀਆਂ ਵੀਕਨੈਸਿਸ ਨੇ, ਪਰ ਐਜ਼ ਏ ਇਕੋਨੋਮਿਸਟ ਜਿਹੜਾ ਉਸ ਦੀ ਇਕਨੋਮਿਕਸ ਦੀ ਥਿਊਰੀ ਹੈ, ਹਾਲਾਂ ਉਹ ਬੇਸਿਕਲੀ ਫਿਲਾਸਫਰ ਸੀ ਔਰ ਯਹੂਦੀ ਸੀ, ਲੇਕਿਨ ਉਸ ਨੇ ਦੁਨੀਆ ਦੇ ਸਾਰਿਆਂ ਨੂੰ, ਦੁਨੀਆ ਦੇ ਵਿੱਚ ਅਪਰ ਲੋਅਰ ਕਲਾਸ ਕਿਉਂ ਹੈ, ਉੱਚ ਨੀਚ ਕਿਉਂ ਹੈ, ਗਰੀਬੀ ਕਿਉਂ ਹੈ, ਇੱਕ ਬਹੁਤ ਖਾਂਦੇ ਪੀਂਦੇ ਨੇ, ਇੱਕ ਬਿਲਕੁਲ ਜਿਹੜੇ ਨੇ ਹੈਵ ਨਾਟ ਨੇ। ਸੋ ਉਹ ਉਹਦੇ 'ਚ ਜਿਹੜਾ ਬੇਸਿਕਲੀ ਉਸ ਨੇ ਉਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ, ਜਿਹਦੇ 'ਚੋਂ ਮਾਰਕਸਿਜ਼ਮ ਆਈਡੀਓਲੋਜੀ ਨਿਕਲੀ। ਉਸ ਨੂੰ ਹੀ ਜੇ ਲੈਨਿਨ ਔਰ ਸਟਾਲਿਨ ਨੇ ਸੋਵੀਅਤ ਯੂਨੀਅਨ ਦੇ ਵਿੱਚ ਲਾਗੂ ਕੀਤਾ ਤੇ ਉੱਥੇ ਇਹ ਜਿਹੜਾ ਲੈਨਿਨਵਾਦ ਬਣ ਗਿਆ ਤੇ ਉਸ ਦੇ ਵਿੱਚ ਤਬਦੀਲੀਆਂ ਦੇ ਨਾਲ ਜਿਹੜਾ ਰੈਵੋਲੂਸ਼ਨ ਚਾਈਨਾ ਦੇ ਵਿੱਚ ਮਾਓ ਜ਼ੇਤੁੰਗ ਔਰ ਚੌ ਐਨ ਲਾਈ ਨੇ ਫਾਰਮਰਸ ਨੂੰ ਆਧਾਰ ਬਣਾ ਕੇ, ਰਸ਼ੀਅਨ ਇਨਕਲਾਬ ਦਾ ਆਧਾਰ ਤਾਂ ਫੈਕਟਰੀ ਵਰਕਰਸ ਸਨ, ਇੱਥੇ ਜਿਹੜਾ ਫਾਰਮਰਸ ਸਨ। ਸੋ ਉਸ ਨੂੰ ਮਾਓਇਜ਼ਮ ਦਾ ਨਾਂ ਦਿੱਤਾ ਗਿਆ। ਪਰ ਬੇਸਿਕ ਜਿਹੜੀ ਦੋਵਾਂ ਥਾਵਾਂ ਦੇ ਉੱਤੇ ਜਿਹੜੀ ਹੈ ਇਨਟੋਲਰੈਂਸ ਸੀ ਕਿਸੇ ਵੀ ਫੇਥ ਨਾਲ, ਜੋ ਕਿਉਂਕਿ ਇਹਦੇ ਪਿੱਛੇ ਫਿਰ ਇੱਕ ਲੰਬੀ ਹੋਰ ਹਿਸਟਰੀ ਚਲੀ ਜਾਂਦੀ ਹੈ ਕਿ ਚਰਚ ਨੇ ਕਿਵੇਂ, ਹੁਣ ਲਗਭਗ 225 ਵਰ੍ਹਾ ਚੱਲ ਰਿਹਾ, 2000 ਸਾਲ ਤੋਂ ਜ਼ਿਆਦਾ ਦੀ ਕ੍ਰਿਸਚੀਅਨਿਟੀ ਹੈ, ਚਰਚ ਨੇ ਕਿਵੇਂ ਐਕਸਪਲੋਇਟ ਕੀਤਾ ਮਜ਼ਹਬ ਨੂੰ। ਲਗਭਗ ਉਸ ਤੋਂ ਵੀ 400 ਸਾਲ ਪਹਿਲਾਂ ਜੇ ਬੁੱਧਿਜ਼ਮ ਹੋਏ, ਜਿਸ ਮੰਗੋਲੀਆ ਜਾਂ ਰੂਸ ਦੇ ਇੱਕ ਵੱਡੇ ਹਿੱਸੇ ਦੇ ਵਿੱਚ ਜਿਹੜਾ ਉਹ ਇੱਕ ਉਹਨਾਂ ਦਾ ਬੁੱਧਿਜ਼ਮ ਦਾ ਪਾਰਟ ਵੀ ਸੀ, ਜਿਵੇਂ ਤਿੱਬਤ ਦੇ ਵਿੱਚ ਜਾਂ ਦੂਸਰੇ ਮੰਗੋਲੀਆ ਦੇ ਵਿੱਚ। ਸੋ ਉਹਨਾਂ ਦੇ ਇੱਕ ਸਟੇਜ ਦੇ ਉੱਤੇ ਬੁੱਧ ਦਾ ਮੈਸੇਜ ਭਾਵੇਂ ਬਹੁਤ ਵਧੀਆ ਸੀ ਹਰ ਪੱਖੋਂ, ਔਰ ਸਾਡੇ ਖਿੱਤੇ ਦੇ ਵਿੱਚ ਵੀ 1000 ਸਾਲ ਬੁੱਧ ਧਰਮ ਫਲਰਿਸ਼ ਕੀਤਾ, ਪਰ ਹੌਲੀ ਜਦੋਂ ਇੰਸਟੀਟਿਊਸ਼ਨਲਾਈਜ਼ ਕੋਈ ਚੀਜ਼ ਹੁੰਦੀ ਹੈ, ਪਾਵਰ ਮੰਕਸ ਦੇ ਕੋਲ, ਪੁਜਾਰੀਆਂ ਦੇ ਕੋਲ, ਜਾਂ ਜਿਹੜੀ ਉਹਨਾਂ ਦੀ ਪ੍ਰੀਸਟਲੀ ਕਲਾਸ ਹੈ, ਆਰਡੇਨਡ ਪ੍ਰੀਸਟਲੀ ਕਲਾਸ, ਜਿਵੇਂ ਚਰਚ ਦੇ ਪੋਪ ਇੰਨੇ ਪਾਵਰਫੁਲ ਸੀ। ਇਕੱਲੇ ਹੁਣ ਉਹ ਵੈਟੀਕਨ ਵਾਲਾ ਤਾਂ 1930 'ਚ ਮੁਸੋਲਿਨੀ ਦੇ ਨਾਲ ਸਮਝੌਤੇ 'ਚੋਂ ਨਿਕਲਿਆ, ਅਦਰਵਾਈਜ਼ ਤਾਂ ਮੁਲਕ ਓਨ ਕਰਦੇ ਹੁੰਦੇ ਸੀ, ਕਿੰਗ ਸੀ ਇੱਕੋ ਵੇਲੇ, ਜਿਹੜਾ ਉਹ ਕਿੰਗ ਐਂਡ ਸੇਂਟ ਦੋਨਾਂ ਦਾ ਪਾਰਟ ਸੀ। ਸੋ ਇਹ ਸਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਇਹ ਲੱਗਦਾ ਹੈ ਵੀ ਦੁਨੀਆ ਦੇ ਵਿੱਚ ਵੈਸਟਰਨ ਡੈਮੋਕ੍ਰੇਸੀਜ਼ ਨੇ ਜਾਂ ਦੂਸਰਿਆਂ ਨੇ ਘੱਟੋ ਘੱਟ ਚਰਚ ਸਟੇਟ ਨੂੰ ਸੈਪਰੇਟ ਰੱਖ ਕੇ ਜਿਹੜੀ ਇਹ ਕੋਸ਼ਿਸ਼ ਕੀਤੀ ਕਿ ਅਸੀਂ ਕਿਵੇਂ ਲੋਕਾਂ ਨੂੰ ਖੁਸ਼ਹਾਲੀ ਦੇ ਉਹਨਾਂ ਦੇ ਆਪਣੇ ਫੇਲਿਅਰ ਨੇ। ਲੇਕਿਨ ਜਦੋਂ ਅਸੀਂ ਭਾਰਤ ਵੱਲ ਨਜ਼ਰ ਮਾਰਦੇ ਹਾਂ ਤਾਂ ਇਵੇਂ ਲੱਗਦਾ ਹੈ ਕਿ ਵੀ ਇਹ ਉੱਥੋਂ ਦੇ ਲੋਕ, ਉੱਥੋਂ ਦਾ ਸੈਟਅਪ ਅੱਜ ਵੀ ਇੱਕ ਤਾਂ ਮੀਡੀਏਵਲ ਪੀਰੀਅਡ ਹੈ, ਇੱਕ ਪੱਥਰ ਯੁੱਗ ਹੈ। ਜਦੋਂ ਸ਼ੁਰੂਆਤ ਹੋਈ ਸਟੋਨ ਏਜ, ਹੋਣਾ ਇਥੋਪੀਆ ਦਾ ਇੱਕ ਜਿਹੜਾ ਵੋਲਕੈਨੋ ਹੈ ਉਹ ਬਰਸਟ ਹੋਇਆ, ਉਹਦੇ ਬਾਰੇ ਕਹਾਣੀਆਂ ਨੇ ਕਿ 12000 ਸਾਲ ਬਾਅਦ ਜਿਹੜਾ ਇਹ ਫਟਿਆ ਲਾਵਾ ਔਰ ਉਸ ਦੀ ਇੰਨੀ ਰਾਖ ਔਰ ਦੂਜੀ ਅਸਮਾਨ 'ਤੇ ਗਈ ਹੈ। ਇੰਡੀਆ ਨੇ ਵੀ ਜਿਹੜੀ ਹੈ ਉਸ ਖਿੱਤੇ 'ਚੋਂ ਲੰਘਣ ਵਾਲੀਆਂ ਆਪਣੀਆਂ ਫਲਾਈਟਸ ਵੀ ਕੈਂਸਲ ਕੀਤੀਆਂ, ਦੂਸਰਾ ਵੀ ਕੀਤਾ, ਕੈਲਕੂਲੇਟ ਕੀਤਾ ਉਹਨੇ 12000 ਸਾਲ। ਹੁਣ 12000 ਸਾਲ ਜੇ ਇਨਸਾਨੀ ਹਿਸਟਰੀ, ਜਦੋਂ ਬੰਦਾ ਗੁਫਾਵਾਂ 'ਚੋਂ ਨਿਕਲ ਕੇ ਜਾਂ ਸਿਵਲਾਈਜੇਸ਼ਨਲ ਖੇਤੀਬਾੜੀ ਕਰਨ ਲੱਗਾ ਜਾਂ ਉਹ 6000 ਸਾਲ ਹੈ। ਹਾਲਾਂ ਮਨੁੱਖ ਦੀ ਹੋਂਦ ਚਾਣ ਤਾਂ ਉਸ ਦੀ ਰੇਸ ਬਦਲਣ 'ਚ, ਹੋਮੋਸੈਪੀਅਨ ਬਦਲਣ 'ਚ ਤਾਂ ਮਿਲੀਅਨਸ ਐਂਡ ਮਿਲੀਅਨਸ ਆਫ ਈਅਰਸ ਲੱਗੇ। ਹੁਣ ਉਹਨਾਂ 5-6 ਹਜ਼ਾਰ ਸਾਲਾਂ 'ਚ ਜੇ ਅਸੀਂ ਜਿਸ ਨੂੰ ਰਿਗਵੇਦ ਦੇ ਨਾਲ ਹਿੰਦੂ ਥਾਟ ਕਿਹਾ ਜਾਂਦਾ ਹੈ, 3500 ਸਾਲ ਪੁਰਾਣਾ ਰਿਗਵੇਦ ਹੈ, ਪਰ ਰਿਗਵੇਦ ਦੇ ਵਿੱਚ ਕੋਈ ਰਾਮ, ਕੋਈ ਕ੍ਰਿਸ਼ਨ, ਕੋਈ ਅਵਤਾਰ ਕਿਸੇ ਦਾ ਜ਼ਿਕਰ ਨਹੀਂ ਹੈ। ਹਾਂ, ਬ੍ਰਾਹਮਣ ਨੂੰ ਸੁਪਰਾਮੇਸੀ ਦਿੱਤੀ ਹੋਈ ਆ। ਉਹ ਬ੍ਰਹਮਾ ਜਿਹੜਾ ਕ੍ਰੀਏਟਰ ਜਿਹਨੂੰ ਦੱਸਿਆ ਦੁਨੀਆ ਦਾ, ਉਹਨਾਂ ਨੇ ਕਿਹਾ ਜੀ ਕਿ ਉਹਦੇ ਮੂੰਹ 'ਚੋਂ ਬ੍ਰਾਹਮਣ ਨਿਕਲੇ, ਛਾਤੀ 'ਚੋਂ ਕਸ਼ਤਰੀ ਨਿਕਲੇ, ਢਿੱਡ 'ਚੋਂ ਵੈਸ਼ਿਆ ਨਿਕਲੇ, ਪੈਰਾਂ 'ਚੋਂ ਸ਼ੂਦਰ ਨਿਕਲੇ, ਔਰ ਇੱਥੇ ਕਿ ਛੱਡ ਦਿੱਤਾ। ਉਹਦਾ ਮਤਲਬ ਉਹਦੇ 'ਚ ਇਹ ਵੀ ਨਹੀਂ ਹੈ ਕਿ ਵੀ ਕੋਈ ਬ੍ਰਾਹਮਣ ਨੂੰ ਯੱਗ ਕਰਨੇ ਨੇ ਕੁਦਰਤ ਦਾ, ਉਹਨੂੰ ਖੁਸ਼ ਕਰਨ ਲਈ ਅਗਨੀ ਦੇਵਤਾ ਹੈ, ਫਲਾਣਾ ਦੇਵਤਾ ਹੈ, ਇੰਦਰ ਦੇਵਤਾ ਹੈ,
ਇਹ ਸਾਰੇ ਜਿਹੜੇ ਨੇ, ਲੇਕਿਨ ਕੋਈ ਅਵਤਾਰਵਾਦ, ਕੋਈ ਮੂਰਤੀ ਪੂਜਾ, ਕੋਈ ਪਾਰਟ ਨਹੀਂ। ਔਰ ਮੈਂ ਇੱਕ ਸਕਾਲਰ ਦੇ ਖਿਆਲ ਸੁਣ ਰਿਹਾ ਸੀ 2 ਦਿਨ ਪਹਿਲਾਂ, ਤੇ ਉਹਦੇ 'ਚ ਉਹਨੇ ਕਿਹਾ ਵੀ ਇਨਫੈਕਟ ਮੂਰਤੀਆਂ ਵੀ ਜਿਹੜਾ ਹਿੰਦੂਵਾਦ ਜਾਂ ਇਹ ਪੁਰਾਣਾ ਦੇ ਨਾਲ ਹੀ ਆਈਆਂ, ਜਾਂ ਬੁੱਧ ਧਰਮ ਦੇ ਤੋਂ ਬਾਅਦ ਬੁੱਧ ਦੀਆਂ ਮੂਰਤੀਆਂ ਪਹਿਲਾਂ ਸਥਾਪਿਤ ਹੋਣ ਦਾ ਕੰਮ ਸ਼ੁਰੂ ਹੋਇਆ। ਅੱਛਾ। ਪਰ ਤੁਸੀਂ ਅੱਜ ਇਹ ਦੇਖੋ ਕਿ ਜਦੋਂ ਅਸੀਂ 21ਵੀਂ ਸਦੀ ਦੀ ਗੱਲ ਕਰ ਰਹੇ ਹਾਂ, ਇਸ ਦੁਨੀਆ ਦੇ ਉੱਤੇ ਲਗਭਗ 8 ਬਿਲੀਅਨ ਲੋਕ ਰਹਿੰਦੇ ਨੇ, 1 ਬਿਲੀਅਨ 400 ਮਿਲੀਅਨ ਭਾਰਤ ਦੇ ਵਿੱਚ ਨੇ। ਕਿਵੇਂ ਭਾਰਤ ਦੀ ਬਹੁ ਗਿਣਤੀ ਨੂੰ, ਕਹਿਣ ਨੂੰ ਅਸੀਂ ਕਹੀ ਜਾਈਏ ਕਿ ਬ੍ਰਾਹਮਣ ਉੱਥੇ 4.5% ਨੇ ਜਾਂ ਦੂਜੇ ਨੇ, ਹੁਣ ਉਹਨਾਂ ਨੇ ਆਲਮੋਸਟ ਜਿਹੜਾ 16-17% ਮੁਸਲਮਾਨ ਆਈਸੋਲੇਟ ਕਰਕੇ ਉਹਨਾਂ ਤੋਂ ਵੋਟ ਦਾ ਹੱਕ ਵੀ ਖੋਹ ਲਿਆ, ਉਹਨਾਂ ਨੂੰ ਟਿਕਟ ਵੀ ਨਹੀਂ ਦਿੰਦੇ। ਦੂਜੇ ਸਿੱਖ ਔਰ ਜੋ ਈਸਾਈਆਂ ਦਾ ਹਾਲ ਕੀਤਾ ਉਹਨਾਂ ਨੇ, ਜੋ ਮੁਸਲਮਾਨਾਂ ਦਾ ਕਸ਼ਮੀਰ 'ਚ ਕੀਤਾ, ਜੋ ਸਿੱਖਾਂ ਦਾ ਕਰ ਰਹੇ ਨੇ, ਉਹਨਾਂ ਨੂੰ ਇਰਰੈਲੇਵੈਂਟ ਕਰਕੇ ਵੀ ਜਿਹੜੇ ਮਰਜ਼ੀ ਨੇ, ਕੋਈ ਬੈਕਵਰਡ ਕਲਾਸ, ਕੋਈ OBC, ਕੋਈ SC, ਕੋਈ ST ਸ਼ਡਿਊਲ ਟਰਾਈਬ, ਲੇਕਿਨ ਅਲਟੀਮੇਟਲੀ ਫੋਲੋ ਤਾਂ ਉਹਨਾਂ ਨੂੰ ਹੀ ਕਰਦੇ ਨੇ। ਉਹ 3.5-4% ਜਿਹੜੇ ਨੇ, ਉਹਨਾਂ ਨੇ ਕਿਵੇਂ ਡਰਾਮੇਬਾਜ਼ੀ ਕੀਤੀ, ਕਿਵੇਂ BJP ਨੇ ਆਪਣਾ ਪੋਲੀਟੀਕਲ ਏਜੰਡਾ ਰਾਮ ਮੰਦਰ ਦੇ ਨਾਂ ਥੱਲੇ, ਉਸ ਤੋਂ ਪਹਿਲਾਂ ਕਦੇ ਉਹ ਇਹਨਾਂ ਦਾ ਪਾਲਮਪੁਰ ਦੇ ਵਿੱਚ ਕਨਵੈਨਸ਼ਨ ਹੋਈ ਹਿਮਾਚਲ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਕਿਹਾ ਜੀ, ਕਿਉਂਕਿ BJP ਪਿੱਟ ਰਹੀ ਸੀ ਬੜੀ ਬੁਰੀ ਤਰ੍ਹਾਂ ਹਰ ਪਾਸਿਓਂ ਉਹਨਾਂ ਨੂੰ, ਜਿਹੜੀ ਹੈ ਭਾਰਤੀ ਜਨਸੰਘ, ਉਹਨਾਂ ਨੇ ਕਿਹਾ ਜੀ ਇਹਨੂੰ ਬਣਾਈਏ ਇਸ਼ੂ। ਅੱਛਾ। ਆਰਕੀਓਲੋਜੀਕਲ ਐਕਸਪਰਟ ਈਵਨ ਜਿਹਨੇ ਫੈਸਲਾ ਸੁਣਾਇਆ 9 ਨਵੰਬਰ 2019 ਨੂੰ, ਜਿਹੜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ, ਕਿ ਜੀ ਇਹ ਇੱਥੇ ਉਹਨੇ ਵੀ ਕਿਹਾ ਵੀ ਕੋਈ ਸਬੂਤ ਨਹੀਂ ਮਿਲੇ, ਪਰ ਕਿਉਂਕਿ ਆਸਥਾ ਹੈ ਤੇ ਆਸਥਾ ਦੇ ਥੱਲੇ ਅਸੀਂ ਇਹ ਫੈਸਲਾ ਦੇ ਰਹੇ ਹਾਂ। ਲੇਕਿਨ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਕਿਵੇਂ ਨੈਰੇਟਿਵ ਬਣਾਇਆ, ਕਿਵੇਂ ਅਰਬਾਂ ਰੁਪਇਆ ਮੁਲਕ ਦੇ ਖਜ਼ਾਨੇ ਦਾ, ਉਹ UP ਸਰਕਾਰ ਦਾ ਹੋਏ, ਦਿੱਲੀ ਦੀ ਸਰਕਾਰ ਦਾ ਹੋਏ, ਕਿਵੇਂ ਸੁਪਰੀਮ ਕੋਰਟ ਤੋਂ ਆਪਣੇ ਹੱਕ 'ਚ ਫੈਸਲਾ ਲੈ ਕੇ ਫਿਰ ਮੋਦੀ ਪਹੁੰਚ ਗਿਆ ਜੀ ਕਿ ਇਹ ਪ੍ਰਤਿਸ਼ਠਾ ਕਰਨੀ ਆ, ਪ੍ਰਾਣ ਪ੍ਰਤਿਸ਼ਠਾ, ਉਸ ਦੇ ਵਿੱਚ ਜਾ ਕੇ ਕਿ ਜੀ ਉਹ ਆਪ ਵਿਸ਼ਨੂੰ ਦਾ ਅਵਤਾਰ ਬਣ ਗਿਆ। ਔਰ ਉਸ ਤੋਂ ਬਾਅਦ ਹੀ ਕਹਿਣ ਵੀ ਲੱਗ ਗਿਆ ਵੀ ਮੈਨੂੰ ਤਾਂ ਕਈ ਵਾਰੀ ਸ਼ੱਕ ਹੁੰਦਾ ਹੈ ਵੀ ਮੈਂ ਬਾਇਓਲੋਜੀਕਲ ਹੈ, ਮੇਰਾ ਜਨਮ ਹੈ, ਮੈਨੂੰ ਮਾਂ ਨੇ ਜੰਮਿਆ ਜਾਂ ਮੈਂ ਉੱਤੋਂ ਉਤਰਿਆ। ਹੁਣ ਕਿਵੇਂ ਧਰਮ ਨੂੰ ਇਹ ਇਸਤੇਮਾਲ, ਹਿੰਦੂਤਵਾਦੀ ਆਈਡੀਓਲੋਜੀ ਨੂੰ ਹਰ ਪਾਸਿਓਂ ਫੇਲ, ਡਾਲਰ ਦੇ ਸਾਹਮਣੇ 90 ਦੇ ਨੇੜੇ ਤੇੜੇ ਰੁਪਈਆ ਪਹੁੰਚਿਆ ਹੋਇਆ ਹੈ, ਪ੍ਰੈਸਟੀਜ ਇਹਨਾਂ ਦੀ ਥੱਲੇ ਲੱਗੀ ਹੋਈ ਹੈ, ਲੇਕਿਨ ਉਹਨਾਂ ਨੂੰ ਇਹ ਲੱਗਦਾ ਵੀ ਅਲਟੀਮੇਟਲੀ ਹਿੰਦੂਆਂ ਨੂੰ ਜਿਹੜਾ ਤੁਸੀਂ ਧਰਮ ਦੇ ਨਾਂ ਥੱਲੇ, ਭਗਵਾਨ ਰਾਮ ਦੇ ਨਾਂ ਥੱਲੇ ਜਿੱਧਰ ਮਰਜ਼ੀ ਲੈ ਕੇ ਚਲੇ ਜਾਓ। ਹੁਣ ਉੱਥੇ ਪਹੁੰਚ ਗਿਆ, ਉਹ ਪਹਿਲਾਂ ਪੁਰਾਣ ਪ੍ਰਤੀ, ਹੁਣ ਕਿਹਾ ਜੀ ਹੁਣ ਅਸੀਂ ਜਿਹੜਾ ਕੰਪਲੀਟ ਹੋ ਗਈ ਆ ਕੰਸਟਰਕਸ਼ਨ, ਔਰ 191 ਫੁੱਟ ਉੱਚਾ ਅਸੀਂ ਜਿਹੜਾ ਭਗਵਾ ਧਵਜ ਉਹ ਲਹਿਰਾਉਣ ਲਈ ਮੋਦੀ ਪਹੁੰਚ ਗਿਆ। ਵੀ ਨਾ ਮੋਦੀ ਦੀ ਕੋਈ ਟ੍ਰੇਨਿੰਗ, ਚਲੋ ਜੇ ਬ੍ਰਾਹਮਣਵਾਦ ਹੀ ਕਹਿਣਾ ਹੋਏ, ਉਹਨਾਂ ਦੀ ਵੀ ਇੱਕ ਟ੍ਰੇਨਿੰਗ ਹੁੰਦੀ ਹੈ ਪੂਰੀ, ਉਹ ਨਿਕਲਦੇ ਨੇ ਉਹ ਸਾਰੇ 'ਚੋਂ, ਬੜਾ ਕੋਈ ਲਾਗਾ ਦੇਗਾ ਨਹੀਂ। ਲੇਕਿਨ ਪੋਲੀਟੀਕਲ ਪਾਵਰ ਨੂੰ ਔਰ ਧਰਮ ਨੂੰ ਜੇ ਮਾਰਕਸ ਦੇ ਲਫ਼ਜ਼ਾਂ 'ਚ ਕਹਿਣਾ ਹੋਏ ਤਾਂ ਜਿਸ ਅੰਨੇ ਅੰਦਾਜ਼ ਦੇ ਵਿੱਚ ਇਹ ਵਰਤ ਰਹੇ ਨੇ, ਔਰ ਉੱਥੇ ਜਿਹੜੀ ਗੱਲ ਇਹਨੇ ਮੋਦੀ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਕਹੀ, ਅਯੁੱਧਿਆ ਰਾਮ ਟੈਂਪਲ, old wounds are healing, says PM as he hoists saffron flag। ਉੱਥੇ ਧਵਜ ਭਗਵਾ ਝੰਡਾ ਲਹਿਰਾ ਰਿਹਾ, ਔਰ ਉਹਨੇ ਕਿਹਾ ਜੀ flag hoisting is culmination of a 500 years old yajna, says PM, adding that centuries old wounds are being healed, old vows being fulfilled, saffron flag also a symbol of national religion, says UP CM। ਹੁਣ UP ਦਾ CM ਵੀ ਇਹ ਕਹਿ ਰਿਹਾ ਕਿ ਜੀ ਜਿਹੜਾ ਭਗਵਾ ਝੰਡਾ ਹੈ ਇਹ ਸਾਡਾ ਨੈਸ਼ਨਲ ਰਿਲੀਜਨ ਹੈ। ਔਰ ਆਲਰੇਡੀ ਅੱਜ ਵੀ, ਕਿਉਂਕਿ ਇਹ ਦਿਨ ਚੱਲ ਰਹੇ ਨੇ ਜਦੋਂ ਕਿ ਭਾਰਤੀ ਕਨਸਟੀਟਿਊਸ਼ਨ ਦਾ ਫਾਈਨਲ ਡਰਾਫਟ ਪਾਸ ਕਰ ਦਿੱਤਾ ਸੀ ਕਾਂਸਟੀਟਿਊਟ ਅਸੈਂਬਲੀ ਨੇ 1949 ਦੇ ਵਿੱਚ, 25 ਨਵੰਬਰ ਸੀ ਕਿ 26 ਨਵੰਬਰ ਸੀ, ਔਰ ਬਾਅਦ 26 ਜਨਵਰੀ 1950 ਨੂੰ ਉਹਨੂੰ ਲਾਗੂ ਕੀਤਾ ਸੀ। RSS ਦਾ ਉਦੋਂ ਦੇ ਉਹਨਾਂ ਨੇ ਕਿਹਾ ਅਸੀਂ ਬਿਲਕੁਲ ਨਹੀਂ ਮੰਨਦੇ, ਅਸੀਂ ਤਾਂ ਮਨੂ ਸਮ੍ਰਿਤੀ ਦੇ ਸੰਵਿਧਾਨ ਨੂੰ ਮੰਨਦੇ। ਤਿਰੰਗਾ ਜਿਹੜਾ ਉਹ 3 ਰੰਗ, ਇਹ ਨੈਸ਼ਨਲ ਫਲੈਗ ਐਲਾਨਿਆ ਸੀ, ਉਹਦੇ 'ਚ ਉਹਨਾਂ ਨੇ ਕਿਹਾ ਅਸੀਂ ਨਹੀਂ ਮੰਨਦੇ, ਅਸੀਂ ਧਵਜ ਨੂੰ ਮੰਨਦੇ। ਹੁਣ ਇੱਕ ਪਾਸੇ ਮੋਦੀ 500 ਸਾਲ ਦੇ ਰਿਸ਼ਤੇ ਜ਼ਖਮ ਜਿਹੜੇ ਸੀ ਉਹ ਹੁਣ ਭਰਨੇ ਸ਼ੁਰੂ ਹੋ ਗਏ ਨੇ। ਹੁਣ ਦੂਜਾ, ਨਾ ਉੱਥੇ ਕਦੇ ਬਾਬਰ ਆਇਆ, ਨਾ ਉਹ ਇਹਨਾਂ ਦਾ ਮੰਦਰ ਸੀ, ਸਾਰੀ ਜਿਹੜਾ ਨੈਰੇਟਿਵ ਝੂਠ ਤੇ ਬਿਲਟ ਕੀਤਾ। ਮੰਦਰ ਸਰਕਾਰੀ ਖਜ਼ਾਨੇ ਨੂੰ ਅੰਨ੍ਹੇਵਾਹ ਲੁੱਟ ਕੇ, ਔਰ ਈਵਨ ਜ਼ਮੀਨਾਂ ਐਕਵਾਇਰ ਕਰਨ ਜਾਂ ਦੂਜੇ 'ਚ ਵੀ ਜਿਹੜਾ
ਅੰਤਾਂ ਦੀ ਕਰਪਸ਼ਨ। ਔਰ ਹੁਣ ਜਦੋਂ ਕਿ ਬਿਲਕੁਲ ਹੋਰ ਇਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਹੈ, ਅਗੇਨ ਨਫ਼ਰਤ ਦੀ ਲਾਈਨ ਔਰ ਹਿੰਦੂਤਵਾ ਦੇ ਨਾਂ ਥੱਲੇ ਇਹ ਜਿਹੜਾ ਧਵਜਾ ਰੋਹਨ ਦੇ ਨਾਂ ਥੱਲੇ ਇਹ ਸਾਰਾ ਪਾਠ ਕੀਤਾ। ਔਰ ਕੁਦਰਤੀ ਜਦੋਂ ਤੁਸੀਂ ਇਸ ਕਿਸਮ ਨੂੰ ਦੇਖ ਰਹੇ ਹੁੰਦੇ ਹੋ, ਫਿਰ ਇਕੱਲਾ ਇਹ ਨਹੀਂ, ਈਵਨ ਉੱਥੇ ਮੋਹਨ ਭਾਗਵਤ ਪਹੁੰਚਿਆ, ਉਹਨੇ ਕਿਹਾ ਜੀ ਦੋਜ਼ ਹੂ ਸੈਕਰੀਫਾਈਸਡ ਮਸਟ ਬੀ ਇਨ ਪੀਸ ਟੂਡੇ, RSS ਚੀਫ ਆਫਟਰ ਰਾਮ ਮੰਦਰ's ਫਲੈਗ ਹੋਇਸਟਿੰਗ ਸੈਰੇਮਨੀ, ਕਿ ਜੀ ਜਿਹੜੇ ਮਰ ਗਏ ਸੀ ਇਹ ਸਾਰਿਆਂ ਨੂੰ 5 ਸਦੀਆਂ ਤੋਂ ਜਿਹੜੇ ਸਟਰਗਲ ਕਰ ਰਹੇ ਸੀ ਉਹ ਜਿਹੜੇ ਨੇ ਉਹਨਾਂ ਨੂੰ ਹੁਣ ਸ਼ਾਂਤੀ ਮਿਲ ਗਈ ਹੋਏਗੀ। ਔਰ ਇਕੱਲਾ ਇਹੀ ਨਹੀਂ, ਫਿਰ ਜਿਹਨੂੰ ਕਹਿੰਦੇ ਨੇ ਕਿ ਮੂਸੇ ਦਾ ਗਵਾਹ ਡੱਡੂ, ਇਜ਼ਰਾਈਲ ਦਾ ਜਿਹੜਾ ਐਂਬੈਸਡਰ ਹੈ ਉਹ ਵੀ ਉੱਥੇ ਪਹੁੰਚਿਆ ਹੋਇਆ, ਤੇ ਉਹਨੇ ਕਿਹਾ ਕੰਗ੍ਰੈਚੁਲੇਸ਼ਨਸ ਇੰਡੀਆ ਫॉर ਰੀਸਟੋਰਿੰਗ ਇੰਪੋਰਟੈਂਟ ਸਿਵਲਾਈਜੇਸ਼ਨਲ ਸਿੰਬਲ। ਹੁਣ ਅਯੁੱਧਿਆ ਦਾ ਮੰਦਿਰ ਸਭਿਅਤਾ ਦਾ ਸਿੰਬਲ ਵੀ ਬਣ ਗਿਆ, ਉਹ 500 ਸਾਲ ਦਾ ਬਦਲਾ ਵੀ ਹੋ ਗਿਆ, ਜ਼ਖਮ ਵੀ 500 ਸਾਲ ਦੇ ਭਰਨੇ ਸ਼ੁਰੂ ਹੋ ਗਏ। ਹੁਣ ਜੇ ਇਹਨਾਂ ਦੇ ਲਈ ਜਿਹੜਾ ਹੈ ਉਹ ਸਿਵਲਾਈਜੇਸ਼ਨਲ ਸਿੰਬਲ ਹੈ ਔਰ ਜ਼ਖਮ ਇਹਨਾਂ ਦੇ 5 ਸਦੀਆਂ ਤੋਂ ਰਿਸਦੇ ਸੀ, ਹੁਣ ਭਰਨੇ ਸ਼ੁਰੂ ਹੋ ਗਏ, ਤੇ ਅਜੇ ਤਾਂ ਸਾਡੇ ਲਈ 41 ਸਾਲ ਹੋਏ ਨੇ, ਤੁਹਾਡੇ ਰਾਜ 78 ਸਾਲ ਹੋਏ ਨੇ। 41 ਸਾਲ ਪਹਿਲਾਂ ਤੁਸੀਂ ਜੂਨ 84 ਦਾ ਘੱਲੂਘਾਰਾ ਕੀਤਾ, 41 ਸਾਲ ਪਹਿਲਾਂ ਨਵੰਬਰ 84 ਦੀ ਨਸਲਕੁਸ਼ੀ ਕੀਤੀ। ਤੁਹਾਡੀਆਂ ਲਗਾਤਾਰਤਾ ਨਾਲ ਨੀਤੀਆਂ ਸਿੱਖ ਜੈਨੋਸਾਈਡ ਦੀਆਂ ਜਾਰੀ ਨੇ, ਤੇ ਤੁਸੀਂ ਸਾਨੂੰ ਇਹ ਕਹਿੰਦੇ ਹੋ ਕਿ ਤੁਸੀਂ ਭੁੱਲ ਜਾਓ। ਤੁਹਾਡੇ ਜ਼ਖਮ, ਪਹਿਲਾਂ ਤਾਂ ਜ਼ਖਮ ਹੀ ਇਹ ਝੂਠੇ ਨੇ, ਨਾ ਕੋਈ ਮੰਦਿਰ ਸੀ, ਨਾ ਕਿਸੇ ਨੇ ਢਾਇਆ, ਨਾ ਬਾਬਰ ਉੱਥੇ ਆਇਆ, ਇਹ ਪੂਰੀ ਕਹਾਣੀ ਝੂਠ ਤੇ ਖੜੀ ਹੈ। ਪਰ ਇੱਧਰ ਤਾਂ ਜਿਹੜੇ ਤੁਸੀਂ ਜ਼ਖਮ ਦਿੱਤੇ ਨੇ ਉਹ ਅਜੇ ਵੀਪਿੰਗ ਵੂੰਡਸ ਨੇ, ਅੰਗਰੇਜ਼ੀ 'ਚ ਉਹਨਾਂ ਨੂੰ ਕਹਿੰਦੇ ਨੇ, ਰਿਸਦੇ ਨੇ ਜ਼ਖਮ। ਔਰ ਖਾਲਸੇ ਨੇ ਹਮੇਸ਼ਾ, ਉਹ 18ਵੀਂ ਸਦੀ ਦਾ ਸਾਡਾ ਇਤਿਹਾਸ ਦੇਖ ਲਓ, ਜਦੋਂ ਤੱਕ ਅਸੀਂ ਹਿਸਾਬ ਬਰਾਬਰ ਨਹੀਂ ਕੀਤਾ, ਠੀਕ ਹੈ ਇੰਦਰਾ ਗਾਂਧੀ ਵੈਦਿਆ ਤੋਂ ਲੈ ਕੇ ਬੁੱਚੜ ਬੇਅੰਤੇ ਤੱਕ ਪਨਿਸ਼ ਕੀਤਾ ਸੀ, ਉਹ ਵਕਤੀ ਤੌਰ ਤੇ ਜਿਹੜਾ ਉਸ ਨੂੰ ਜਿਹੜਾ ਦੁਸ਼ਟ ਸਬਨ ਕੋ ਮੂਲ ਉਪਾਰੰਗ ਉਹ ਸਾਡੇ ਜ਼ਿੰਮੇ, ਪਰ ਸਾਡੇ ਜ਼ਖਮ ਉਦੋਂ ਹੀ ਇਹ ਜਿਹੜੇ ਨੇ ਭਰਨਗੇ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਨਾ ਸਿਰਫ ਲਿਬਰੇਟ ਕਰਵਾਵਾਂਗੇ, ਹਿੰਦੂਤਵਾ ਦੀ ਜਿਹੜਾ ਬ੍ਰਾਹਮਣਵਾਦ ਹੈ ਇਸ ਦੀ ਸੱਫ ਵਲੇਟ ਕੇ ਇੰਡੀਅਨ ਓਸ਼ਨ ਦੇ ਕੋਸੇ ਪਾਣੀਆਂ ਦੇ ਵਿੱਚ ਉਸ ਨੂੰ ਰੋੜਾਂਗੇ, ਉਦੋਂ ਹੀ ਸਾਡੇ ਜਿਹੜੇ ਜ਼ਖਮ ਨੇ ਉਹ ਹੀਲ ਹੋਣਗੇ। ਇਹ ਗੱਲ ਤੁਹਾਨੂੰ ਯਾਦ ਰੱਖਣੀ ਚਾਹੀਦੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਲੈਂਡ ਬ੍ਰੇਕ ਵਿਊਅਰਸ, ਤੁਸੀਂ ਨੇ ਸਾਰੇ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਓ ਚੀਨ ਤੇ ਭਾਰਤ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਚੀਨ ਵੱਲੋਂ ਭਾਰਤ ਨੂੰ ਤਾੜਨਾ ਕਰਦਿਆਂ ਫਿਰ ਦੁਹਰਾਇਆ ਗਿਆ ਹੈ ਕਿ ਭਾਰਤ ਦਾ ਅਖੌਤੀ ਅਰੁਣਾਚਲ ਪ੍ਰਦੇਸ਼ ਚੀਨ ਦਾ ਸਾਊਥ ਤਿੱਬਤ ਹੈ। ਸ਼ੰਘਾਈ ਘਟਨਾ ਨੂੰ ਲੈ ਕੇ ਭਾਰਤ ਵੱਲੋਂ ਕੀਤੇ ਗਏ ਪ੍ਰੋਟੈਸਟ ਦੇ ਜਵਾਬ ਵਿੱਚ ਚੀਨ ਦੀ ਫੋਰਨ ਮਿਨਿਸਟਰੀ ਨੇ ਭਾਰਤ ਨੂੰ ਠੋਕਵਾਂ ਜਵਾਬ ਦਿੱਤਾ ਹੈ। ਪਾਕਿਸਤਾਨ ਅਰੁਣਾਚਲ ਪ੍ਰਦੇਸ਼ ਨੂੰ ਚੀਨ ਦਾ ਹਿੱਸਾ ਮੰਨਦਾ ਹੈ। ਕਿਤੇ ਇਹ ਤਾਂ ਨਹੀਂ ਕਿ ਭਾਰਤੀ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਵੱਲੋਂ ਸਿੰਧ ਨੂੰ ਭਾਰਤ ਵਿੱਚ ਸ਼ਾਮਲ ਕਰਨ ਸੰਬੰਧੀ ਦਿੱਤੇ ਗਏ ਬਿਆਨ ਦਾ ਜਵਾਬ ਚੀਨ ਨੇ ਅਰੁਣਾਚਲ ਪ੍ਰਦੇਸ਼ ਤੇ ਆਪਣੇ ਦਾਅਵੇ ਨਾਲ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ।
ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੱਲ ਜਿਹੜਾ ਅਸੀਂ ਸੈਗਮੈਂਟ ਇਸ ਦੇ ਉੱਤੇ ਕੀਤਾ ਜਿਹੜੀ ਅਰੁਣਾਚਲ ਦੀ ਜੰਮੀ ਹੋਈ ਪਰ 13-14 ਸਾਲ ਤੋਂ ਯੂਕੇ 'ਚ ਰਹਿ ਰਹੀ ਫਾਈਨੈਂਸ ਮਹਿਕਮੇ 'ਚ ਕੰਮ ਕਰਦੀ ਬੀਬੀ ਜਿਹੜੀ ਕਿ ਵਾਇਆ ਸ਼ੰਘਾਈ ਜਾਪਾਨ ਜਾ ਰਹੀ ਸੀ, ਟ੍ਰਾਂਜ਼ਿਟ ਸੀ ਉੱਥੇ, ਉਹਨੂੰ ਉਹਨਾਂ ਨੇ ਰੋਕਿਆ 18 ਘੰਟੇ ਉਹਦੇ ਕਹਿਣ ਮੁਤਾਬਕ ਡਿਟੇਨ ਕੀਤਾ, ਹਰਾਸ ਕੀਤਾ ਔਰ ਉਹਨੂੰ ਜਿਹੜਾ ਠਿੱਠ ਕਰਦਿਆਂ ਕਿਹਾ ਕਿ ਭਾਈ ਇਹ ਤਾਂ ਤੇਰੇ ਕੋਲ ਗਲਤ ਪਾਸਪੋਰਟ ਹੈ, ਵੈਲਿਡ ਨਹੀਂ ਹੈ, ਤੇਰੇ ਕੋਲ ਚਾਈਨੀਜ਼ ਪਾਸਪੋਰਟ ਹੋਣਾ ਚਾਹੀਦਾ। ਔਰ ਉਸ ਦੇ ਉੱਤੇ ਫਿਰ ਇੰਡੀਆ ਨੇ ਜਿਹੜਾ ਉਹ ਡਿਮਾਰਸ਼ੇ ਦਿੱਤਾ ਚਾਈਨਾ ਨੂੰ ਬੜਾ ਸਟਰੋਂਗਲੀ ਕਿ ਜੀ ਇਹ ਜਿਹੜਾ ਅਰੁਣਾਚਲ ਪ੍ਰਦੇਸ਼ ਸਾਡਾ ਹਿੱਸਾ ਹੈ ਔਰ ਇਸ ਦੇ ਉੱਤੇ ਉਹ ਸਾਡਾ ਸੈਗਮੈਂਟ ਕਾਫੀ ਸਰਾਹਿਆ ਗਿਆ। YouTube ਦੇ ਉੱਤੇ ਵੀ ਲਗਭਗ 14-15 ਹਜ਼ਾਰ ਲੋਕਾਂ ਨੇ ਪਿਛਲੇ 24 ਘੰਟੇ 'ਚ ਉਸ ਨੂੰ ਦੇਖਿਆ। ਉਸ ਦੇ ਥੱਲੇ ਇੱਕ ਕਮੈਂਟ ਵੀ ਸੀ ਕਈ ਵਾਰੀ ਕਿਉਂਕਿ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਆਪਣੇ ਵਿਊਅਰਸ ਕੋਲੋਂ। ਉਹਦੇ 'ਚ ਉਸ ਵੀਰ ਨੇ ਕਿਹਾ ਕਿ ਵੀ ਇਹ ਚੀਨ ਦਾ ਜਵਾਬ ਵੀ ਹੋ ਸਕਦਾ ਹੈ ਕਿ ਅਜੇ ਕਿਉਂਕਿ ਅਸੀਂ ਇਹ ਪੁਆਇੰਟ ਆਊਟ ਕੀਤਾ ਸੀ ਕਿ ਕਿਵੇਂ ਰਾਜਨਾਥ ਸਿੰਘ ਨੇ ਇਹ ਦਾਅਵਾ ਕੀਤਾ ਕਿ ਜੀ ਉਹ ਦਿਨ ਦੂਰ ਨਹੀਂ ਜਦੋਂ ਕਿ ਸਿੰਧ ਵੀ ਜਿਹੜਾ ਭਾਰਤ ਦੇ ਨਕਸ਼ੇ ਬਦਲਦੇ ਰਹਿੰਦੇ ਨੇ ਸਾਡਾ ਹਿੱਸਾ ਬਣੇਗਾ। ਇਸ ਤੋਂ ਪਹਿਲਾਂ ਉਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹਨੂੰ ਕਹਿੰਦੇ ਨੇ ਆਜ਼ਾਦ ਕਸ਼ਮੀਰ, ਉਸ ਦੇ ਉੱਤੇ ਵੀ ਆਪਣਾ ਦਾਅਵਾ ਜਤਾ ਚੁੱਕੇ ਨੇ। ਹੁਣ ਉਹਦੇ 'ਚ ਸਾਡੇ ਵੀਰ ਜਿਹਨੇ ਕਮੈਂਟ ਕੀਤਾ ਉਹਨੇ ਕਿਹਾ ਵੀ ਇਹ ਜਿਹੜਾ ਪਾਕਿਸਤਾਨ ਦੀ ਟੈਰੀਟਰੀ 'ਤੇ ਇੰਡੀਆ ਨੇ ਦਾਅਵਾ ਕੀਤਾ, ਚੀਨ ਦਾ ਇਹ ਐਕਸ਼ਨ ਜਿਹੜਾ ਕਿਉਂਕਿ ਚਾਈਨਾ ਬੜਾ ਸਾਇਲੈਂਟਲੀ ਔਰ ਬੜਾ ਡਰਾਮੈਟਿਕਲੀ ਕਈ ਵਾਰੀ ਐਕਟ ਕਰਦਾ ਹੈ, ਉਹਦਾ ਜਵਾਬ ਵੀ ਹੋ ਸਕਦਾ। ਫਿਰ ਮੈਨੂੰ ਖਿਆਲ ਆਇਆ ਕਿ ਪਾਕਿਸਤਾਨ ਇੱਕੋ ਇੱਕ ਮੁਲਕ ਹੈ ਉਸ ਖਿੱਤੇ ਜਿਹਨੇ ਪਬਲਿਕਲੀ ਡਿਕਲੇਅਰ ਕੀਤਾ ਹੋਇਆ ਹੈ ਕਿ ਅਸੀਂ ਅਰੁਣਾਚਲ ਪ੍ਰਦੇਸ਼ ਨੂੰ, ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ ਔਰ ਚਾਈਨੀਜ਼ ਜ਼ਬਾਨ ਦੇ ਵਿੱਚ ਉਹਦਾ ਨਾਂ ਜ਼ੰਗਨਾਨ ਹੈ, ਉਸ ਨੂੰ ਪਾਕਿਸਤਾਨ ਨੇ ਕਿਹਾ ਵੀ ਅਸੀਂ ਚੀਨ ਦਾ ਹਿੱਸਾ ਮੰਨਦੇ। ਸੋ ਮੈਨੂੰ ਲੱਗਾ ਵੀ ਸ਼ਾਇਦ ਇਸ ਗੱਲ ਦੇ ਵਿੱਚ ਵੇਟ ਵੀ ਹੋ ਸਕਦਾ। ਪਰ ਹੁਣ ਉਹ ਗੱਲ ਉੱਥੇ ਹੀ ਰੁਕੀ ਨਹੀਂ। ਇੱਕ ਤਾਂ ਸੀ ਕਿ ਜੇ ਇੰਡੀਆ ਨੇ ਡਿਮਾਰਸ਼ੇ ਦੇ ਦਿੱਤਾ ਬੀਬੀ ਨੂੰ, ਉਹਨਾਂ ਨੇ ਅਗਲੀ ਫਲਾਈਟ ਦੇ ਉੱਤੇ ਭੇਜ ਦਿੱਤਾ ਸੀ, ਉਹਦਾ ਕੋਈ ਉਹਦੇ 'ਤੇ ਸਟੈਂਪ ਲਾ ਕੇ ਉਹਨੂੰ ਵਾਪਸ ਨਹੀਂ ਸੀ ਮੋੜਿਆ। ਲੇਕਿਨ ਕਿਉਂਕਿ ਭਾਰਤ ਜਾਂ ਆਪਣੇ ਲੋਕਾਂ ਦੇ ਸਾਹਮਣੇ ਹੁਣ ਅੱਜ ਕਿੰਨੇ ਹੀ ਇੰਡੀਪੈਂਡੈਂਟ ਮਾਈਂਡਡ ਯੂਟਿਊਬਰਸ ਨੇ ਕਿਹਾ ਕਿ ਭਾਈ ਇਹ ਤਾਂ ਅਮਰੀਕਾ ਤੋਂ ਤਾਂ ਜੁੱਤੀਆਂ ਪੈ ਹੀ ਰਹੀਆਂ ਸੀ, ਇਹ ਸਾਰੇ ਦੇ ਮੌਕੇ ਚੀਨ ਨੇ ਫਿਰ ਅਰੁਣਾਚਲ ਪ੍ਰਦੇਸ਼ ਦਾ ਛਿੱਤਰ ਕੱਢ ਲਿਆ ਸਿਰ 'ਚ ਮਾਰਨ ਦੇ ਲਈ। ਔਰ ਇਹ ਤਾਂ ਭਾਰਤ ਦੀ ਜਿਹੜੀ ਹੈ ਬੜੀ ਜਿਹੜੀ ਹੈ ਹਿੱਠੀ ਹੋ ਰਹੀ ਹੈ ਹਰ ਪਾਸੇ। ਔਰ ਕਿਉਂ ਨਹੀਂ ਮੋਦੀ ਜਾਂ ਦੂਸਰਾ ਜਿਹੜਾ ਝੂਲੇ ਚਲਾਉਂਦਾ ਰਿਹਾ ਸ਼ੀ ਜਿਨਪਿੰਗ ਨੂੰ, ਹੁਣ ਬੋਲਦਾ ਕਿਉਂ ਨਹੀਂ ਹੈ? ਲੇਕਿਨ ਹੁਣ ਉਹਨਾਂ ਨੇ ਆਪਣੀ ਕਰਾਊਡ ਨੂੰ ਦੱਸਣ ਦੇ ਲਈ ਵੀ ਕੁਛ ਨਾ ਕੁਛ ਕਰਨਾ ਹੁੰਦਾ ਹੈ। ਔਰ ਭਾਰਤ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਇਸ ਦੇ ਉੱਤੇ ਇੱਕ ਸਪੈਸ਼ਲ ਆਪਣੀ ਜਿਹੜੀ ਹੈ ਉਹ ਪ੍ਰੈਸ ਸਟੇਟਮੈਂਟ ਕੱਢੀ ਔਰ ਉਹਨਾਂ ਦਾ ਰਣਧੀਰ ਜਸਵਾਲ ਜਿਹੜਾ ਐਕਸਟਰਨਲ ਅਫੇਅਰਸ ਮਿਨਿਸਟਰੀ ਦਾ ਬੁਲਾਰਾ ਹੈ, ਉਹਨੇ ਉਹਦੇ ਮੈਂ ਐਗਜ਼ੈਕਟ ਲਫ਼ਜ਼ ਕਹਿਣਾ ਚਾਹੁੰਦਾ, ਉਹਨੇ ਕਿਹਾ ਜੀ ਵੀ ਹੈਵ ਸੀਨ ਸਟੇਟਮੈਂਟਸ ਮੇਡ ਬਾਈ ਚਾਈਨੀਜ਼ ਮਿਨਿਸਟਰੀ ਆਫ ਫੋਰਨ ਅਫੇਅਰਸ ਰਿਗਾਰਡਿੰਗ ਦ ਆਰਬਿਟਰੇਰੀ ਡਿਟੈਂਸ਼ਨ ਆਫ ਐਨ ਇੰਡੀਅਨ ਸਿਟੀਜ਼ਨ ਫਰਮ ਅਰੁਣਾਚਲ ਪ੍ਰਦੇਸ਼ who was holding a valid passport and was transiting through Shanghai International Airport on our onward travel to Japan। ਕਿ ਅਸੀਂ ਚਾਈਨੀਜ਼ ਮਿਨਿਸਟਰ ਫੋਰਨ ਮਿਨਿਸਟਰੀ ਦੀ ਸਟੇਟਮੈਂਟ ਦੇਖੀ ਹੈ ਉਸ ਅਰੁਣਾਚਲ ਪ੍ਰਦੇਸ਼ ਦੀ ਜੰਮੀ ਇੰਡੀਅਨ ਸਿਟੀਜ਼ਨ ਬਾਰੇ ਜਿਹਦੇ ਕੋਲ ਵੈਲਿਡ ਇੰਡੀਅਨ ਪਾਸਪੋਰਟ ਹੈ ਔਰ ਉਹ ਟ੍ਰਾਂਜ਼ਿਟ ਕਰ ਰਹੇ ਸੀ ਸ਼ੰਘਾਈ ਤੋਂ। ਹੁਣ ਇੰਡੀਆ ਕਹਿ ਰਹੀ ਹੈ, ਇਹਨਾਂ ਦਾ ਫੋਰਨ ਅਫੇਅਰਸ ਦਾ ਸਪੋਕਸਮੈਨ, Arunachal Pradesh is an integral and inalienable part of India and this is a self-evident fact। self-evident, ਇਹ ਤਾਂ ਅਟਲ ਸੱਚਾਈ ਹੈ ਕਿ ਅਰੁਣਾਚਲ ਪ੍ਰਦੇਸ਼ ਜਿਹੜਾ ਉਹ ਸਾਡਾ ਅਨਿੱਖੜਵਾਂ ਅਟੁੱਟਵਾਂ ਜੋ ਜੰਮੂ ਕਸ਼ਮੀਰ ਬਾਰੇ ਵੀ ਕਹਿੰਦੇ ਉਹ ਅੰਗ ਹੈ ਔਰ ਇਹ ਸੈਲਫ ਐਵੀਡੈਂਟ ਹੈ। No amount of denial by the Chinese side is going to change this indisputable reality। indisputable ਚਾਈਨਾ ਕਲੇਮ ਕਰ ਰਿਹਾ ਹੈ ਕਿ ਵੀ ਉਹਨਾਂ ਦਾ ਇੰਡਿਸਪਿਊਟੇਬਲ ਕਿਵੇਂ ਹੋ ਗਿਆ? ਇੰਡਿਸਪਿਊਟੇਬਲ ਹੁੰਦਾ ਜਿਹੜਾ ਝਗੜਾ ਹੈ ਹੀ ਨਹੀਂ ਕੋਈ ਵੀ, ਉਹ ਤਾਂ ਝਗੜਾ ਹੈ ਤੇ ਤੁਸੀਂ ਵੀ ਸਟੇਟਮੈਂਟ ਉਹਦੀ ਇਸ਼ੂ ਕਰ ਰਹੇ ਹੋ। ਨਹੀਂ, ਲੇਕਿਨ ਜਦੋਂ ਤੁਸੀਂ ਝੂਠ ਹੀ ਬੋਲਣਾ ਫਿਰ ਇੰਨਾ ਵੱਡਾ ਬੋਲੋ ਕਿ ਵੀ ਲੱਗੇ ਹੀ ਨਾ ਕਿ ਵੀ ਇਹ ਵੀ ਝੂਠ ਹੋ ਸਕਦਾ। No amount of denial by Chinese side is going to change this indisputable reality। ਫਿਰ ਉਹਨਾਂ ਨੇ ਕਿਹਾ ਜੀ the issue of detention has been taken up strongly with the Chinese side। Chinese authorities have still not been able to explain their actions, which are in violation of several conventions governing international air travel।
ਕਿ ਜੀ ਚਾਈਨਾ ਦੀ ਜਿਹੜੀ ਐਕਸਪਲੇਨੇਸ਼ਨ ਹੈ ਉਹ ਤਸੱਲੀ ਬਖਸ਼ ਨਹੀਂ ਹੈ, ਕਿਉਂਕਿ ਚੀਨ ਨੇ ਹੋਰ ਵੀ ਬਹੁਤ ਸਾਰੀਆਂ ਇੰਟਰਨੈਸ਼ਨਲ ਏਅਰ ਟਰੈਵਲ ਦੀਆਂ ਕਨਵੈਨਸ਼ਨਸ ਵਾਇਲੇਟ ਕੀਤੀਆਂ, ਉਹਨੂੰ ਬੀਬੀ ਨੂੰ ਉੱਥੇ ਜਿਹੜਾ ਰੋਕ ਕੇ the actions by the Chinese authorities also violate their own regulations that allow visa free transit up to 24 hours for nationals of all countries। ਕਿ ਕਿਸੇ ਵੀ ਮੁਲਕ ਦਾ ਕੋਈ ਨੈਸ਼ਨਲ ਹੋਏ ਉਹਨੂੰ ਚਾਈਨਾ ਦੀ ਪਾਲਿਸੀ ਆ ਕਿ 24 ਘੰਟੇ ਤੋਂ ਘੱਟ ਹੈ ਜੇ ਤੇ ਉਸ ਨੂੰ ਉਹ ਵੀਜ਼ਾ ਟ੍ਰਾਂਜ਼ਿਟ ਦਾ ਦਿੰਦੇ ਨੇ, ਉਹਨੇ ਆਪਣਾ ਵੀ ਵਾਇਲੇਟ ਕੀਤਾ। ਹੁਣ ਇਹਨਾਂ ਨੇ ਤਾਂ ਆਪਣੇ ਵੱਲੋਂ ਇਹ ਆਪਣੀ ਡੋਮੈਸਟਿਕ ਕਰਾਊਡ ਨੂੰ ਦੱਸਿਆ, ਦੇਖਿਆ ਅਸੀਂ ਕਿਵੇਂ ਅੱਖਾਂ ਲਾਲ ਕਰਕੇ ਜਿਹੜਾ ਉਹ ਚੀਨ ਵੱਲ ਦੇਖਿਆ। ਹੁਣ ਚਾਈਨਾ ਦਾ ਰਿਸਪਾਂਸ ਦੇਖ ਲਓ, ਉਹ ਤੋਂ ਅੰਦਾਜ਼ਾ ਲਾ ਲਓ ਵੀ ਚਾਈਨਾ ਇਹਨਾਂ ਨੂੰ ਕੀ ਸਮਝਦਾ ਹੈ। ਹੁਣ ਚਾਈਨਾ ਦੀ ਫੋਰਨ ਮਿਨਿਸਟਰੀ ਦੀ ਸਪੋਕਸਪਰਸਨ ਜਿਹੜੀ ਹੈ ਉਸ ਨੇ ਉਹ ਪ੍ਰੈਸ ਕਾਨਫਰੰਸ ਕੀਤੀ ਔਰ PTI ਇੰਡੀਆ ਦੀ ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ ਉਹਨਾਂ ਨੇ ਉਹਨੇ ਸਵਾਲ ਪੁੱਛਿਆ। ਜਿਹੜਾ ਸਵਾਲ ਸੀ ਕਿ an Indian woman hailing from Arunachal Pradesh has said that she was on a transit to Japan from London and was detained in Shanghai for about 18 hours simply because of her Indian passport। ਇਹ ਸਵਾਲ ਪੁੱਛ ਰਹੇ ਆ PTI ਦਾ ਰਿਪੋਰਟਰ ਕਿ ਜੀ ਇਹ ਜਿਹੜੀ ਹੈ ਉਹ ਬੀਬੀ ਨੇ ਕਿਹਾ ਕਿ ਵੀ ਉਹਦੇ ਕੋਲ ਇੰਡੀਅਨ ਪਾਸਪੋਰਟ ਸੀ, ਇਸ ਕਰਕੇ ਉਹਨੂੰ 18 ਘੰਟੇ ਰੋਕੀ ਰੱਖਿਆ ਗਿਆ ਟ੍ਰਾਂਜ਼ਿਟ ਦੇ ਵਿੱਚ। Apparently the Indian consular staff have to intervene to get her released, ਕਿ ਵੀ ਇੰਡੀਆ ਦੇ ਕੌਂਸਲਰ ਸਟਾਫ ਨੂੰ ਜਿਹੜਾ ਉਹ ਦਖਲਅੰਦਾਜ਼ੀ ਕਰਨੀ ਪਈ ਉਹਨੂੰ ਜਿਹੜਾ ਉਹ ਰਿਲੀਜ਼ ਕਰਨ ਦੇ ਲਈ। ਐਂਡ ਆਲਸੋ ਇੰਡੀਆ ਹੈਜ਼ ਲਾਂਚਡ ਏ ਪ੍ਰੋਟੈਸਟ ਰਿਗਾਰਡਿੰਗ ਦਾ ਪਰਟੀਕੂਲਰ ਇਸ਼ੂ, ਕਿ ਇੰਡੀਆ ਨੇ ਪ੍ਰੋਟੈਸਟ ਵੀ ਕੀਤਾ ਇਸ ਇਸ਼ੂ ਦੇ ਉੱਤੇ। ਕੈਨ ਯੂ ਜਸਟ ਪਲੀਜ਼ ਕਮੈਂਟ ਔਨ ਦਿਸ। ਇਹ ਹੁਣ ਇੰਡੀਅਨ ਨਿਊਜ਼ ਏਜੰਸੀ PTI ਦਾ ਰਿਪੋਰਟਰ ਉਹਨੂੰ ਪੁੱਛ ਰਿਹਾ, ਸਪੋਕਸਪਰਸਨ ਨੂੰ, ਮਿਨਿਸਟਰੀ ਆਫ ਫੋਰਨ ਅਫੇਅਰਸ। ਹੁਣ ਇਹਦੇ ਤੁਸੀਂ ਜਵਾਬ ਦੇਖੋ। ਉਹ ਜਿਹੜਾ ਸਪੋਕਸਪਰਸਨ ਕਹਿੰਦੇ ਜ਼ੰਗਨਾਨ ਇਜ਼ ਚਾਈਨਾਜ਼ ਟੈਰੀਟਰੀ, ਉਹਦਾ ਨਾਂ ਵੀ ਅਰੁਣਾਚਲ ਪ੍ਰਦੇਸ਼ ਨਹੀਂ ਲੈਂਦੇ, ਉਹ ਕਹਿੰਦੇ ਵੀ ਇਹ ਚੀਨ ਦਾ ਹਿੱਸਾ ਹੈ, ਚੀਨ ਦਾ ਇਲਾਕਾ ਹੈ। ਜ਼ੰਗਨਾਨ ਇਜ਼ ਚਾਈਨਾਜ਼ ਟੈਰੀਟਰੀ। The Chinese side has never recognized the so-called Arunachal Pradesh illegally set up by India। ਕਿ ਤੁਹਾਡੇ ਅਖੌਤੀ ਅਰੁਣਾਚਲ ਨੂੰ ਜਿਹਨੂੰ ਤੁਸੀਂ ਇਲੀਗਲੀ ਸੈੱਟ ਕੀਤਾ, ਅਸੀਂ ਕਦੇ ਮਾਨਤਾ ਨਹੀਂ ਦਿੱਤੀ। ਜ਼ੰਗਨਾਨ ਇਜ਼ ਚਾਈਨਾਜ਼ ਟੈਰੀਟਰੀ। Chinese side has never recognized the so-called Arunachal Pradesh illegally set up by India। On the individual case you mentioned, according to what we have learned during the entire time, China's border inspection authorities carried out procedures in accordance with laws and regulations। ਜਿਹੜੇ ਕੇਸ ਦਾ ਤੁਸੀਂ ਜ਼ਿਕਰ ਕੀਤਾ, ਅਸੀਂ ਕਨਫਰਮ ਕੀਤਾ ਵੀ ਜੋ ਸਾਡਾ ਰੈਗੂਲਰ ਪ੍ਰੋਸੀਜਰ ਹੈ, ਸਾਡੀਆਂ ਇਮੀਗ੍ਰੇਸ਼ਨ ਅਥਾਰਟੀਜ਼ ਨੇ ਸ਼ੰਘਾਈ ਦੇ ਵਿੱਚ ਉਸ ਨੂੰ ਦੇ ਵੈਂਟ ਬਾਈ ਦਾ ਬੁੱਕ ਉਹਨੂੰ ਫੋਲੋ ਕੀਤਾ। ਔਰ ਦਾ ਲਾ ਐਨਫੋਰਸਮੈਂਟ ਵਾਜ਼ ਇੰਪਾਰਸ਼ਲ ਐਂਡ ਨਾਨ ਅਬਿਊਜ਼ਿਵ। ਉਹਨਾਂ ਨੇ ਕੋਈ ਕਿਸੇ ਨੂੰ ਹਰਾਸ ਨਹੀਂ ਕੀਤਾ, ਇੰਪਾਰਸ਼ਲ ਸੀ। ਦਾ ਲਾਫੁਲ ਰਾਈਟਸ ਐਂਡ ਇੰਟਰਸਟ ਆਫ ਦਾ ਪਰਸਨ ਕੰਸਰਨਡ ਵਰ ਫੁਲੀ ਪ੍ਰੋਟੈਕਟਡ। ਜੋ ਉਹਦੇ ਹੱਕ ਬਣਦੇ ਸੀ ਉਹਨੂੰ ਪੂਰੇ ਦਿੱਤੇ। ਨੋ ਕੰਪਲਸਰੀ ਮੇਜਰਸ ਵਰ ਟੇਕਨ ਔਨ ਹਰ, ਕੋਈ ਉਹਦੇ ਤੇ ਗੱਲ ਥੋਪੀ ਨਹੀਂ ਗਈ। ਔਰ ਦੇਰ ਵਾਜ਼ ਨੋ ਸੋ ਕਾਲਡ ਡਿਟੇਨਿੰਗ ਔਰ ਹਰਾਸਿੰਗ। ਸੋ ਕਾਲਡ ਅਖੌਤੀ, ਉਹਨੂੰ ਕੋਈ ਡਿਟੇਨ ਨਹੀਂ ਕੀਤਾ, ਕੋਈ ਹਰਾਸ ਨਹੀਂ ਕੀਤਾ। The airline provided her with resting facilities and meals। ਉਸ ਨੂੰ ਆਰਾਮ ਕਰਨ ਦੇ ਲਈ ਕਾਊਚ ਦਿੱਤਾ, ਖਾਣ ਲਈ ਫੂਡ ਦਿੱਤਾ। For anything more specific I'd refer you to, ਜੇ ਤੇਰਾ ਕੋਈ ਹੋਰ ਹੈ ਤਾਂ ਦੱਸ, ਮੈਂ ਕੰਪੀਟੈਂਟ। ਇਹ ਹੈ ਜਿਹਨੂੰ ਕਹਿੰਦੇ ਨੇ ਕਿ ਮੂੰਹ ਭੰਨਵਾ ਜਵਾਬ, ਵੀ ਪਹਿਲਾਂ ਤਾਂ ਚਪੇੜ ਹੀ ਮਾਰੀ ਸੀ, ਹੁਣ ਜਬਾੜਾ ਤੋੜਿਆ। ਔਰ ਇਹ ਦੱਸ ਰਿਹਾ ਕਿ ਵੀ ਜਿਹੜੇ ਜਦੋਂ ਸੋਵਰਨ ਮੁਲਕ ਹੁੰਦੇ ਨੇ ਜਾਂ ਜਿਹੜੇ ਰੀਅਲ ਪਾਵਰ ਹੁੰਦੇ ਨੇ, ਤਾਕਤ ਹੁੰਦੇ ਨੇ, ਉਹਨਾਂ ਦਾ ਕਰੇਜ, ਉਹਨਾਂ ਦੀ ਕਨਵਿਕਸ਼ਨ, ਉਹਨਾਂ ਦੀ ਪ੍ਰੈਜੈਂਟੇਸ਼ਨ, ਤੇ ਜਿਹੜੇ ਜੀ ਹਜ਼ੂਰੀਆ ਹੁੰਦੇ ਨੇ, ਹੱਥ ਜੋੜ ਕੇ ਖੜੇ ਨੇ, ਔਰ ਕੋਈ ਇਧਰੋਂ ਉਧਰੋਂ ਟੁਕੜਾ ਪੈ ਗਿਆ ਔਰ ਆਪਣੇ ਆਪ ਨੂੰ ਝੂਠੇ ਵਿਸ਼ਵ ਗੁਰੂ ਬਣੇ ਹੁੰਦੇ ਨੇ, ਇਹਨਾਂ ਦੇ ਵਿੱਚ ਕੀ ਫਰਕ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੈਂਡ ਬ੍ਰੇਕ ਫਿਊਰ ਸੋ ਤੁਸੀਂ ਇੰਸਟਾ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ,
ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ। ਸਾਡੇ ਨਾਲ ਇਨਵੈਸਟ ਕਰੋ। ਆਪਾਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਤੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, ਸਬਗਰੁੱਪ 1 ਡੌਨ ਕੋਸਟ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਦੇ ਓਨਟਾਰੀਓ ਸੂਬੇ ਦੀ ਵਿੰਡਜ਼ਰ ਸਿਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਇੱਕ ਡਾਇਵਰਸਿਟੀ ਗਾਰਡਨ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਮੌਕੇ ਵਿੰਡਜ਼ਰ ਸਿਟੀ ਦੇ ਮੇਅਰ ਡ੍ਰਿਊ ਡਿਲਕਨਸ ਵੱਲੋਂ ਇੱਕ ਵਿਸ਼ੇਸ਼ ਪ੍ਰੋਕਲਾਮੇਸ਼ਨ ਜਿਹੜੀ ਹੈ ਜਾਰੀ ਕੀਤੀ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਜਦੋਂ ਅਸੀਂ ਭਾਰਤ ਵਿਚਲੇ ਬਹੁਤ ਸਾਰੇ ਸਮਾਗਮ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸਾਲਾਨਾ ਯਾਦ ਨੂੰ ਸਮਰਪਿਤ ਨੇ, ਉਹਨਾਂ ਨੂੰ ਅਸੀਂ ਹਿੰਦੂਤਵੀ ਰੰਗ ਵਿੱਚ ਰੰਗਿਆ ਦੇਖ ਰਹੇ ਹਾਂ। ਬਾਹਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਯੂਨੀਕ ਜਿਹੜੀ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਜੋ ਸੈਨਾਪਤੀ ਨੇ ਕਿਹਾ, ਉਸ ਥਾਟ ਨੂੰ ਲੈ ਕੇ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਸਟੇਟ ਆਫ ਯੂਟਾ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਜਿਹੜਾ ਉਹ ਰੈਕਗਨਾਈਜ਼ ਕੀਤਾ। ਹੋਰ ਵੀ ਬਹੁਤ ਸਾਰੀਆਂ ਥਾਵਾਂ ਤੋਂ ਪ੍ਰੋਕਲਾਮੇਸ਼ਨਸ ਨੇ ਔਰ ਸਾਡੇ ਕੋਲ ਜਿਹੜੀ ਹੈ ਉਸ ਦੀ ਡਿਟੇਲ ਹੈ ਕਿ ਵਿੰਡਜ਼ਰ ਸਿਟੀ ਜਿਹੜੀ ਅਮਰੀਕਾ ਕੈਨੇਡਾ ਬਾਰਡਰ ਤੇ ਓਨਟਾਰੀਓ ਪ੍ਰੋਵਿੰਸ ਦਾ ਹਿੱਸਾ ਹੈ ਔਰ ਸਾਡੇ ਵੀਰ ਸਰ ਹਰਜਿੰਦਰ ਸਿੰਘ ਕੰਦੋਲਾ ਉਹਨਾਂ ਨੇ ਬਾਕੀ ਸੰਗਤ ਦੇ ਨਾਲ, ਬਾਕੀ ਜਿਹੜੇ ਗੁਰੂ ਪਿਆਰੇ ਨੇ ਉਹਨਾਂ ਦੇ ਸਾਂਝੇ ਐਫਰਟ ਦੇ ਨਾਲ ਜਿਹੜਾ ਇੱਕ ਵੱਡਾ ਕੰਮ ਕੀਤਾ ਹੈ। ਇੱਕ ਪਾਸੇ ਕਿਸੇ ਥਾਂ ਦੇ ਉੱਤੇ ਕੋਈ ਪੋਰਟਰੇਟ ਬਣਾ ਦੇਣਾ ਹੁੰਦਾ ਹੈ, ਕੋਈ ਹੋਰ ਹੁੰਦਾ ਹੈ। ਜਦੋਂ ਅਸੀਂ ਜ਼ਿੰਦਗੀ ਦੀ ਗੱਲ ਕਰਦੇ ਹਾਂ ਔਰ ਡਾਈਵਰਸਿਟੀ ਦੀ ਗੱਲ ਕਰਦੇ ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਇੱਕ ਹਿਊਮਨ ਰਾਈਟਸ ਦੀ ਔਰ ਜਿਹੜੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਸਮਝਾਉਣ ਦੇ ਲਈ ਕਿ ਭਾਈ ਅਲਟੀਮੇਟਲੀ ਇਹ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਜਾਂ ਫਰੀडम ਆਫ ਵਰਸ਼ਿਪ ਇਹ ਵੀ ਇਨਐਲੀਨੇਬਲ ਰਾਈਟ ਹੈ ਕਿਉਂਕਿ ਆਲ ਮੈਨ ਆਰ ਕ੍ਰੀਏਟਡ ਇਕੁਅਲ। ਸੋ ਇਹਨਾਂ ਨੇ ਜਿੱਥੇ ਵਿੰਡਸਰ ਦੇ ਵਿੱਚ ਸਿਟੀ ਦੇ ਮੇਅਰ ਔਰ ਸਿਟੀ ਕਾਉਂਸਲ ਔਰ ਬਾਕੀਆਂ ਨਾਲ ਮਿਲ ਕੇ ਜਿਹੜਾ ਇੱਕ ਐਫਰਟ ਕੀਤਾ ਕਿ ਡਾਈਵਰਸਿਟੀ ਗਾਰਡਨ, ਹੁਣ ਇਹ ਕਾਫੀ ਵੱਡਾ ਖਰਚੇ ਵਾਲਾ ਪ੍ਰੋਜੈਕਟ ਹੈ, ਬਹੁਤ ਵੱਡੀ ਡੋਨੇਸ਼ਨ ਜਿਹੜੀ ਹੈ ਉਹ ਸਿੱਖ ਕੌਮ ਵੱਲੋਂ ਜਾਂ ਭਾਈ ਸਾਹਿਬ ਦੇ ਐਫਰਟ ਦੇ ਨਾਲ ਗਈ ਹੈ। ਲੇਕਿਨ ਇਸ ਸਾਰੇ ਨੂੰ ਜਿਵੇਂ ਆਰਗੇਨਾਈਜ਼ ਕੀਤਾ ਗਿਆ, ਜਿਸ ਅੰਦਾਜ਼ ਦੇ ਵਿੱਚ ਇਸ ਦੇ ਵਿੱਚ ਜਿਸ ਲੈਵਲ ਦੀ ਸ਼ਮੂਲੀਅਤ ਓਨਟਾਰੀਓ ਦੇ ਪ੍ਰੀਮੀਅਰ ਤੋਂ ਲੈ ਕੇ ਮੈਂਬਰਸ ਪਾਰਲੀਮੈਂਟ ਔਰ ਦੂਸਰੀ ਔਰ ਪ੍ਰੋਕਲਾਮੇਸ਼ਨ, ਇਸ ਨੂੰ ਅਸੀਂ ਜ਼ਰੂਰ ਰੈਕਗਨਾਈਜ਼ ਕਰਨਾ ਚਾਹੁੰਦੇ ਹਾਂ ਇਹ ਸਾਰਿਆਂ ਨੂੰ। ਔਰ ਇਸ ਬਾਰੇ ਜਿਹੜੀ ਉਹਨਾਂ ਦੀ ਪ੍ਰੈਸ ਰਿਲੀਜ਼ ਹੈ, ਪਹਿਲਾਂ ਮੈਂ ਉਸ ਦਾ ਜ਼ਿਕਰ ਕਰਾਂਗਾ ਕਿ ਹਿਸਟੋਰਿਕ ਇਨੋਗ੍ਰੇਸ਼ਨ ਆਫ ਕੈਨੇਡਾਜ਼ ਫਸਟ ਗੁਰੂ ਤੇਗ ਬਹਾਦਰ ਸਾਹਿਬ ਡਾਈਵਰਸਿਟੀ ਗਾਰਡਨ। ਇਸ ਗਾਰਡਨ ਦਾ ਨਾਂ ਜਿਹੜਾ ਡਾਈਵਰਸਿਟੀ ਗਾਰਡਨ ਜਿਹੜਾ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਨੂੰ ਸਮਰਪਿਤ ਹੈ ਔਰ ਇਹ ਜਿਹੜਾ ਉਹਨਾਂ ਨੇ ਫਸਟ ਮੈਮੋਰੀਅਲ ਗਾਰਡਨ ਆਫ ਇਟਸ ਕਾਈਂਡ ਇਨ ਕੈਨੇਡਾ unveiled at Captain John Wilson Park in partnership with the city of Windsor। ਇਹ ਪਾਰਟਨਰਸ਼ਿਪ ਹੈ ਔਰ ਜ਼ਾਹਰ ਹੈ ਕਿ ਵੀ ਇਹ ਸਭ ਦੇ ਲਈ ਖੁੱਲ੍ਹਾ ਹੋਏਗਾ। ਜਿਹੜੇ ਆਉਣਗੇ ਉਹ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਨੂੰ ਸਮਰਪਿਤ ਦੇਖਣਗੇ। ਔਰ ਇਹੀ ਜਦੋਂ ਅਸੀਂ ਡਾਈਵਰਸਿਟੀ ਦੀ ਗੱਲ ਕਰਦੇ ਹਾਂ, ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾਮ, ਕਿ ਕਿੰਨੀਆਂ ਫਾਰਮਸ ਆਫ ਲਾਈਫ ਨੇ, ਬਾਣੀਆਂ ਕਿੰਨੀਆਂ ਲੈਂਗੁਏਜਸ ਨੇ, ਅੱਡ-ਅੱਡ
10वें ਪਾਤਸ਼ਾਹ ਨੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਔਰ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਿੱਥੇ ਜਿਹੜਾ ਕਿ ਚੈਂਪੀਅਨ ਆਫ ਹਿਊਮਨ ਰਾਈਟਸ ਦੇ ਤੌਰ ਤੇ ਉਹਦਾ ਰੈਪੂਟੇਸ਼ਨ ਰਿਹਾ, ਭਾਵੇਂ ਹੁਣ ਜੋ ਮਾਰਕ ਕਾਰਨੀ ਦੀ ਹਕੂਮਤ ਕਰ ਰਹੀ ਹੈ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਇੰਡੀਆ ਦੇ ਨਾਲ ਆਪਣਾ ਟ੍ਰੇਡ ਮਿਸ਼ਨ ਔਰ ਰੈਕਗਨੀਸ਼ਨ ਔਰ ਜੋ ਕੁਛ ਹੈ ਉਸ ਨੂੰ ਅਸੀਂ ਕੰਡੈਮ ਕਰਦੇ ਹਾਂ। ਕੱਲ੍ਹ ਵੀ ਅਸੀਂ ਇਸ ਦਾ ਜ਼ਿਕਰ ਕੀਤਾ ਸੀ। ਲੇਕਿਨ ਇਹ ਜਿਹੜਾ ਐਫਰਟ ਉਹਨਾਂ ਨੇ ਵਿੰਡਸਰ ਸਿਟੀ ਕੌਂਸਲ ਦੇ ਨਾਲ ਮਿਲ ਕੇ ਕੀਤਾ, ਇਸ ਦੇ ਇਹੀ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਾ ਪ੍ਰੋਟੈਕਟਰ ਆਫ ਹਿਊਮੈਨਿਟੀ ਦੇ ਤੌਰ ਦੇ ਉੱਤੇ ਇਸ ਡਾਈਵਰਸਿਟੀ ਗਾਰਡਨ 'ਚ ਦੀ ਰੈਕਗਨੀਸ਼ਨ ਹੈ। ਇਹ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸੈਕਰੀਫਾਈਸਿਸ ਜਿਹੜੀਆਂ ਨੇ ਟੂ ਡਿਫੈਂਡ ਹਿਊਮਨ ਡਿਗਨਿਟੀ, ਰਿਲੀਜੀਅਸ ਫਰੀडम, ਰਾਈਟ ਟੂ ਡਾਈਵਰਸਿਟੀ। ਔਰ ਇਸ ਮੌਕੇ ਦੇ ਉੱਤੇ ਜਿਹੜੀ ਇਹ ਇਵੈਂਟ ਹੋਈ, ਇਸ ਦੇ ਉੱਤੇ ਮਿਊਨਿਸਪਲ, ਪ੍ਰੋਵਿੰਸ਼ੀਅਲ ਤੇ ਫੈਡਰਲ ਲੀਡਰਸ ਜਿਹੜੇ ਨੇ, ਇੰਟਰਫੇਥ ਦੇ ਰਿਪਰੈਜ਼ੈਂਟੇਟਿਵ, ਸਿਵਿਕ ਇੰਸਟੀਟਿਊਸ਼ਨਸ ਦੇ ਕਮਿਟੀ ਮੈਂਬਰਸ ਆਲ ਅਕ੍ਰੋਸ ontario ਜਿਹੜੇ ਨੇ ਉਹ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ। ਔਰ ਹੁਣ ਅਬਾਊਟ ਦਾ ਗਾਰਡਨ ਇਹ ਕੀ ਹੈ, ਡਿਜ਼ਾਈਨਡ ਐਜ਼ ਏ ਲਿਵਿੰਗ ਸਪੇਸ ਆਫ ਹਾਰਮਨੀ ਐਂਡ ਰਿਫਲੈਕਸ਼ਨ। ਕੁਛ ਪਿਕਚਰਸ ਵੀ ਉਸ ਫੰਕਸ਼ਨ ਦੀਆਂ ਜਿਹੜੇ ਸਾਡੇ ਦਰਸ਼ਕ ਨੇ ਉਹ ਦੇਖ ਸਕਦੇ ਨੇ। Designed as a living space of harmony and reflection, the garden symbolizes the world as a garden and the divine as its eternal gardener. ਰੱਬ ਜਿਹੜਾ ਹੈ ਉਹ ਕਿਉਂਕਿ ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ ਉਸ ਦੀ ਬਣਾਈ ਹੋਈ ਹੈ, ਸੋ ਅਸਲੀ ਮਾਲੀ ਤਾਂ ਉਹ ਹੈ। ਅਸੀਂ ਤਾਂ ਉਹਦੇ ਬੂਟਿਆਂ ਵਾਂਗ ਹੈ, ਕੋਈ ਕਿਤੇ ਉਹਨੂੰ ਕਿੱਥੇ ਬਲੂਮ ਹੁੰਦਾ ਹੈ, ਕਿਨੇ ਵਿਦਰ ਅਵੇ ਹੋਣਾ, ਇਹ ਉਸ ਦੇ ਹੱਥ ਹੈ। ਸੋ ਇਹ ਜਿਵੇਂ ਡਿਵਾਈਨ ਜਿਹੜਾ ਗਾਰਡਨਰ ਹੈ ਰੱਬ ਆਪ ਹੀ, ਅਫਰਮਿੰਗ ਦੈਟ ਐਵਰੀ ਲਾਈਫ ਇਜ਼ ਏ ਪਰਪਸਫੁਲ ਬਲੂਮ। ਹਰ ਜ਼ਿੰਦੜੀ ਇਹ ਮੈਸੇਜ ਲੈ ਕੇ ਆਈ ਹੈ, ਜਿਵੇਂ ਟੈਗੋਰ ਨੇ ਕਿਹਾ ਸੀ ਕਿ ਗੋਡ ਇਜ਼ ਨਾਟ ਡਿਸਅਪਾਇੰਟਡ ਵਿਦ ਮੈਨ। ਹਰ ਨਿਊ ਬੋਰਨ ਨੂੰ ਮੈਸੇਜ ਹੈ ਡਾਈਵਰਸਿਟੀ ਦਾ। ਇਟ ਸਟੈਂਡਸ ਐਜ਼ ਏ ਨੈਸ਼ਨਲ ਸਿੰਬਲ ਆਫ ਕਰੇਜ, ਡਾਈਵਰਸਿਟੀ ਐਂਡ ਫਰੀडम, welcoming all faiths and cultures to engage with Guru Sahib's universal teachings of truth, compassion and justice for well-being of all. Guru Sahib ਦੇ ਮੈਸੇਜ ਨੂੰ ਔਰ ਜਿਹੜੀਆਂ ਇਵੈਂਟ ਦੀ ਹਾਈਲਾਈਟ ਇਵੈਂਟ ਜ਼ਾਹਰ ਹੈ ਕੀਰਤਨ ਔਰ ਅਰਦਾਸ ਦੇ ਨਾਲ ਸ਼ੁਰੂ ਹੋਇਆ ਔਰ ਫਿਰ ਉਸ ਮੈਮੋਰੀਅਲ ਨੂੰ ਉਸ ਦੀ ਤੋਂ ਪਰਦਾ ਚੁੱਕਿਆ ਗਿਆ, ਅਨਵੇਲਿੰਗ ਦਾ ਮੈਮੋਰੀਅਲ। ਔਰ ਇਹ ਜਿਹੜਾ ਜ਼ਾਹਰ ਹੈ ਕਮਿਊਨਿਟੀ ਲੰਗਰ ਔਰ ਦੂਸਰਾ ਸੀ। ਔਰ ਮਾਸਟਰ ਆਫ ਸੈਰੇਮਨੀ ਔਰ ਆਰਗੇਨਾਈਜ਼ਰ ਭਾਈ ਹਰਜਿੰਦਰ ਸਿੰਘ ਦੇ ਸਪੁੱਤਰ ਨੇ ਤ੍ਰਿਮੰਤ ਸਿੰਘ ਕੰਦੋਲਾ, ਉਹਨਾਂ ਨੇ ਜਿਹੜਾ ਇਸ ਨੂੰ ਮਾਸਟਰ ਆਫ ਸੈਰੇਮਨੀ ਸਨ। ਔਰ ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਸੇਫ ਗਾਰਡਡ ਦਾ ਗਾਰਡਨ ਆਫ ਹਿਊਮੈਨਿਟੀ, ਕਿ ਗੁਰੂ ਸਾਹਿਬ ਨੇ ਇਨਸਾਨੀਅਤ ਦੇ ਬਾਗ ਦੀ ਰੱਖਿਆ ਕੀਤੀ ਹੈ। ਹਿਸ ਸੈਕਰੀਫਾਈਸ ਇਜ਼ ਨਾਟ ਜਸਟ ਸਿੱਖ ਹਿਸਟਰੀ, ਇਟਸ ਅ ਵਰਲਡ ਹਿਸਟਰੀ। ਇਹ ਹੈ ਜਿਹੜੀ ਰੀਅਲ ਅਪਰੋਚ ਹੈ ਜਿਸ ਲੈਵਲ ਦੇ ਉੱਤੇ ਸਾਨੂੰ ਗੱਲ ਕਰਨੀ ਚਾਹੀਦੀ। ਔਰ ਫਿਰ ਗੁਰਨੀਤ ਕੌਰ, ਅਨਿਲ ਕੌਰ, ਉਹਨਾਂ ਨੇ ਆਫੀਸ਼ੀਅਲ ਜਿਹੜੀ ਇੰਟਰਪ੍ਰੀਟੇਟਿਵ ਪਲੈਕ ਟੈਸਟ ਜਿਹੜਾ ਹੈ ਉਸ ਦਾ ਜ਼ਿਕਰ ਕੀਤਾ। ਸਿੱਖ ਯੂਥ ਲੀਡਰਸ਼ਿਪ ਦਾ ਡਾਕਟਰ ਪਾਰਕਰ ਜਿਹੜੇ ਵਿੰਡਜ਼ਰ ਐਸੈਕਸ ਇੰਟਰਫੇਥ ਗਰੁੱਪ ਦੇ ਨੇ, ਉਹਨਾਂ ਨੇ ਗਾਰਡਨ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਫਿਟਿੰਗ ਸਿੰਬਲ ਆਫ ਆਵਰ ਕਲਚਰਲ ਰਿਚਨੈਸ ਐਂਡ ਹਾਲਮਾਰਕ ਆਫ ਕੈਨੇਡੀਅਨ ਡਾਈਵਰਸਿਟੀ, ਕਿ ਵੀ ਇਹ ਕੈਨੇਡਾ ਦੀ ਖੂਬਸੂਰਤੀ ਨੂੰ ਵੀ ਦਰਸਾਉਂਦਾ ਹੈ ਵੀ ਕਿਵੇਂ ਕੈਨੇਡਾ ਡਾਈਵਰਸ ਹੈ। ਔਰ ਮੇਅਰ ਡਿਊ ਡਿਲਕਨਸ ਜਿਨ੍ਹਾਂ ਨੇ ਪ੍ਰੋਕਲਾਮੇਸ਼ਨ ਜਾਰੀ ਕੀਤੀ ਨਵੰਬਰ 24-25 ਨੂੰ 350th ਐਨੀਵਰਸਰੀ ਮਾਰਟੀਰਡਮ ਗੁਰੂ ਤੇਗ ਬਹਾਦਰ ਸਾਹਿਬ ਦੇ ਨੂੰ ਫੋਕਸ ਕਰਕੇ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਗਾਰਡਨ ਹੈ ਇਹ ਪਲੇਸ ਆਫ ਕੇਅਰ ਟੇਕਿੰਗ, ਕਲਟੀਵੇਸ਼ਨ, ਕਨਵਰਸੇਸ਼ਨ ਐਂਡ ਕਨੈਕਸ਼ਨ ਫॉर ਜਨਰੇਸ਼ਨ। ਬਹੁਤ ਖੂਬਸੂਰਤ ਲਫ਼ਜ਼ ਨੇ। ਫਿਰ ਜਿਹੜੇ ਪ੍ਰੀਮੀਅਰ ਨੇ ontario ਦੇ, ਉਹਨਾਂ ਨੇ ਜੁਆਇਨ ਕੀਤਾ ਬਾਈ ਵੀਡੀਓ ਕੌਂਗਰੀਗੇਸ਼ਨ ਪ੍ਰੀਮੀਅਰ ਡਗ ਫਰੋਡ। ਉਹਨਾਂ ਨੇ ਜਿਹੜਾ ਇਹ ਕਿਹਾ ਕਿ ਕਮਿਊਨਿਟੀ ਐਂਡ ਸਿਟੀ ਲੀਡਰਸ਼ਿਪ ਐਬਸੋਲੂਟ ਚੈਂਪੀਅਨਸ। ਐਡੀਸ਼ਨਲ ਰਿਮਾਰਕਸ ਕਾਉਂਸਲਰ ਕੀਰਨ ਮੈਕਨਜ਼ੀ, MP ਆਨਰੇਬਲ ਹਰਬ ਗਿੱਲ, ਮਿਨਿਸਟਰ ਗ੍ਰੈਮ ਮੈਕਗਰੋਵਰ, ਇਹਨਾਂ ਸਾਰਿਆਂ ਨੇ ਵੀ ਜਿਹੜੇ ਫਿਰ ਐਪਰੀਸ਼ੀਏਸ਼ਨ ਫਲੈਗਸ ਸਿਟੀ ਆਫ ਵਿੰਡਜ਼ਰ ਔਰ ਦੂਸਰਿਆਂ ਦੀਆਂ ਹੋਈਆਂ। ਔਰ ਹਰਜਿੰਦਰ ਸਿੰਘ ਕੰਦੋਲਾ ਜੀ ਨੇ ਜਿਹੜੇ ਨੇ ਉਹ ਕਲੋਜ਼ਿੰਗ ਰਿਮਾਰਕਸ ਦਿੱਤੇ। ਉਹਨਾਂ ਨੇ ਕਿਹਾ ਦਾ ਗਾਰਡਨ ਅਰੋਜ਼ ਫਰੋਮ ਏ ਕਮਿਊਨਿਟੀ ਚੂਜ਼ਿੰਗ ਹੋਪ ਓਵਰ ਹੈਜ਼ੀਟੇਸ਼ਨ, ਯੂਨਿਟੀ ਓਵਰ ਡਿਵੀਜ਼ਨ। ਕਿ ਕਮਿਊਨਿਟੀ ਨੇ ਫੈਸਲਾ ਲਿਆ ਅਸੀਂ ਹੋਪ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਵਾਲੇ ਹਾਂ, ਇਹ ਉਸ ਹੋਪ ਦਾ ਪ੍ਰਤੀਕ ਹੈ
ਇਸ 'ਚ ਜਿਹੜਾ ਹੈ ਫਿਰ ਉਹਨਾਂ ਨੇ ਪ੍ਰਭਲੀਨ ਸਿੰਘ ਜਿਹੜੇ ਨੇ ਉਹਨਾਂ ਨੇ ਵੀ ਆਪਣੇ ਵਿਚਾਰ ਦਿੱਤੇ। ਉਹਨਾਂ ਨੇ ਕਿਹਾ ਵਿੰਡਜ਼ਰ created history today. This garden is a symbol of peace, courage, equality and the Sikh commitment to humanity. ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ। ਔਰ ਇਹ ਜਿਹੜੀ ਪ੍ਰੋਕਲੇਮੇਸ਼ਨ ਹੈ ਉਸ ਦੀ ਅੰਗਰੇਜ਼ੀ ਦੇ ਵਿੱਚ ਇਜ਼ਹਾਰ ਹੈ, ਪਰ ਉਹਨਾਂ ਨੇ ਜਿਹੜਾ ਪੰਜਾਬੀ ਵੀ ਭੇਜੀ ਹੈ। ਉਹਦੇ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਿਵਸ ਦੀ 350ਵੀਂ ਵਰ੍ਹੇਗੰਢ ਕਿ ਸਿੱਖ ਧਰਮ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ 'ਚ ਗੁਰੂ ਨਾਨਕ ਸਾਹਿਬ ਜੀ ਦੁਆਰਾ ਸਥਾਪਿਤ ਇੱਕ ਧਰਮ ਹੈ ਜਿਨ੍ਹਾਂ ਨੇ ਸਮਾਨਤਾ, ਆਜ਼ਾਦੀ ਤੇ ਸਾਰੀ ਮਨੁੱਖਤਾ ਲਈ ਨਿਆਂ ਦੇ ਸਿਧਾਂਤਾਂ ਤੇ ਆਧਾਰਿਤ ਇੱਕ ਵਿਲੱਖਣ ਤੇ ਸਪਸ਼ਟ ਏਕਤਾਵਾਦੀ ਵਿਸ਼ਵਾਸ ਦੀ ਨੀਂਹ ਰੱਖੀ ਹੈ। ਜਿੱਥੇ ਕਿ ਸਿੱਖ ਧਰਮ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਧਰਮ ਹੈ, ਜਿਸ ਦੇ 30 ਮਿਲੀਅਨ ਤੋਂ ਵੱਧ ਪੈਰੋਕਾਰ ਅੱਡ-ਅੱਡ ਪਿਛੋਕੜਾਂ ਦੇ ਨੇ, ਜਿਨ੍ਹਾਂ 'ਚ ਕੈਨੇਡਾ ਦੇ ਵਿੱਚ 500,000 ਮਿਲੀਅਨ ਤੋਂ ਜ਼ਿਆਦਾ ਪੈਰੋਕਾਰ ਨੇ। ਜਿੱਥੇ ਕਿ ਸਿੱਖ ਕੈਨੇਡੀਅਨ 20ਵੀਂ ਸਦੀ ਦੇ ਅੱਧ ਤੋਂ ਓਨਟਾਰੀਓ ਵਿੱਚ ਰਹਿ ਰਹੇ ਨੇ, ਕਿਉਂਕਿ ਸਿੱਖ ਤਾਂ ਆਏ ਬ੍ਰਿਟਿਸ਼ ਕੋਲੰਬੀਆ ਜਾਂ ਦੂਜੇ ਤੋਂ 19th ਸੈਂਚੁਰੀ ਐਂਡ 'ਚ ਹੀ ਆਏ, ਪਰ ਓਨਟਾਰੀਓ ਸੂਬੇ ਦੇ ਵਿੱਚ 20ਵੀਂ ਸਦੀ ਦੇ ਵਿੱਚ ਆਏ, ਜੋ ਓਨਟਾਰੀਓ ਦੇ ਵਾਧੇ ਤੇ ਗਤੀਸ਼ੀਲ ਜਨਸੰਖਿਆ ਨੂੰ ਦਰਸਾਉਂਦੇ ਹਨ ਅਤੇ ਪ੍ਰਾਂਤ ਦੀ ਤਰੱਕੀ ਤੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਜਿੱਥੇ ਕਿ ਸਿੱਖ ਕੈਨੇਡੀਅਨਾਂ ਨੇ ਵਿੰਡਸਰ ਸ਼ਹਿਰ ਦੀ ਸਮਾਜਿਕ, ਆਰਥਿਕ, ਸਿਆਸੀ ਤੇ ਸੱਭਿਆਚਾਰਕ ਤਾਣੇ ਬਾਣੇ ਵਿੱਚ ਅਹਿਮ ਯੋਗਦਾਨ ਪਾਇਆ। ਜਿੱਥੇ ਕਿ 2025 ਗੁਰੂ ਤੇਗ ਬਹਾਦਰ ਸਾਹਿਬ ਜੀ ਸਿੱਖਾਂ ਦੇ 9ਵੇਂ ਗੁਰੂ, ਜਿਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਵਿਭਿੰਨਤਾ ਦੀ ਸੁਰੱਖਿਆ, ਪ੍ਰੋਟੈਕਸ਼ਨ ਆਫ ਡਾਈਵਰਸਿਟੀ ਲਈ ਆਪਣੇ ਜੀਵਨ ਦਾ ਸਰਵਉੱਚ ਜਿਹੜਾ ਬਲੀਦਾਨ ਦੇਣ ਲਈ ਸਤਿਕਾਰਿਆ ਜਾਂਦਾ ਹੈ। ਉਹਨਾਂ ਦੇ ਮਹਾਨ ਇਸ ਸੈਕਰੀਫਾਈਸ ਦੀ 350ਵੀਂ ਵਰ੍ਹੇਗੰਢ ਨੂੰ ਇਹ ਦਰਸਾਉਂਦਾ ਹੈ। ਜਿੱਥੇ ਕਿ ਵਿੰਡਜ਼ਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੀ 350ਵੀਂ ਵਰ੍ਹੇਗੰਢ ਸਮਾਨਤਾ, ਅੰਤਰ ਧਰਮੀ ਸਤਿਕਾਰ ਤੇ ਮਨੁੱਖੀ ਹੱਕਾਂ ਦੇ ਮੁੱਲਾਂ ਨੂੰ ਕਾਇਮ ਰੱਖਣ ਲਈ ਉਹਨਾਂ ਦੀ ਵਿਰਾਸਤ ਤੇ ਨਿਰੰਤਰ ਯਤਨਾਂ ਨੂੰ ਮੁੜ ਸੁਰਜੀਤ ਕਰਨ ਦਾ ਇੱਕ ਮੌਕਾ ਹੈ। ਜਿੱਥੇ ਕਿ ਵਿੰਡਸਰ ਸਿੱਖ ਕਮਿਊਨਿਟੀ ਸਿਟੀ ਆਫ ਵਿੰਡਸਰ ਨਾਲ ਸਾਂਝੇਦਾਰੀ ਵਿੱਚ ਕੈਪਟਨ ਜੌਨ ਵਿਲਸਨ ਪਾਰਕ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਰਾਸਤ ਨੂੰ ਸਨਮਾਨਿਤ ਕਰਨ ਲਈ ਡਾਈਵਰਸਿਟੀ ਗਾਰਡਨ ਬਣਾ ਰਹੀ ਹੈ। ਔਰ ਇਹ ਜਿਹੜਾ ਉਹਨਾਂ ਨੇ ਮੇਅਰ ਡਿਲਕਨਸ ਦੇ ਦਸਤਖਤਾਂ ਦੇ ਹੇਠ ਇਹ ਜਾਰੀ ਹੈ ਕਿ ਮੈਂ ਡਰੂ ਡਿਲਕਨਸ ਵਿੰਡਸਰ ਦਾ ਮੇਅਰ ਨਵੰਬਰ 24, 2025 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੀ 350ਵੀਂ ਵਰ੍ਹੇਗੰਢ ਨੂੰ ਵਿੰਡਸਰ ਸ਼ਹਿਰ ਵਿੱਚ ਐਲਾਨ ਕਰਦਾ ਹਾਂ। ਸੋ ਅਸੀਂ ਵਿੰਡਸਰ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਔਰ ਖ਼ਾਸ ਤੌਰ 'ਤੇ ਸਾਡੇ ਵੀਰ ਹਰਜਿੰਦਰ ਸਿੰਘ, ਉਹਨਾਂ ਦੇ ਸਪੁੱਤਰ ਤ੍ਰਿਮਨ ਸਿੰਘ ਔਰ ਸਮੁੱਚਾ ਪਰਿਵਾਰ ਜਿਹੜਾ ਡੈਡੀਕੇਟਿਡ ਹੈ, ਹਰ ਥਾਂ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਨੇ। ਔਰ ਆਉਣ ਵਾਲਾ ਜਿਹੜਾ ਦਸੰਬਰ ਦਾ ਪਹਿਲਾ ਵੀਕਐਂਡ ਹੋਏਗਾ 6 ਤਰੀਕ ਨੂੰ ਵਿੰਡਸਰ ਦੇ ਵਿੱਚ ਹੀ ਉਹਨਾਂ ਵੱਲੋਂ ਜਿਹੜਾ ਇੱਕ ਸੈਮੀਨਾਰ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਰੱਖਿਆ ਜਾ ਰਿਹਾ ਯੂਨੀਵਰਸਿਟੀ ਦੇ ਵਿੱਚ, ਜਿਹਦੇ 'ਚ ਮੈਂ ਵੀ ਸ਼ਮੂਲੀਅਤ ਕਰਾਂਗਾ। ਜਦੋਂ ਉਹਨਾਂ ਦੀ ਜਾਣਕਾਰੀ ਸਾਡੇ ਕੋਲ ਆਈ, ਅਸੀਂ ਉਸ ਨੂੰ ਪ੍ਰੋਪਰ ਐਡਵਰਟਾਈਜ਼ਮੈਂਟ ਦੇ ਰੂਪ 'ਚ ਵੀ ਰਨ ਕਰਾਂਗੇ। ਸੋ ਅਸੀਂ ਸਮੂਹ ਵਿੰਡਸਰ ਨਿਵਾਸੀ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ।
ਫਿਰ ਦੇਰ ਕਿਸ ਗੱਲ ਦੀ? ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵੀਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵੀਅਰਸ ਅਖੀਰਲੇ ਸਮੇਂ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਆਰਐਸਐਸ ਜਿਹੜੀ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਔਰ ਬਠਿੰਡੇ ਵਿੱਚ ਆਰਐਸਐਸ ਨੇ ਆਪਣੇ ਇੱਕ ਵਿਸ਼ਾਲ ਦਫ਼ਤਰ ਦਾ ਉਦਘਾਟਨ ਕੀਤਾ ਔਰ ਦੂਸਰੇ ਪਾਸੇ ਸੁਖਬੀਰ ਬਾਦਲ ਨੇ ਸਿੱਖ ਸੰਸਥਾਵਾਂ ਨੂੰ ਦਿੱਲੀ ਸਰਕਾਰ ਵੱਲੋਂ ਹੜੱਪਣ ਦਾ ਦੋਸ਼ ਲਾਉਂਦਿਆਂ ਪੰਥਕ ਏਕਤਾ ਦੀ ਅਪੀਲ ਕੀਤੀ ਗਈ ਔਰ ਪੰਥ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲਿਆਂ ਦੀਆਂ ਏਕਤਾ ਦੀਆਂ ਅਪੀਲਾਂ ਖੋਖਲੇ ਲਫ਼ਜ਼ਾਂ ਤੋਂ ਵੱਧ ਕੁਝ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਅੱਜ ਪੰਜਾਬ ਵੱਲ ਨਜ਼ਰ ਮਾਰਦੇ ਹਾਂ, ਜਿਹੜਾ ਵੀ ਪੰਥ ਦਰਦੀ ਹੈ ਉਹ ਬਹੁਤ ਚਿੰਤਤ ਹੈ ਕਿ ਪੰਜਾਬ ਨੂੰ ਕਾਬੂ ਕਰਨ ਦੇ ਲਈ ਜਿਵੇਂ ਆਰਐਸਐਸ, ਬੀਜੇਪੀ, ਭਾਰਤ ਦੀ ਕੇਂਦਰੀ ਸਰਕਾਰ, ਉਹਨੇ ਪੂਰੀ ਤਾਣ ਦੇ ਨਾਲ ਹਰ ਪਾਸਿਓਂ ਜਿਹੜਾ ਇੱਕ ਪ੍ਰੈਸ਼ਰ ਵੀ ਬਿਲਡ ਕੀਤਾ ਹੋਇਆ ਹੈ, ਹਥਿਆਰ ਵੀ ਹਰ ਕਿਸਮ ਦੇ ਉਹ ਵਰਤ ਰਹੇ ਨੇ ਵੀ ਕੀ ਅਸੀਂ ਇਸ ਚੈਲੰਜ ਦਾ ਸਫਲ ਮੁਕਾਬਲਾ ਕਰ ਸਕਾਂਗੇ, ਅਸੀਂ ਕਿਵੇਂ ਇਸ ਸਾਰੇ ਚੋਂ ਨਿਕਲ ਸਕਦੇ ਹਾਂ ਜਾਂ ਨਿਕਲਾਂਗੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਮੈਂ ਅਕਸਰ 2-3 ਵਾਰ ਕੋਟ ਕਰ ਚੁੱਕਾ ਹੈ ਕਿ ਅਮਿਤ ਸ਼ਾਹ ਨੂੰ ਜਦੋਂ ਇਹ ਪੁੱਛਿਆ ਇੱਕ ਪੱਤਰਕਾਰ ਨੇ ਕਿ ਕੀ 2027 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੀਜੇਪੀ ਜਿਹੜੀ ਹੈ ਉਹ ਆਪਣੀ ਸਰਕਾਰ ਬਣਾ ਸਕੇਗੀ, ਤੇ ਉਸ ਨੇ ਬੜੇ ਠਰਮੇ ਦੇ ਨਾਲ ਇਹ ਕਿਹਾ कि इस सृष्टि को ब्रह्मा ने बनाया है और इस सृष्टि को बनाने वाला ब्रह्मा भी नहीं जानता कि पंजाब में क्या होने वाला है। ਹੁਣ ਇਹ ਉਹਨਾਂ ਦੀ ਇੱਕ ਪਾਸਿਓਂ ਫਰਸਟ੍ਰੇਸ਼ਨ ਵੀ ਸ਼ੋ ਕਰਦਾ ਹੈ ਕਿ ਵੀ ਅਜੇ ਤੱਕ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਸਿੱਖ ਇਹਨਾਂ ਦੇ ਕਾਬੂ 'ਚ ਨਹੀਂ ਆਏ, ਪਰ ਦੂਸਰੇ ਪਾਸੇ ਇਹ ਵੀ ਕਰਦਾ ਹੈ ਕਿ ਭਾਈ ਉਹਨਾਂ ਦਾ ਦਿਨ ਰਾਤ ਇਸ ਗੱਲ ਦੇ ਉੱਤੇ ਹੀ ਫੋਕਸ ਹੈ ਕਿ ਪੰਜਾਬ ਨੂੰ ਕਿਵੇਂ ਸਬਡਿਊ ਕਰਕੇ ਜਿਹੜਾ ਉਹ ਹਿੰਦੂਤਵਾ ਦੇ ਸਮੁੰਦਰ, ਖਾਰੇ ਸਮੁੰਦਰ ਦੇ ਵਿੱਚ ਤਬਾਹ ਬਰਬਾਦ ਕਰਨਾ। ਉਹਦੇ ਲਈ ਟੈਰੀਟਰੀ ਖੋਣੀ ਪਏ, ਉਸ ਨੂੰ ਯੂਨੀਅਨ ਟੈਰੀਟਰੀ ਬਣਾਉਣਾ ਪਏ, ਉਹਦੇ 'ਚ ਕਿੰਨੇ ਲੋਕ ਖਰੀਦਣੇ ਪੈਣ, ਕਿੰਨਾ ਕੀ ਹੋਇਆ ਜੰਮੂ ਕਸ਼ਮੀਰ ਦਾ ਜੋ ਤੁਸੀਂ ਹਾਲ ਦੇਖ ਰਹੇ ਹੋ ਕਿ ਇੱਕ ਆਰਟੀਕਲ 370 ਥੱਲੇ ਜਿਹਦੇ ਕੋਲ ਆਪਣਾ ਝੰਡਾ ਹੈ, ਜਿਹਦਾ ਆਪਣਾ ਨੈਸ਼ਨਲ ਐਂਥਮ ਹੈ, ਜਿਹਦਾ ਓਰੀਜਨਲ ਕਨਸਟੀਟਿਊਸ਼ਨ ਦੇ ਟੈਕਸਟ ਦੇ ਵਿੱਚ ਆਰਟੀਕਲ 370 ਜਿਹੜਾ ਹੈ ਉਹਦਾ ਹਿੱਸਾ ਹੈ, ਉਹਦਾ ਆਰਟੀਕਲ 370 ਦਾ ਦੂਜਾ ਤਾਂ ਗਿਆ ਹੀ ਗਿਆ, ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਹੈ। ਕਿਵੇਂ ਉਹਦੀ ਡੈਮੋਗ੍ਰਾਫੀ ਬਦਲਣ ਦੇ ਨਾਂ ਥੱਲੇ ਕਿਸ ਕਿਸਮ ਦਾ ਮਾਹੌਲ ਸਿਰਜਿਆ ਗਿਆ ਔਰ ਉਸ ਨੂੰ ਅੱਜ ਵੀ ਜਿਹੜਾ ਯੂਨੀਅਨ ਟੈਰੀਟਰੀ ਬਣਾ ਕੇ ਲੈਫਟੀਨੈਂਟ ਗਵਰਨਰ ਉਹਨੂੰ ਰਨ ਕਰ ਰਿਹਾ। ਹੁਣ ਅਸੀਂ ਦੇਖਦੇ ਹਾਂ ਵੀ ਪੰਜਾਬ ਦੀਆਂ ਇੰਸਟੀਟਿਊਸ਼ਨਸ ਉਹ ਭਾਖੜੇ ਦੇ ਵਿੱਚ ਉਹਨਾਂ ਨੇ ਕੀ ਤਬਦੀਲੀ ਕੀਤੀ, ਉਹਦੀ ਸਿਕਿਉਰਿਟੀ ਕਿਵੇਂ ਆਪਣੇ ਹੱਥ 'ਚ ਲਈ, ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਦੀਆਂ ਨੂੰ ਜਿਹੜਾ ਹੈ ਉਹ ਚੋਣਾਂ ਦਾ ਸਿਸਟਮ ਖਤਮ ਕਰਕੇ ਡਾਇਰੈਕਟ ਉਹਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਦੇ ਨਾਂ ਥੱਲੇ ਕਿਵੇਂ ਹਿੰਦੂਤਵਾ ਦਾ ਇੱਕ ਅੱਡਾ ਬਣਾ ਦਿੱਤਾ ਹੈ। ਔਰ ਉਸ ਸਾਰੇ ਦੇ ਨਾਲ ਨਾਲ ਚੱਲਦੇ ਹਾਂ ਕਿਵੇਂ ਕਿਸ ਲੈਵਲ ਦੇ ਉੱਤੇ ਜੇ ਇਸ ਵੇਲੇ ਪੰਜਾਬ 'ਚ ਸਭ ਤੋਂ ਜ਼ਿਆਦਾ ਕੋਈ ਅਕਾਲੀਆਂ 'ਚੋਂ, ਕੋਈ ਕਾਂਗਰਸ 'ਚੋਂ ਜਾਂ ਆਮ ਆਦਮੀ ਜਾ ਰਿਹਾ ਤੇ ਉਹ ਬੀਜੇਪੀ 'ਚ ਜਾ ਰਿਹਾ। ਕਿਉਂ? ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਜੀ ਇਹ ਭਵਿੱਖ ਦੇ ਰੂਲਰ ਨੇ। ਹੁਣ ਇਹ ਲੈਵਲ ਪੋਲੀਟੀਕਲ ਲੈਵਲ ਤੇ ਆਪਣੇ ਤੌਰ ਤੇ ਕੰਮ ਕਰ ਰਹੇ ਨੇ। ਇੰਟੈਲੈਕਚੁਅਲੀ ਜੇ ਗੁਰੂ ਨਾਨਕ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਉੱਥੇ ਕੇਰਲਾ ਕੇ ਕਿੱਥੇ ਜਾ ਕੇ ਮੋਹਨ ਭਾਗਵਤ ਦੇ ਸਾਹਮਣੇ ਖਲੋ ਕੇ ਕਹਿ ਰਿਹਾ ਕਿ ਜੀ ਦੱਸੋ ਅਸੀਂ ਕੀ ਕਰ ਸਕਦੇ ਹਾਂ, ਤੇ ਅੰਦਾਜ਼ਾ ਅਸੀਂ ਲਾ ਸਕਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਤਾਂ ਵੈਸੇ ਹੀ ਆਰੀਆ ਸਮਾਜੀਆਂ ਦੇ ਕਬਜ਼ੇ 'ਚ ਰਹੀ ਹੈ, ਉਹਨਾਂ ਦਾ ਐਕੈਡੈਮਿਕ ਪਾਰਟ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹਾਲ ਇਹ ਹੈ ਕਿ ਬਈ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਜਿਹਨੂੰ ਦੁਬਾਰਾ ਛਪਾਉਣ ਲਈ 100 ਕਰੋੜ ਅਮਰਿੰਦਰ ਦੀ ਸਰਕਾਰ ਵੇਲੇ ਵੀ ਦਿੱਤਾ ਗਿਆ, ਉਹ ਕਿੱਥੇ ਗਏ ਕੀ ਨਹੀਂ। ਪੁਰਾਣੇ ਜਿਹੜੇ ਨੇ ਉਹ ਜ਼ਮੀਨ ਦੋਜ਼ ਕਰਨ ਦੇ ਲਈ ਕਿਸ ਕਿਸਮ ਦਾ ਸੋ ਯੂਨੀਵਰਸਿਟੀਆਂ 'ਚ, ਐਕੈਡੈਮਿਕ ਹਲਕਿਆਂ 'ਚ, ਆਰਐਸਐਸ ਦੇ ਜਿਹੜੇ ਡਾਇਰੈਕਟ ਸਕੂਲ ਨੇ ਪੰਜਾਬ ਦੇ ਵਿੱਚ ਉਹਨਾਂ 'ਚ ਜਿਹੜਾ ਬੱਚਿਆਂ ਦੇ ਕੜੇ ਲੁਹਾਣ ਔਰ ਦੂਸਰੀ ਤੀਸਰੀ ਗੱਲ, ਇਹ ਸਾਰਾ ਪਾਰਟ ਚੱਲ ਰਿਹਾ ਆਪਣੀ ਥਾਂ 'ਤੇ। ਲੇਕਿਨ ਹੁਣ ਜਦੋਂ ਤੁਸੀਂ ਇਹ ਖਬਰ ਦੇਖਦੇ ਹੋ ਕਿ ਵੀ ਆਰਐਸਐਸ ਸਟੈਪਸ ਆਫ ਪ੍ਰੈਜ਼ੈਂਸ, ਹੋਜ਼ੇਬਲ ਇਨੋਗਰੇਟਸ ਨਿਊ ਬਠਿੰਡਾ ਆਫਿਸ, ਇਹ ਕੋਈ ਦੱਤਾਤਰੇਆ ਹੌਸਬੇਲ ਹੈ, ਜਨਰਲ ਸੈਕਟਰੀ ਹੈ ਆਰਐਸਐਸ ਦਾ,
ਉਹਨੇ ਮੰਗਲਵਾਰ ਯਾਨੀ ਕਿ ਅੱਜ ਜਿਹੜਾ ਉੱਥੇ ਬੀਤ ਚੁੱਕਾ ਹੈ, ਉਹਦੇ 'ਚ ਉਹਨੇ ਬਹੁਤ ਵੱਡਾ ਦਫ਼ਤਰ ਸ਼੍ਰੀ ਗੁਰੂ ਜੀ ਭਵਨ ਡਾਕਟਰ ਮੇਲਾ ਰਾਮ ਰੋਡ ਦੇ ਉੱਤੇ ਬਠਿੰਡੇ ਦੇ ਵਿੱਚ ਇਨੋਗਰੇਟ ਕੀਤਾ। ਇਹ ਜਦੋਂ ਸ਼੍ਰੀ ਗੁਰੂ ਜੀ ਕਹਿੰਦੇ ਨੇ, ਇਹ ਜਿਹੜਾ ਉਹ RSS ਦਾ ਫਾਊਂਡਰ ਗੁਰੂ ਗੋਲਵਲਕਰ ਹੈ, ਜਿਹਨੂੰ ਗੁਰੂ ਕਹਿੰਦੇ ਨੇ, ਉਹਦੇ ਨਾਂ ਦੇ ਉੱਤੇ 3 ਮੰਜ਼ਲਾ ਇਹ ਸਟਰਕਚਰ, ਜਿਸ ਨੂੰ RSS ਤੇ BJP ਲੀਡਰਾਂ ਨੇ ਕਿਹਾ ਕਿ ਫਸਟ ਆਫ ਇਟਸ ਕਾइंड ਐਂਡ ਬਿਗੇਸਟ ਇਨ ਦਾ ਰੀਜਨ। ਇਹਦਾ ਮਤਲਬ ਹੈ ਸਾਰੇ ਪੰਜਾਬ, ਹਰਿਆਣਾ, ਹਿਮਾਚਲ ਸਭ ਤੋਂ ਵੱਡਾ ਜਿਹੜਾ ਉਹ 3 ਮੰਜ਼ਲਾ ਉਹਨਾਂ ਨੇ ਬਣਾਇਆ। ਇਹ ਦੈਟ ਇਜ਼ ਐਕਸਪੈਕਟਡ ਟੂ ਐਮਰਜ ਐਜ਼ ਏ ਕੀ ਹੱਬ ਫॉर RSS ਐਕਟੀਵਿਟੀਜ਼। ਇਹ ਉਹਨਾਂ ਦੀ ਕੀ ਹੱਬ ਹੋਏਗੀ। ਔਰ ਉਹਨਾਂ ਨੇ ਕਿਹਾ ਕਿ ਜੀ ਸੀਨੀਅਰ BJP ਲੀਡਰ ਨੇ ਕਿ that has several rooms, several meeting halls and would serve as a central point for organizational work in the area। और इस इलाके ਦੇ ਵਿੱਚ RSS ਦੀਆਂ ਐਕਟੀਵਿਟੀਜ਼ ਨੂੰ ਇਹ ਹੋਰ ਵੀ ਠੁੰਮਣਾ ਦੇਗਾ। ਦਿਸ ਇਜ਼ ਅ ਗ੍ਰੇਟ ਮੋਮੈਂਟ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਬਣਿਆ। ਫਿਰ ਉਹਨਾਂ ਨੇ ਕਿਹਾ ਕਿ ਬਠਿੰਡਾ ਵਿਚ ਹੈਜ਼ ਏ ਸਿਗਨੀਫਿਕੈਂਟ ਹਿੰਦੂ ਪਾਪੂਲੇਸ਼ਨ। ਹੁਣ ਇਹ ਹੈ ਕਿਉਂਕਿ ਉਹਨਾਂ ਨੇ ਹਿੰਦੂਆਈਜ਼ ਟਾਊਨ ਵੀ ਲੱਭਿਆ, RSS ਦਾ ਆਧਾਰ ਵੀ। ਔਰ ਜਦੋਂ ਫਿਰ ਇਹ ਸਵਾਲ ਪੁੱਛਿਆ ਜਾਏ ਕਿ RSS ਦੇ ਪੈਰ ਪੰਜਾਬ 'ਚ ਕਿਹਨੇ ਲਵਾਏ, ਤਾਂ ਫਿਰ 5 ਵਾਰ ਮੁੱਖ ਮੰਤਰੀ ਰਿਹਾ ਪ੍ਰਕਾਸ਼ ਸਿੰਘ ਬਾਦਲ, ਜਿਹਦਾ ਮੁੰਡਾ ਅੱਜ ਸੁਖਬੀਰ ਬਾਦਲ, ਜਿਹਨੇ ਅਕਾਲ ਤਖਤ ਦੇ 2 ਦਸੰਬਰ ਦੇ ਹੁਕਮਨਾਮੇ ਨੂੰ ਵਾਇਲੇਟ ਕੀਤਾ, ਜਿਹਨੇ ਐਡਮਿਟ ਕੀਤਾ ਕਿ ਕਿਵੇਂ ਸੌਦਾ ਸਾਧ ਨੂੰ ਮਾਫੀ ਤੋਂ ਲੈ ਕੇ ਕਿਹੜੇ ਐਂਟੀ ਪੰਥ ਕੰਮ ਕੀਤੇ, ਉਹ ਸਾਰੇ ਦੇ ਹੁਣ ਇਹ ਸਾਰੇ 'ਚ ਇੱਕ ਪਾਸੇ ਇਹ ਪਾਰਟ ਚੱਲ ਰਿਹਾ ਤੇ ਜਿਨ੍ਹਾਂ ਨੇ ਬੇੜਾ ਗਰਕ ਕੀਤਾ। ਸੁਖਬੀਰ ਬਾਦਲ ਕਾਲਸ ਫॉर ਪੰਥਕ ਯੂਨਿਟੀ, warns of threat to Sikh institutions at 350th martyrdom anniversary event। ਕਿ ਸੁਖਬੀਰ ਬਾਦਲ ਜਿਹੜਾ ਹੈ ਉਹ ਪੰਥਕ ਏਕਤਾ ਦੀ ਕਾਲ ਦੇ ਰਿਹਾ। ਉਹਨੇ ਬੜੀ ਪੈਸ਼ਨੇਟ ਅਪੀਲ ਕੀਤੀ ਕਿ ਪੰਥਕ ਫੈਕਸ਼ਨ ਦੇ ਵਿੱਚ ਏਕਤਾ ਹੋਣੀ ਚਾਹੀਦੀ ਹੈ, ਕਿਉਂਕਿ ਜਿਹੜੀ ਕਲੈਕਟਿਵ ਸਟਰੈਂਥ ਹੈ ਉਹੀ ਸਿੱਖਾਂ ਨੂੰ ਜਿਹੜੀ ਹੈ ਪੋਲੀਟੀਕਲ ਪਾਵਰ ਦਿਵਾ ਸਕਦੀ ਹੈ ਔਰ ਉਹਨਾਂ ਦੀਆਂ ਸਿੱਖਾਂ ਦੀਆਂ ਸੰਸਥਾਵਾਂ ਪ੍ਰੋਟੈਕਟ ਹੋ ਸਕਦੀਆਂ। ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਮੇਰੇ ਪਿਓ ਨੇ ਵੀ ਕਿਹਾ ਸੀ ਕਿ ਜਿਹੜੀ ਅਸਲੀ ਤਾਕਤ ਹੈ ਉਹ ਉਦੋਂ ਹੀ ਰਹਿੰਦੀ ਆ ਕੋਰਟ ਜੇ ਪੋਲੀਟੀਕਲ ਪਾਵਰ ਹੋਏ। ਔਰ ਫਿਰ ਉਹਨੇ ਕਿਹਾ ਜੀ ਦੇਖੋ ਸਾਨੂੰ ਵੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਰੇ ਮੁਲਕ ਭਰ ਦੇ ਵਿੱਚ ਸਾਡੀਆਂ ਇੰਸਟੀਟਿਊਸ਼ਨਸ ਨੂੰ ਜਿਹੜੀ ਹੈ ਦਿੱਲੀ ਸਰਕਾਰ ਲੈ ਰਹੀ ਹੈ। ਹਜ਼ੂਰ ਸਾਹਿਬ ਕਮੇਟੀ earlier had 5 SGPC members, but now the Maharashtra government has taken control of Takht Huzur Sahib। ਪਹਿਲਾਂ ਸ਼੍ਰੋਮਣੀ ਕਮੇਟੀ ਦੇ 5 ਮੈਂਬਰ ਹੁੰਦੇ ਸੀ, ਹੁਣ ਸਿੱਧਾ ਉਹਨਾਂ ਨੇ ਕੰਟਰੋਲ ਲੈ ਲਿਆ। ਦ ਦਿੱਲੀ ਗੁਰਦੁਆਰਾ ਕਮੇਟੀ ਹੈਜ਼ ਆਲਸੋ ਬੀਨ ਟੇਕਨ ਓਵਰ ਬਾਈ ਦ ਯੂਨੀਅਨ ਗਵਰਨਮੈਂਟ। ਉਹ ਵੀ ਦਿੱਲੀ ਦੀ ਸਰਕਾਰ ਨੇ ਦਿੱਲੀ ਕਮੇਟੀ ਤੇ ਕਬਜ਼ਾ ਕਰ ਲਿਆ। ਦੇ ਨੋ ਦ ਸਿੱਖ ਕਮਿਊਨਿਟੀ ਡਰਾਜ਼ ਇਟ ਸਟਰੈਂਥ ਫਰਮ ਗੁਰਦੁਆਰਾਜ਼ ਐਂਡ ਦੈਟ ਇਜ਼ ਵਾਈ ਦੇ ਸੀ ਕੰਟਰੋਲ। ਉਹ ਸਿੱਖਾਂ ਨੂੰ ਕਾਬੂ ਕਰਨ ਦਾ ਬੈਸਟ ਇਹ ਹੈ ਵੀ ਗੁਰਦੁਆਰਿਆਂ ਤੇ ਕੰਟਰੋਲ ਕਰੋ। ਫਿਰ ਉਹਨੇ ਕਿਹਾ ਕਿ ਜੀ ਇਹ SGPC ਨੂੰ ਖਤਮ ਕਰਨ ਦੀਆਂ ਤਿਆਰੀਆਂ ਨੇ ਔਰ ਇਹ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਉਹਦੀ ਇੱਕ ਉਦਾਹਰਣ ਹੈ। ਫਿਰ ਉਹਨੇ ਕਿਹਾ ਜੀ ਮੇਰਾ ਪਿਓ ਇਹ ਕਹਿੰਦਾ ਹੁੰਦਾ ਸੀ ਪ੍ਰਕਾਸ਼ ਸਿੰਘ, ਪੋਲੀਟੀਕਲ ਪਾਵਰ ਇਜ਼ ਐਸੈਂਸ਼ੀਅਲ ਫॉर ਐਨੀ ਰਿਲੀਜਨ। ਹਰ ਮਜ਼ਹਬ ਦੇ ਲਈ ਪੋਲੀਟੀਕਲ ਪਾਵਰ ਬੜੀ ਜ਼ਰੂਰੀ। ਬਸ ਇੱਥੇ ਰੁਕ ਗਿਆ। ਹੁਣ ਪੋਲੀਟੀਕਲ ਪਾਵਰ ਪਹਿਲਾਂ 5 ਟਰਮ ਤੇਰਾ ਪਿਓ ਕਬਜ਼ੇ 'ਚ ਰਿਹਾ ਅੱਧੀ ਸਦੀ, ਹੁਣ ਤੂੰ ਅਗਲੀ ਅੱਧੀ ਸਦੀ ਆਪਣੇ ਲਈ ਚਾਹੁੰਦਾ। ਇਹ ਜਦੋਂ ਪੋਲੀਟੀਕਲ ਪਾਵਰ ਜਿਹੜੀ ਐਸੈਂਸ਼ੀਅਲ ਫॉर ਐਨੀ ਰਿਲੀਜਨ ਹੈ, ਇਹ ਸਰਬੱਤ ਦੇ ਭਲੇ ਲਈ ਹੈ ਔਰ ਇਹ ਖਾਲਿਸਤਾਨ ਦੀ ਲੜਾਈ ਪੋਲੀਟੀਕਲ ਪਾਵਰ ਦੀ ਲੜਾਈ ਹੈ। ਇਹ ਤੇਰੇ ਪਿਓ ਨੇ ਨਹੀਂ ਕਿਹਾ ਹੋਇਆ, ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਹੀ ਫਰਮਾਨ ਹੈ ਕਿ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲ ਹੈ। ਫਿਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਹੁਣ ਅਨੰਦਪੁਰ ਸਾਹਿਬ ਨੂੰ ਹੋਲੀ ਸਿਟੀ ਡਿਕਲੇਅਰ ਕਰ ਰਹੇ ਨੇ, ਮੇਰੇ ਪਿਓ ਨੇ ਤਾਂ 15 ਸਾਲ ਪਹਿਲਾਂ ਕੀਤਾ ਸੀ। ਔਰ ਇਸ ਕਿਸਮ ਦੀ ਜਿਹੜੀ ਹੈ ਉਸ ਦੇ ਜਿਹਨੂੰ ਖੋਖਲਾ ਵਾ ਵੇਲਾ ਇਹ ਹੈ ਕਿ ਵੀ ਜਿਹੜਾ ਖੁਦ ਚੋਰ ਹੈ, ਜਦੋਂ ਭੀੜ ਇਕੱਠੀ ਹੋ ਗਈ ਚੋਰ ਚੋਰ ਚੋਰ, ਤੇ ਚੋਰ ਵੀ ਜਿਹੜਾ ਭੀੜ ਦੇ ਨਾਲ ਰਲ ਕੇ ਰੌਲਾ ਪਾ ਰਿਹਾ ਚੋਰ ਚੋਰ ਚੋਰ। ਅੱਜ ਜੋ ਹਾਲ ਸਿੱਖ ਕੌਮ ਦਾ ਹੈ ਉਸ ਦੇ ਲਈ ਮੁੱਖ ਤੌਰ ਦੇ ਉੱਤੇ ਜ਼ਿੰਮੇਵਾਰ ਇਹ ਬਾਦਲ ਟੱਬਰ ਹੈ। ਔਰ ਅਜੇ ਵੀ ਜਦੋਂ 2 ਦਸੰਬਰ ਦਾ ਹੁਕਮਨਾਮਾ ਅਕਾਲ ਤਖਤ ਦਾ ਆਇਆ, ਲੋਕਾਂ ਨੂੰ ਲੱਗਾ ਕਿ ਬਈ ਜੇ ਇਹਨਾਂ ਤੋਂ ਜਾਨ ਛੁੱਟ ਜਾਏ ਤੇ ਸਿੱਖਾਂ ਦੀ ਤਾਕਤ ਜਿਹੜੀ ਆ ਉਹ ਫਿਰ ਅਕਾਲੀ ਦਲ ਦੇ ਨਾਂ ਥੱਲੇ ਆਪਣੇ ਆਪ ਨੂੰ ਜਿਹੜਾ ਹੈ ਉਹ ਅੱਗੇ ਤੋਰ ਸਕਣ। ਪਰ ਇਹਨਾਂ ਨੇ ਬੈਕ ਜਿਹੜਾ ਉੱਥੇ ਹੀ ਲਿਆ ਕੇ ਖੜਾ ਕਰਕੇ ਤੇ ਹੁਣ ਇਹ ਜਿਹੜਾ ਚੋਰ ਭੀੜ ਦੇ ਨਾਲ ਰਲ ਕੇ ਜਿਹੜਾ ਖੁਦ ਰੌਲਾ ਪਾ ਰਿਹਾ ਚੋਰ ਚੋਰ ਚੋਰ,
ਕਿ ਜੀ ਸਾਡੀਆਂ ਸੰਸਥਾਵਾਂ ਗਈਆਂ, ਸਾਡੇ ਗੁਰਦੁਆਰੇ ਗਏ, ਪਰ ਅਸਲੀ ਦੋਸ਼ੀ ਇਹ ਟੱਬਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਅਨਮੋਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਘੁਸਕੇ ਫਿਰ ਸੁਖਜੀਵਨ ਬੱਚੂ ਜੀ ਵੀ, ਗੁਰਵਿੰਦਰ ਮਾਨ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, और इसी तरह मोहम्मद याकूब जी कहते डॉक्टर साहब नीलम साहिबा सलामत रहे, सब जिंदगी के मेले हैं, आज फिर आपसे कहते मुलाकात हो गई है। और फिर इसी तरह लव खालिस्तान कहते ने, और फिर कहते प्रेसिडेंट ट्रंप $2000 का लारा लगाकर खामोश हो गया है, गरीब अवाम के साथ ये मजाक अच्छा नहीं है। मेरे ख्याल ਉਹ ਦੇਖਦੇ ਨੇ, ਕੈਲਕੂਲੇਟ ਕਰਦੇ ਨੇ ਕਿੰਨੂੰ ਦੇਣੇ, ਕਿੰਨੂੰ ਯਾਕੂਬ ਸਾਹਿਬ ਕਿਉਂ ਢੀਕਦੇ ਹੋ 2000 ਨੂੰ? ਰੋਜ਼ ਇਹਨਾਂ ਦਾ ਮੈਸੇਜ ਆਉਂਦਾ, ਮੈਂ ਕਿ ਅੱਜ ਮੈਂ ਪੜ੍ਹ ਹੀ ਦੇਵਾਂ ਇਹਨਾਂ ਦਾ ਮੈਸੇਜ। ਔਰ ਫਿਰ ਇਸੇ ਤਰ੍ਹਾਂ ਗੁਰਮਾਨ ਸਿੰਘ ਜਿਹੜੇ, ਔਰ ਇਸੇ ਤਰ੍ਹਾਂ ਕਹਿੰਦੇ ਡਾਕਟਰ ਸਾਹਿਬ ਟਰੰਪ ਦਾ ਜਿਹੜਾ ਹੈ 2000 ਦੇਣ ਦਾ ਵਾਅਦਾ ਕੀਤਾ ਹੈ ਇਹਨੇ, ਮੋਦੀ ਤੂੰ ਤਾਂ ਨਹੀਂ ਲਿਆ। ਉਹ ਬਿਲਕੁਲ ਕਿਸੇ ਹੋਰ ਨੇ ਵੀ ਲਿਖਿਆ ਸੀ ਸਾਨੂੰ, ਮੈਂ ਕਿਹਾ ਵੀ ਮੋਦੀ ਤੋਂ ਸਿੱਖਿਆ ਲੱਗਦਾ ਹੈ। ਹਾਂਜੀ, ਫਿਰ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ मोहम्मद याकूब जी कहते हैं कि खालसा सर कटवा तो सकता है, झुका नहीं सकता, और खालिस्तान तो बनकर ही रहेगा। ये बात ब्रह्म माता जी भारत माता है वो अच्छी तरह जान ले और जान चुकी है। बिल्कुल बिल्कुल ठीक फरमाया। और जतिंदर सिंह जी, अमरजीत सिंह सानी जी भी, और फिर इसी तरह बलविंदर सिंह जी भी, और इसी तरह साडे कोल ने मिश्रा सिंह जी भी, ब्लैक गेमिया जी भी, घुसके जी भी, खालिस्तान जिंदाबाद कहते हैं, और अमेजिंग ग्रेट प्रोग्राम, और गुरप्रकाश सिंह जी भी, फिर इसी तरह कुलदीप कौर जी भी, और मिश्रा सिंह जी भी, पाल सिंह जी भी, बलविंदर कौर जी भी, सब का बहुत बहुत शुक्रिया। और इस दिन अपने व्यूअर्स को लेने इजाजत। व्यूअर्स सारे प्रोग्राम का समा इत्थे मुकदा। तुसीं उपर राय ते सुझाव सानू भेजना भुलना साडे इस पते ते SOS TV ते ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।